ਇਹ ਆ ਪਹਿਲਾ ਸਾਲਾ ਬੈਂਕ ਮੈਨੇਜਰ। ਦੱਸੋ ਜੀ ਫਿਰ। ਓ ਯਾਰ ਤੈਨੂੰ ਦੱਸਿਆ ਤਾਂ ਹੈ, ਮੈਂ ਬੈਂਕ ਮੈਨੇਜਰ ਨਵਜੀਤ ਸਿੰਘ ਪੂਰੀ ਇਮਾਨਦਾਰੀ ਨਾਲ ਆਪਦੀ ਨੌਕਰੀ ਕਰਦਾ। ਇਹ ਬੈਂਕ ਬਿਨਾਂ ਕੁਝ ਗਿਰਵੀ ਰੱਖੇ ਤੈਨੂੰ ਲੋਨ ਨਹੀਂ ਦੇ ਸਕਦਾ। ਕੋਈ ਤਾਂ ਲਿਹਾਜ਼ ਕਰੋ ਜੀ, ਮੈਂ ਤੁਹਾਡੇ ਬੈਂਕ ਦਾ ਰੈਗੂਲਰ ਕਸਟਮਰ ਆ। ਰੈਗੂਲਰ ਕਸਟਮਰ ਨੂੰ ਤੂੰ ਇੱਥੇ ਚਾਟ ਪਾਪੜੀ ਦੀ ਰੇਹੜੀ ਤੇ ਹੋਣਾ ਰੋਜ਼ ਹੈ? ਇਹ ਬੈਂਕ ਆ ਭਰਾਵਾ, ਤੈਨੂੰ ਜਦੋਂ ਕਹਿਤਾ ਕਿ ਬਿਨਾਂ ਕੁਝ ਗਿਰਵੀ ਰੱਖੇ ਅਸੀਂ ਲੋਨ ਨਹੀਂ ਦੇ ਸਕਦੇ। ਮੈਂ ਵੀ ਤਾਂ ਦੱਸਿਆ ਜੀ ਮੇਰੇ ਕੋਲੇ ਗਿਰਵੀ ਰੱਖਣ ਨੂੰ ਕੁਝ ਹੈਗਾ ਹੀ ਨਹੀਂ। ਮੇਰੀ ਤਾਂ ਕਿਡਨੀ ਵੀਕ ਹੈ। ਫੇਰ ਮੇਰੇ ਹੱਥ ਖੜੇ ਨੇ। ਮੇਰੇ ਹੱਥ ਜੁੜੇ ਨੇ। ਪਲੀਜ਼ ਮੈਨੂੰ ਲੋਨ ਦੇ ਦਿਓ। ਤੂੰ ਕਰਨਾ ਕੀ ਹੈ ਲੋਨ ਦਾ? ਬਿਜ਼ਨਸ ਕਰਨਾ ਹੈ ਜੀ। ਉਹ ਬਿਜ਼ਨਸ ਕਰਨ ਲਈ ਤਜਰਬਾ ਚਾਹੀਦਾ ਹੈ। ਤਜਰਬਾ ਆਪਣੇ ਕੋਲੇ ਬਹੁਤ ਹੈ। ਇੱਕ ਵਾਰੀ ਮੈਂ ਕੱਪੜਿਆਂ ਦੀ ਦੁਕਾਨ ਖੋਲ੍ਹੀ ਸੀ, ਫਿਰ ਉਹ ਤਾਂ ਮੈਨੂੰ ਨਾਲ ਹੀ ਪੁਲਿਸ ਨੇ ਚੱਕ ਲਿਆ। ਕਿਉਂ? ਉਹ ਕੱਪੜਿਆਂ ਦੀ ਦੁਕਾਨ ਕਿਸੇ ਹੋਰ ਦੀ ਖੋਲ੍ਹੀ ਸੀ। ਤੂੰ ਚੋਰ ਹੈ? ਨਹੀਂ, ਚੋਰੀ ਮੈਂ ਪਹਿਲੀ ਵਾਰੀ ਕੀਤੀ ਸੀ। ਉਹ ਘਰ ਵਾਲੀ ਨੂੰ ਸੂਟ ਗਿਫਟ ਕਰਨੇ ਸੀ ਨਾ, ਤਾਂ ਕਰਕੇ। ਫਟਿਆ ਮੂੰਹ ਤੇਰੇ, ਪਹਿਲੀ ਚੋਰੀ 'ਚ ਹੀ ਫੜਿਆ ਗਿਆ? ਨਹੀਂ, ਪਹਿਲੀ 'ਚ ਕਿੱਥੇ ਫੜਿਆ, ਤਾਂ ਮੈਂ ਤੀਜੀ ਵਾਰੀ 'ਚ ਗਿਆ। ਇੱਕੋ ਹੀ ਦੁਕਾਨ ਇੱਕੋ ਹੀ ਰਾਤ 'ਚ ਜਦੋਂ ਤੀਜੀ ਵਾਰੀ ਖੋਲੀ ਉਦੋਂ ਫੜਿਆ ਗਿਆ। ਉਹ ਜਦ ਤੂੰ ਉੱਥੇ ਇੱਕ ਵਾਰੀ ਚੋਰੀ ਕਰ ਹੀ ਲਈ ਸੀ, ਫਿਰ ਤੀਜੀ ਵਾਰੀ ਉੱਥੇ ਕਰਨ ਕੀ ਗਿਆ ਸੀ? ਉਹ ਯਾਰ ਜਦੋਂ ਮੈਂ ਕਿਹਾ ਬਈ ਘਰ ਵਾਲੀ ਨੂੰ ਸੂਟ ਗਿਫਟ ਕਰਨੇ ਸੀ, ਤੀਜੀ ਵਾਰੀ ਬਦਲਣ ਗਿਆ, ਉਹਨੂੰ ਨਹੀਂ ਪਸੰਦ ਆਏ। ਉਹ ਭਰਾਵਾ ਸਾਡੇ ਬੈਂਕ ਦੀ ਪਾਲਿਸੀ ਹੈ, ਅਸੀਂ ਚੋਰਾਂ ਨੂੰ ਲੋਨ ਨਹੀਂ ਦੇ ਸਕਦੇ। ਮੈਂ ਚੋਰੀ ਛੱਡ ਦੇਣਾ, ਮੈਂ ਅੱਗੇ ਤੋਂ ਚੋਰੀ ਨਹੀਂ ਕਰਦਾ। ਪੱਕੀ ਗੱਲ ਹੈ? ਪਿੰਕੀ ਪ੍ਰੋਮਿਸ ਹੈ? ਪਿੰਕੀ ਪ੍ਰੋਮਿਸ ਨਾਲੇ ਹੋਰ ਮੈਨੂੰ ਪਤਾ ਹੈ ਤੂੰ ਚੋਰੀ ਨਹੀਂ ਛੱਡਦਾ, ਅਸੀਂ ਤੈਨੂੰ ਲੋਨ ਨਹੀਂ ਦਿੰਦੇ। ਮੈਂ ਚੋਰੀ ਛੱਡਤੀ। ਮੇਰਾ ਫੋਨ ਕਿੱਥੇ ਹੈ? ਆ ਲੋ। ਹੁਣੀ ਤੂੰ ਕਿਹਾ ਮੈਂ ਚੋਰੀ ਨਹੀਂ ਕਰਦਾ, ਮੇਰੇ ਸਾਹਮਣੇ ਚੋਰੀ ਕਰ ਲਈ। ਸਬੂਤ ਇਮਾਨਦਾਰੀ ਦਾ ਬਈ ਮੈਂ ਅੱਗੇ ਤੋਂ ਚੋਰੀ ਨਹੀਂ ਕਰਦਾ, ਮੈਂ ਪਿੱਛੇ ਤੋਂ ਕਰਿਆ ਕਰੂੰ। ਯਾਨੀ ਪੁੱਠੇ ਕੰਮ ਹੀ ਕਰਨੇ ਆ, ਸਿੱਧਾ ਕੰਮ ਨਹੀਂ ਕਰਨਾ ਕੋਈ? ਸਿੱਧਾ ਕੰਮ ਵੀ ਕੀਤਾ। ਕੀ? ਮੈਂ ਬੂਟੇ ਲਾਏ ਸੀ, ਫੇਰ ਪੁਲਿਸ ਨੇ ਨਾਲ ਹੀ ਚੱਕ ਲਿਆ। ਪੁਲਿਸ ਨੇ ਕਿਉਂ ਚੱਕ ਲਿਆ? ਉਹ ਮੈਂ ਬੂਟੇ ਡੋਡਿਆਂ ਦੇ ਲਾਤੇ ਸੀ ਨਾ। ਭਰਾਵਾ ਤੈਨੂੰ ਕਿਹਾ ਅਸੀਂ ਲੋਨ ਨਹੀਂ ਦੇ ਸਕਦੇ, ਚੋਰ ਨੂੰ ਲੋਨ ਬਿਲਕੁਲ ਨਹੀਂ ਦੇ ਸਕਦੇ। ਮੈਨੇਜਰ ਸਾਹਿਬ, ਆਪਾਂ ਥੋੜੀ ਜਿਹੀ ਸੈਟਿੰਗ ਕਰ ਲੈਂਦੇ ਆ। ਆਪਾਂ ਰਲ ਮਿਲ ਕੇ ਬੈਂਕ ਨੂੰ ਲੁੱਟਦੇ ਆ। ਓਏ ਮਤਲਬ ਰਲ ਮਿਲ ਕੇ ਤੁਸੀਂ ਕੁਝ ਕਰੋ, ਬੈਂਕ ਤੋਂ ਮੈਨੂੰ ਪੈਸੇ ਦਵਾਓ, ਮੈਂ ਤੁਹਾਡੀ ਮਹੀਨੇ ਦੀ ਮਹੀਨੇ ਉਹ ਦੇ ਦਿਆ ਕਰਾਂਗਾ। ਇੰਸਟਾਲਮੈਂਟ। ਹਾਂ ਤੇਰਾ ਤਾਂ ਇੰਸਟਾਲਮੈਂਟ ਬੋਲਣ ਦੀ ਇੰਨਾ ਜ਼ੋਰ ਲੱਗ ਗਿਆ, ਭਰਨ ਤੇ ਕਿੰਨਾ ਲੱਗੂ? ਮੈਨੂੰ ਪੱਕਾ ਪਤਾ ਤੂੰ ਬੈਂਕ ਦੀ ਇੰਸਟਾਲਮੈਂਟ ਨਹੀਂ ਭਰਨੀ, ਇਸ ਕਰਕੇ ਕਾਕਾ ਜੀ ਤੁਹਾਨੂੰ ਲੋਨ ਨਹੀਂ ਮਿਲਦਾ। ਤੁਸੀਂ ਫਿਰ ਹੁਣ ਲੋਨ ਨਹੀਂ ਦੇਣਾ? ਤੈਨੂੰ ਇੱਕ ਵਾਰੀ ਕਿਹਾ ਸਮਝ ਨਹੀਂ ਆਉਂਦੀ? ਮੈਂ ਤੈਨੂੰ ਦੱਸਾਂ ਮੈਂ ਇਸ ਬੈਂਕ ਦਾ ਪੂਰਾ ਇਮਾਨਦਾਰ ਬੈਂਕ ਮੈਨੇਜਰ ਹਾਂ। ਚੋਰ ਨੂੰ ਲੋਨ ਅਸੀਂ ਨਹੀਂ ਦੇ ਸਕਦੇ। ਤੂੰ ਆਪ ਜਾਏਗਾ ਕਿ ਧੱਕੇ ਮਾਰ ਕੇ ਕੱਢੀਏ? ਕਮਾਲ ਹੈ, ਬੜਾ ਬਸ਼ਰਮ ਬੰਦਾ ਹੈ। ਉਹ ਭਾਜੀ, ਹਾਂਜੀ। ਤੁਸੀਂ ਤਰਲੇ ਗਲਤ ਬੰਦੇ ਤੇ ਕੱਢ ਰਹੇ ਹੋ। ਫਿਰ ਤੁਹਾਨੂੰ ਜੀਜਾ ਜੀ ਕੋ ਜਾਣਾ ਚਾਹੀਦਾ। ਇਹ ਆ ਦੂਜਾ ਸਾਲਾ ਕੋਚ ਸਾਹਿਬ, ਪਰ ਤੁਸੀਂ ਮੇਰੇ ਮੁੰਡੇ ਨੂੰ ਆਪਣੀ ਟੀਮ 'ਚ ਤਾਂ ਰੱਖ ਲਓ। ਮੈਂ ਤੁਹਾਡੇ ਮੁੰਡੇ ਨੂੰ ਟੀਮ 'ਚ ਨਹੀਂ ਰੱਖ ਸਕਦਾ, ਉਹਦੇ 'ਚ ਪੈਸ਼ਨ ਹੀ ਹੈ ਨਹੀਂ। ਉਹ ਸਰ ਸਾਡੇ ਕੋਲ ਸਪਲੈਂਡਰ ਹੈ ਜੀ। ਓਏ ਪਲਟੀਨੇ ਦੇ ਮੂੰਹ ਵਾਲਾ ਜਿਹੜਾ ਖੇਡ ਭਾਵਨਾ ਲਈ ਚਾਹੀਦਾ ਨਹੀਂ ਹੁੰਦਾ, ਜਜ਼ਬਾ, ਜੀ ਬਿਲਕੁਲ। ਉਹ ਹੈ ਨਹੀਂ ਉਹ 'ਚ। ਉਹ ਕੋਈ ਗੱਲ ਨਹੀਂ, ਜਜ਼ਬਾ ਵੀ ਆਪਾਂ ਲੈ ਲਾਂਗੇ, ਪਰ ਤੁਸੀਂ ਮੈਨੂੰ ਇਹ ਦੱਸੋ ਵੀ ਸਾਡੇ ਮੁੰਡੇ ਨੇ ਕੀਤਾ ਕੀ ਆ? ਕੀਤਾ ਕੀ ਹੈ? ਉਹ ਤੁਸੀਂ ਮੈਨੂੰ ਇਹ ਪੁੱਛੋ ਵੀ ਤੁਹਾਡੇ ਮੁੰਡੇ ਨੇ ਕੀ ਨਹੀਂ ਕੀਤਾ। ਚਲੋ ਇਹ ਦੱਸ ਦਿਓ ਵੀ ਇਹਨੇ ਕੀ ਨਹੀਂ ਕੀਤਾ। ਇਹਨੇ ਗੋਲ ਨਹੀਂ ਕੀਤਾ। ਲੈ, ਜਿਹੜਾ ਕੰਮ ਮੇਰੇ ਪੁੱਤ ਨੇ ਕੀਤਾ ਹੀ ਨਹੀਂ, ਉਹਦੀ ਕੀ ਸਜ਼ਾ ਦੇ ਰਹੇ ਹੋ ਇਹਨੂੰ? ਵਾਹ ਕੀ ਬਾਤ ਹੈ ਭਾਈ ਸਾਹਿਬ, ਜੇ ਤੁਹਾਡੇ ਮੁੰਡੇ ਨੇ ਗੋਲ ਨਾ ਕੀਤਾ, ਸਾਡੀ ਟੀਮ ਗੋਲ ਹੋ ਜਾਣੀ ਹੈ, ਸਾਨੂੰ ਕੱਪ ਨਹੀਂ ਮਿਲਣਾ। ਉਹ ਸਰ ਕੱਪਾਂ ਦਾ ਸੈੱਟ ਮੈਂ ਲੈ ਦੂੰਗਾ, ਬਸ ਤੁਸੀਂ ਮੁੰਡੇ ਨੂੰ ਟੀਮ 'ਚ ਰੱਖੋ। ਔਰ ਤੁਸੀਂ ਮੈਨੂੰ ਸੈੱਟ ਨਾ ਲੈ ਕੇ ਦਿਓ, ਆਪਦਾ ਮੁੰਡਾ ਸੈੱਟ ਕਰੋ। ਉਹ ਸਰ ਤੁਸੀਂ ਉਹਨੂੰ ਟੀਮ 'ਚ ਸੈੱਟ ਕਰ ਲਓ, ਮੁੰਡਾ ਆਪੇ ਕਿਸੇ ਨਾ ਕਿਸੇ ਨੂੰ ਸੈੱਟ ਕਰ ਲੂਗਾ। ਭਾਜੀ ਉਹ ਸੈੱਟ ਹੋ ਜਾਏਗਾ, ਪਰ ਮੈਨੂੰ ਆਪ ਸੈੱਟ ਕਰ ਦੇਗਾ। ਤੇ ਡਿਪਰੈਸ਼ਨ ਨਾ 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 ਨਾ, ਇਹ ਗੋਗੀ ਅਫੋਰਡ ਨਹੀਂ ਕਰਦਾ। ਉਹ ਸਰ ਮੇਰੀ ਗੱਲ ਸੁਣੋ, ਤੁਸੀਂ ਫੋਰਡ ਕਰੋ ਭਾਵੇਂ 9-11 ਕਰੋ, ਆਹ ਫੜੋ 1500 ਤੇ ਮੇਰਾ ਮੁੰਡਾ ਪਾਸ ਕਰੋ। 1500 ਰੁਪਏ ਵਿੱਚ ਤੁਸੀਂ ਮੇਰਾ ਇਮਾਨ ਖਰੀਦਣ ਨੂੰ ਫਿਰਦੇ ਹੋ? ਆ ਫੜ ਆਪਦਾ ਪੈਸਾ ਤੇ ਮੁੰਡਾ ਲੈ ਜਾ ਇੱਥੋਂ। ਉਹ ਸਰ ਤੁਸੀਂ ਮੇਰੇ ਮੁੰਡੇ ਨੂੰ ਪਾਸ ਕਰ ਦਿਓ। ਪਾਸ ਕਰੋ? ਹਾਂਜੀ। ਇਹਨੂੰ ਪਾਸ ਕਰੋ? ਸਾਡੀ ਟੀਮ ਦੇ ਪਲੇਅਰ ਨੂੰ ਪਾਸ ਦਿੰਦੇ ਆ ਤੇ ਪੈਸੇ ਲੈ ਕੇ ਦੁਸ਼ਮਣਾਂ ਨੂੰ ਪਾਸ ਦਿੰਦਾ। ਉਹ ਸਰ ਤੁਸੀਂ ਇਹ ਤੇ ਵੇਖੋ ਨਾ, ਇਹਨੂੰ ਟੀਮ 'ਚ ਰੱਖੋ। ਜੇ ਤੁਸੀਂ ਇਹਨੂੰ ਟੀਮ 'ਚ ਨਾ ਰੱਖਿਆ ਤੇ ਸਾਡਾ ਸੋਸ਼ਲ ਸਟੇਟਸ ਜ਼ਮੀਨ ਤੇ ਡਿੱਗ ਪੈਣਾ ਜੇ। ਘੱਟੋ ਘੱਟ ਜ਼ਮੀਨ ਤੇ ਡਿੱਗਿਆ ਤਾਂ ਪਿਆ ਨਾ। ਤੇ ਜੇ ਟੀਮ 'ਚ ਹੋਇਆ, ਤੁਹਾਡੇ ਸੋਸ਼ਲ ਸਟੇਟਸ ਦੇ ਲੋਕਾਂ ਨੇ ਚਪੇੜੇ ਮਾਰ ਜਾਣੇ। ਉਹ ਸਰ ਤੁਸੀਂ ਬੱਚੇ ਦੀ ਮੈਂਟਲ ਹੈਲਥ ਦਾ ਤੇ ਖਿਆਲ ਕਰੋ। ਤੇ ਮੇਰੀ ਗੋਗੀ ਕੋਚ ਦੀ ਮੈਂਟਲ ਹੈਲਥ ਹੀ ਨਹੀਂ ਕੋਈ, ਮੇਰੇ ਤੇ ਕੋਈ ਅਸਰ ਹੀ ਨਹੀਂ ਪਊਗਾ। ਹੁਣ ਮੈਨੂੰ ਲੋਕ ਗੋਗੀ ਕੋਚ ਕਹਿੰਦੇ ਨੇ, ਫਿਰ ਲੋਕੀ ਮੈਨੂੰ ਗੋਗੀ ਮੈਂਟਲ ਕਿਆ ਕਰਨਗੇ? ਉਹ ਸਰ ਵੇਖੋ, ਗੋਗੀ ਕੋਚ ਚੱਲੇ ਨਾ ਚੱਲੇ, ਗੋਗੀ ਮੈਂਟਲ ਬਹੁਤ ਚੱਲਣਾ ਜੇ। ਤੁਸੀਂ ਫਿਲਮ ਨਹੀਂ ਵੇਖੀ ਰੌਕੀ ਮੈਂਟਲ? ਕਿੰਨੀ ਚੱਲੀ ਸੀ। ਵਾਹ ਕਿਆ ਗੱਲ ਕੀਤੀ ਹੈ ਮੇਰੇ ਭਰਾ ਨੇ। ਫਿਲਮ ਤਾਂ ਇੱਕ ਹੋਰ ਬਹੁਤ ਚੱਲੀ ਸੀ। ਕਿਹੜੀ? ਚੱਲ ਮੇਰਾ ਪੁੱਤ। ਫੇਰ? ਚੱਲ ਮੇਰਾ ਪੁੱਤ। ਉਹ ਮੈਂ ਹੁਣ ਕੀ ਕਰਾਂ, ਸਾਰੇ ਪੱਤੇ ਤੇ ਫੇਲ ਹੋ ਗਏ ਆ। ਓਹੋ, ਫਿਲਮ ਤਾਂ ਇੱਕ ਹੋਰ ਵੀ ਬੜੀ ਚੱਲੀ ਸੀ। ਕਿਹੜੀ?
ਕੈਰੀ ਔਨ ਜੱਟਾ ਫੇਰ ਕੈਰੀ ਔਨ ਜੱਟਾ ਚਲੋ ਪੁੱਤਰ ਮਾਫੀ ਮੰਗ ਸਰ ਕੋਈ जी ਤਰ੍ਹਾਂ मैं आपके पाँव पड़ता हूँ। ਕੀ ਪਾਉਂ ਪੜਤਾ ਹੂੰ ਕੀ ਪਾਉਂ ਪੜਤਾ ਹੂੰ ਮੇਰੇ ਪੈਰਾਂ ਤੇ ਚੁਟਕਲੇ ਲਿਖੇ ਜਿਹੜਾ ਪੜਤਾ ਹੂੰ। ਸੋ ਰੂਡ ਤੁਸੀਂ ਮੇਰੇ ਮੌਂਟੇ ਨੂੰ ਅੰਡਰ ਐਸਟੀਮੇਟ ਕਿਉਂ ਕਰ ਰਹੇ ਹੋ? ਇਹ ਗੱਲ ਭੈਣ ਜੀ ਹੋਰਾਂ ਦੀ ਵੀ ਠੀਕ ਹੈ, ਨਹੀਂ ਕਰਨਾ ਚਾਹੀਦਾ, ਮੇਰੀ ਗਲਤੀ ਹੈ ਜੀ, ਮੈਨੂੰ ਮਾਫ ਕਰ ਦਿਓ। ਆਪਾਂ ਐ ਕਰਦੇ ਇੱਕ ਮੌਕਾ ਦਿੰਨੇ ਮੁੰਡੇ ਤੁਹਾਡੇ ਹਾਂ ਨੂੰ। ਬਿਲਕੁਲ ਸਰ। ਆ ਮੌਂਟੂ ਬੇਟਾ ਫੁੱਟਬਾਲ ਚੱਕੋ ਤੇ ਜਾਓ ਜਾ ਕੇ ਗੋਲ ਕਰਕੇ ਆਓ। सर जी फुटबॉल तो पहले इन्नी गोल है हाँ। और किन्नी गोल करा। ਕਿਉਂ ਮੈਂ ਕਿਹਾ ਸੀ ਨਾ ਤੁਹਾਡਾ ਮੁੰਡਾ ਨੱਲਾ ਹੈ, ਉਹ ਦੇਖੋ ਕਿੱਡਾ ਨੱਲਾ ਹੈ। ਉਹ ਸਰ ਤੁਸੀਂ ਮੁੰਡੇ ਦੀ ਡੈਡੀਕੇਸ਼ਨ ਤੇ ਵੇਖੋ, ਸਾਰੀ ਦਿਹਾੜੀ ਤੇ ਫੁੱਟਬਾਲ ਖੇਡਦਾ ਰਹਿੰਦਾ ਉਹ। ਬਿਲਕੁਲ ਖੇਡਦਾ ਰਹਿੰਦਾ ਪਰ ਵੀਡੀਓ ਗੇਮ ਤੇ। ਉਹ ਸਰ ਕੁਝ ਕਰਕੇ ਗੱਲ ਨਿਬੇੜੋ। ਆ ਲੋ ਕੁਛ ਕਰਤਾ ਤੇ ਨਿਬੜ ਗਿਆ। ਇਹ ਗੋਗੀ ਆ ਗੋਗੀ, ਤੇ ਗੋਗੀ ਦੇ ਫੈਸਲਿਆਂ ਨੂੰ ਕੋਈ ਬਦਲ ਦੇ ਉਹ ਬੰਦਾ ਦੁਨੀਆ ਤੇ ਜੰਮਿਆ ਹੀ ਨਹੀਂ। ਉਹ ਸਰ ਗੱਲ ਤੇ ਸੁਣੋ ਸਰ। ਉਹ ਭਾਜੀ ਸੁਣਿਓ, ਹਾਂਜੀ ਭਾਜੀ। ਤੁਸੀਂ ਗਲਤ ਬੰਦਿਆਂ ਦੇ ਤਰਲੇ ਕਰ ਰਹੇ ਹੋ। ਜੇ ਤੁਸੀਂ ਆਪਣਾ ਜਵਾਕ ਟੀਮ 'ਚ ਪਵਾਉਣਾ ਹੈ ਤਾਂ ਤੁਹਾਨੂੰ ਉਹਨਾਂ ਨੂੰ ਮਿਲਣਾ ਪਏਗਾ, ਕਿੰਨਾਂ ਨੂੰ ਜੀ? ਜੀਜਾ ਜੀ ਨੂੰ। ਜੀਜਾ ਜੀ? ਸਿਆਣਿਆਂ ਨੇ ਵੀ ਸੱਚ ਹੀ ਕਿਹਾ, ਬਿਮਾਰੀ ਤੇ ਪਟਵਾਰੀ ਦੋਵਾਂ ਤੋਂ ਰੱਬ ਹੀ ਬਚਾਵੇ। ਤੂੰ ਤਾਂ ਸੋਹਣਿਆ ਦੋਵਾਂ ਦਾ ਹੀ ਵਸ ਪੈ ਗਿਆ। ਮੇਰਾ ਕਿਵੇਂ ਨਾ ਕਿਵੇਂ ਹੱਲ ਕਰੋ ਜੀ। ਉਹ ਖੜ ਜਾ, ਹੱਲ ਕੱਢਣ ਨੂੰ ਤੂੰ ਮੈਥ ਦਾ ਸਵਾਲ ਆ? ਮੇਰੇ ਨਾਲ ਧੱਕਾ ਹੋਇਆ ਜੀ, ਕਿਹਨੇ ਕੀਤਾ? ਭਰਾ ਨੇ। ਤੇ ਤੂੰ ਉਹਨੂੰ ਰੋਕਿਆ ਨਹੀਂ? ਰੋਕਿਆ, ਫੇਰ? ਅਗਲਾ ਕਹਿੰਦਾ ਸਾਡਾ ਚੱਲਦਾ ਏ ਧੱਕਾ ਸੀ ਤਾਂ ਕਰਦੇ। ਉਹ ਬੰਦਾ ਆਪਣੀ ਜਨਾਨੀ ਦੇ ਥੱਲੇ ਲੱਗਾ ਹੋਇਆ। ਤੇ ਸਿਆਣਾ ਅਗਲਾ, ਤੂੰ ਵੀ ਜਾ ਕੇ ਜਨਾਨੀ ਪਿੱਛੇ ਲੱਗ। ਨਹੀਂ ਲੱਗ ਸਕਦਾ। ਕਿਉਂ? ਹੈ ਨਹੀਂ, ਵਿਆਹ ਨਹੀਂ ਹੋਇਆ। ਕਿਉਂ? ਮੰਨੀ ਨਹੀਂ। ਫੇਰ? ਬਸ ਰਹਿਣ ਦੇ ਛੇ। ਚੱਲ ਰਹਿਣ ਦੇ ਫਿਰ। ਨਹੀਂ ਆਏ ਤਾਂ ਸੁਣ ਲਓ ਜੀ। ਮੈਂ ਇੱਕ ਕੁੜੀ ਨੂੰ ਪਿਆਰ ਕਰਦਾ। ਜਿਹੜੇ ਰਾਹ ਤੋਂ ਉਹਦੀ ਉਹ ਜਾਂਦੀ ਸੀ, ਉਸ ਰਾਹ ਤੋਂ ਮੈਂ ਮਿੱਟੀ ਚੱਕ ਚੱਕ ਚਾਉਂਦਾ ਹੁੰਦਾ ਸੀ। ਅੱਛਾ। ਚੁੰਮ ਚੁੰਮ ਮਿੱਟੀ ਮੇਰੇ ਪੱਥਰੀ ਹੋ ਗਈ। ਪੱਥਰੀ ਤਾਂ ਨਿਕਲ ਗਈ, ਚੰਦਰੀ ਉਹ ਦਿਲ ਚੋਂ ਨਹੀਂ ਨਿਕਲੀ। ਫਿਰ ਵੀ ਨਹੀਂ ਮੰਨੀ? ਗਿਆ ਸੀ ਉਹਨਾਂ ਦੇ ਘਰੇ ਰਿਸ਼ਤਾ ਲੈ ਕੇ। ਹਾਂ। ਉਹਨਾਂ ਦੇ ਘਰਦਿਆਂ ਨੇ ਮਨਾ ਕਰਤਾ, ਕਹਿੰਦੇ ਮੁੰਡਾ ਮਿੱਟੀ ਖਾਂਦਾ। ਹੁਣ ਤੁਸੀਂ ਦੱਸੋ ਜੀ, ਜੇ ਜ਼ਮੀਨ ਨਾ ਹੋਈ ਮੇਰਾ ਰਿਸ਼ਤਾ ਕਿਵੇਂ ਹੋਊ? ਹਾਕਮ ਸਿੰਘ, ਇਹ ਪੁਰਾਣੇ ਪਿਆਰੀ ਹੁੰਦੇ ਸੀ ਜਿਹੜੇ ਵਫਾ ਲੱਭਦੇ ਸੀ। ਤੇ ਹੁਣ ਵਾਲੇ ਅੱਜ ਕੱਲ ਦੇ ਨਫਾ ਲੱਭਦੇ ਆ। ਬਸ ਆਪਾਂ ਨਫਾ ਹੀ ਲੱਭਣਾ। ਤੁਸੀਂ ਕਿਵੇਂ ਨਾ ਕਿਵੇਂ ਕਰਕੇ ਜ਼ਮੀਨ ਮੇਰੇ ਨਾਲ ਕਰਾ ਦਿਓ। ਹਾਕਮ ਸਿੰਘ, ਮੈਂ ਤੇਰੇ ਕਾਗਜ਼ ਚੈੱਕ ਕੀਤੇ ਆ ਤੇ ਸਰਕਾਰੀ ਕਾਗਜ਼ਾਂ ਦੇ ਹਿਸਾਬ ਨਾਲ ਤੇਰਾ ਭਰਾ ਸਹੀ ਆ, ਕਿਉਂਕਿ ਤੂੰ ਉਹਨੂੰ ਜ਼ਮੀਨ ਗਹਿਣੇ ਦਿੱਤੀ ਤੇ ਗਹਿਣੇ ਦੇ ਪੈਸੇ ਤੂੰ ਮੋੜੇ ਨਹੀਂ। ਹੁਣ ਜ਼ਮੀਨ ਤਾਂ ਉਹਦੀ ਬਣਦੀ ਹੈ ਨਾ, ਫਿਰ ਤੇਰਾ ਕੋਈ ਹੱਲ ਨਹੀਂ ਹੋ ਸਕਦਾ। ਕਮਾਲ ਕਰਦੇ ਹੋ ਪਟਵਾਰੀ ਮੈਡਮ। ਜੇ ਜ਼ਮੀਨ ਮੇਰੇ ਨਾਲ ਨਾ ਹੋਈ ਤੇ ਮੇਰਾ ਵਿਆਹ ਕਿਵੇਂ ਹੋਊਗਾ? ਅਗਲੇ ਸਭ ਤੋਂ ਪਹਿਲਾਂ ਸਵਾਲ ਹੀ ਇਹ ਪੁੱਛਦੇ ਆ ਵੀ ਜ਼ਮੀਨ ਕਿੰਨੀ ਆ ਤੇਰੇ ਕੋਲ। ਹਾਂ ਦੇਖ, ਫਿਕਰ ਵਾਲੀ ਗੱਲ ਤਾਂ ਹੈ ਹਾਕਮ ਸਿੰਘ। ਸਰਕਾਰ ਨੇ ਸਕੀਮ ਕੱਢੀ ਆ, ਕੋਈ ਨਾ ਕੋਈ ਕਦਮ ਤਾਂ ਜ਼ਰੂਰ ਚੱਕੂਗੀ ਜ਼ਮੀਨਲੈਸ ਬੰਦਿਆਂ ਲਈ। ਉਹ ਇੱਕ ਤਾਂ ਮੈਨੂੰ ਅੱਜ ਤੱਕ ਆਹ ਗੱਲ ਦੀ ਸਮਝ ਨਹੀਂ ਆਈ, ਸਰਕਾਰ ਕਦਮ ਚੁੱਕੂ। ਇਹ ਸਰਕਾਰ ਕਦਮ ਚੁੱਕ ਕੇ ਰੱਖਦੀ ਕਿੱਥੇ ਆ? ਗਰੀਬਾਂ ਦੀ ਛਾਤੀ ਤੇ। ਮੈਨੂੰ ਤਾਂ ਤੇਰੀ ਛਾਤੀ ਵੀ ਜਾਮ ਜੀ ਲੱਗਦੀ ਆ। ਜਾ ਕੇ ਦਵਾਈ ਲੈ। ਤੁਸੀਂ ਮੇਰੀ ਟੈਨਸ਼ਨ ਛੱਡੋ, ਦਵਾਈ ਦੂਈ ਮੈਂ ਆਪੇ ਲੈ ਲਵਾਂ। ਆ ਬੰਨੇ ਹੱਥ, ਤੁਸੀਂ ਕਿਵੇਂ ਨਾ ਕਿਵੇਂ ਕਰਕੇ ਜ਼ਮੀਨ ਮੇਰੇ ਨਾਲ ਕਰਾਓ। 10 ਲੱਖ ਤਾਂ ਮੈਂ ਤੁਹਾਨੂੰ ਦੇ ਹੀ ਦਊਂ। ਪੰਮੀ ਪਟਵਾਰੀ ਨੂੰ ਰਿਸ਼ਵਤ? ਪੈਸਿਆਂ ਵੱਟੇ ਖਰੀਦੇਗਾ ਹੁਣ ਤੂੰ ਸਾਨੂੰ? ਮੈਨੂੰ ਕਿਸੇ ਰਾਹ ਪਾਓ ਜੀ। ਫਿਲਹਾਲ ਤਾਂ ਤੂੰ ਔਰ ਆ ਪੈ, ਚੱਲ ਤੁਰਦਾ ਲੱਗ। ਭਾਈ ਸਾਹਿਬ, ਤੁਸੀਂ ਇਹਨਾਂ ਦੇ ਤਾਲੇ ਨਾ ਕੱਢੋ, ਤੁਸੀਂ ਜਾ ਕੇ ਉਹਨਾਂ ਨੂੰ ਮਿਲੋ। ਕਿੰਨਾਂ ਨੂੰ? ਜੀਜਾ ਜੀ ਨੂੰ। ਜੀਜਾ ਜੀ। ਰਾਣੋ, ਤੁਹਾਡਾ ਰੋਜ਼ ਦਾ ਹੋ ਗਿਆ ਏ, ਅੱਜ ਵੀ ਦੁਪਹਿਰੇ ਉੱਠੇ ਹੋ। ਉਹ ਮੈਂ ਛੇਤੀ ਕਿਉਂ ਉੱਠਾ? ਮੈਂ ਕਿਹੜਾ ਤੇਰੇ ਭਰਾਵਾਂ ਵਾਂਗੂ ਕੰਮ ਤੇ ਜਾਣਾ ਹੁੰਦਾ? ਹਾਏ ਰੱਬਾ, ਇੰਨਾ ਨਕੰਮਾ ਪ੍ਰਾਹੁਣਾ ਮੇਰੇ ਪੱਲੇ ਪੈ ਗਿਆ ਆ। ਉਹ ਤੁਸੀਂ ਤੇ ਕੋਈ ਕੰਮਕਾਰ ਵੀ ਨਹੀਂ ਕਰਦੇ, ਸਾਰੀ ਪਹਿਲੀ ਠੇਕੇ ਦੇ ਕੇ ਤੇ ਵਿਹਲੇ ਬੈਠੇ ਰਹਿੰਦੇ ਹੋ। ਤੇ ਕੰਮ ਕਰਨਾ ਵੀ ਕਿਉਂ ਆ? ਠੇਕਾ ਆਈ ਜਾਂਦਾ, ਜੱਟ ਖਾਈ ਜਾਂਦਾ। ਹਾਂਜੀ, ਤੇ ਜੱਟ ਜੀ ਨੇ ਜਿਹੜਾ ਇਹ ਫਾਲਤੂ ਦਾ ਦਫ਼ਤਰ ਘਰ 'ਚ ਖੋਲਿਆ, ਉਹਦਾ ਕੀ? ਫਾਲਤੂ ਦਫ਼ਤਰ ਨਹੀਂ ਹੈ ਉਹ, APJU ਦਾ ਦਫ਼ਤਰ ਆ, ਆਲ ਪੰਜਾਬ ਜੀਜਾ ਯੂਨੀਅਨ। ਉਹ ਦਫ਼ਤਰ 'ਚ ਬਹਿ ਕੇ ਤੁਸੀਂ ਬੜੇ ਟੈਂਡਰ ਪਾਸ ਕਰਦੇ ਹੋ। ਟੈਂਡਰ ਨਹੀਂ ਪਾਸ ਕਰਦਾ, ਟੈਂਡਰ ਚਿਕਨ ਖਾਨਾ। ਹਾਂਜੀ, ਇਹੀ ਕੰਮ ਤੇ ਰਹਿ ਗਿਆ। ਖਾ ਲੋ ਤੇ ਸੌਂ ਜਾਓ। ਉਹ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਕੋਈ ਬੰਦਾ ਬਿਨਾਂ ਕੰਮ ਕੀਤਿਆਂ ਇੰਨਾ ਸੌਂ ਕਿਵੇਂ ਸਕਦਾ ਆ। ਸ਼ੁਕਰ ਆ ਮੇਰੀ ਦਵਾਈ ਵੇਸਟ ਨਹੀਂ ਹੋਈ।
ਮਤਲਬ ਮੈਂ ਭੁਲੇਖੇ ਨਾਲ ਸਿਰਦਰਦ ਦੀ ਦਵਾਈ ਖਾ ਗਿਆ, ਤਾਂ ਹੀ ਜਲਦੀ ਉੱਠ ਕੇ ਬਾਹਰ ਆ ਗਿਆ ਕਿ ਤੇਰੇ ਨਾਲ 2 ਮਿੰਟ ਮੱਥਾ ਮਾਰੂੰਗਾ, ਮੇਰੀ ਦਵਾਈ ਵੇਸਟ ਨਹੀਂ ਹੋਊਗੀ। ਫਾਲਤੂ ਗੱਲਾਂ ਨਾ ਕਰੋ, ਰੋਟੀ ਖਾ ਲਓ, ਕੰਮ ਕਰਦੇ ਤੁਹਾਨੂੰ ਕੋਈ ਹੈ ਨਹੀਂ। ਰੋਟੀ ਖਾਣਾ ਕੰਮ ਨਹੀਂ? ਓਏ ਰੋਟੀ ਪਿੱਛੇ ਤਾਂ ਬੰਦਾ ਭੱਜਿਆ ਫਿਰਦਾ। ਤੁਸੀਂ ਰੋਟੀ ਪਿੱਛੇ ਨਾ ਭੱਜੋ, ਰੋਟੀ ਖਾ ਕੇ ਭੱਜੋ। ਵਿਹਲੇ ਬਹਿ ਕੇ ਕਿਵੇਂ ਟਰਾਲੇ ਵਰਗਾ ਢਿੱਡ ਵਧਾਇਆ ਹੋਇਆ। ਮੈਨੂੰ ਐਂ ਦੱਸ, ਸਵੇਰੇ ਛੇਤੀ ਉੱਠ ਕੇ ਤੂੰ ਜਿਹੜਾ ਯੋਗਾ ਕਰਦੀ ਆ ਉਹਦੇ ਨਾਲ ਤੂੰ ਕੀ ਖੱਟ ਲਿਆ? ਹਾਏ ਜੀ, ਮੈਂ YouTube ਤੇ ਦੇਖਿਆ ਆ, ਜਿਹੜਾ ਬੰਦਾ ਸਵੇਰੇ ਸਵੇਰੇ ਉੱਠ ਕੇ ਯੋਗਾ ਕਰਦਾ ਨਾ, ਉਹਦਾ ਦਿਮਾਗ 10 ਗੁਣਾ ਤੇਜ਼ ਚੱਲਦਾ ਆ। ਤੇਰਾ ਦਿਮਾਗ ਜ਼ੀਰੋ ਆ, ਉਹਨੂੰ ਜਿੰਨੀ ਮਰਜ਼ੀ ਗੁਣਾ ਕਰ ਲਾ, ਰਹਿਣਾ ਜ਼ੀਰੋ ਹੀ ਆ। ਨਾ ਤੂੰ ਸਹੁੰ ਖਾਦੀ ਆ ਕਿ ਮੈਨੂੰ ਰੋਟੀ ਖਵਾਉਣ ਤੋਂ ਪਹਿਲਾਂ ਮੇਰੇ ਨਾਲ ਬਹਿਸ ਕਰਨੀ ਆ। ਹਾਂ ਖਾਦੀ ਆ, ਨਾਲੇ ਕੱਲ ਜਿਹੜੀ ਗੋਭੀ ਲੈ ਕੇ ਆਈ ਸੀ ਨਾ, ਉਹ ਚ ਕੀੜਾ ਨਿਕਲਿਆ ਆ। ਇਹ ਤਾਂ ਕਿਸਮਤ ਦੀ ਗੱਲ ਆ, ਅੱਜ ਗੋਭੀ ਚੋਂ ਕੀੜਾ ਨਿਕਲਿਆ, ਹੋ ਸਕਦਾ ਕੱਲ ਨੂੰ ਗੋਭੀ ਚੋਂ ਗੱਡੀ ਨਿਕਲ ਜੇ। ਹਾਏ ਰੱਬਾ, ਤੁਹਾਡੇ ਸਿਰ ਦਾ ਤੇ ਮੈਨੂੰ ਪਤਾ ਨਹੀਂ, ਪਰ ਤੁਹਾਡੇ ਨਾਲ ਮਗਜ ਖਪਾਈ ਕਰਕੇ ਨਾ ਮੇਰਾ ਸਿਰ ਫਟਣ ਲੱਗ ਪੈਂਦਾ ਆ। ਮੇਰੀ ਨਾਨੀ ਸਹੀ ਕਹਿੰਦੀ ਸੀ, ਇਹ ਜਿਹੜਾ ਬੰਦਾ ਤੂੰ ਚੁਣਿਆ ਨਾ, ਇਹ ਬਿਲਕੁਲ ਸਹੀ ਨਹੀਂ ਤੇਰੇ ਵਾਸਤੇ। ਮੈਂ ਹੀ ਜਿੱਤੇ ਅੜੀ ਸੀ ਕਿ ਵਿਆਹ ਕਰਾਉਣਾ ਤੇ ਤੁਹਾਡੇ ਨਾਲ। ਐ ਤਾਂ ਮੇਰੀ ਨਾਨੀ ਵੀ ਕਹਿੰਦੀ ਸੀ ਕਿ ਪੁੱਤ ਤੈਨੂੰ ਜਨਾਨੀ ਬਹੁਤ ਖੁਸ਼ ਰੱਖੂਗੀ, ਬਸ਼ਰਤੇ ਜਨਾਨੀ ਕਿਸੇ ਹੋਰ ਦੀ ਹੋਵੇ। ਇਹ ਪਹਿਲੀ ਗੱਲ ਤੇ ਨਾਨੀ ਨੇ ਕਹੀ ਹੋਏਗੀ, ਪਰ ਦੂਜੀ ਗੱਲ ਤੁਸੀਂ ਆਪਣੇ ਕੋਲੋਂ ਜੋੜੀ ਆ। ਮੈਂ ਨਹੀਂ ਰਹਿੰਦੀ ਇੱਥੇ, ਮੈਂ ਚੱਲੀ ਪੇਕੇ। ਤੇਰਾ ਹਾਲ ਨਾ DMU ਗੱਡੀ ਵਾਲਾ। ਉਹ ਕਿਵੇਂ? ਜਿਵੇਂ ਜਾਨੀ ਐ ਉਵੇਂ ਵਾਪਸ ਆ ਜਾਨੀ ਐ। ਅਗਲੇ ਰੱਖਦੇ ਤਾਂ ਨਹੀਂ? ਅਗਲੇ ਤਾਂ ਨਹੀਂ ਰੱਖਦੇ, ਉਹਨਾਂ ਰਿਸ਼ਤਿਆਂ ਦੀ ਕਦਰ ਹੈ ਜੋ ਕਿ ਤੁਹਾਨੂੰ ਤੇ ਹੈ ਨਹੀਂ। ਜਾਓ ਦਫ਼ਤਰ ਚਲ ਜਾਓ, 2-3 ਬੰਦੇ ਤੁਹਾਨੂੰ ਮਿਲਣ ਆਏ ਆ। ਪੈਸੇ ਵਾਪਸ ਲੈਣ ਵਾਲੇ ਆਏ ਹੋਣੇ, ਤੂੰ ਉਹਨਾਂ ਨੂੰ ਕਹਿ ਦੇ ਨਾ ਮੈਂ ਸੁੱਤਾ ਪਿਆ। ਉਹ ਨਹੀਂ, ਨਵੇਂ ਮੂੰਹ ਆ। ਅੱਛਾ, ਫੇਰ ਤਾਂ ਕੋਈ ਸਲਾਹ ਲੈਣ ਵਾਲੇ ਹੋਣੇ ਆ। ਸਾਲਾ ਇੰਨਾ ਸਿਆਣਾ ਹੋਣਾ ਵੀ ਗੁਨਾਹ ਹੀ ਆ। ਸਤਿ ਸ਼੍ਰੀ ਅਕਾਲ ਜੀ। 12ਵੀਂ ਦਾ ਨਤੀਜਾ ਤੇ ਅਫਸਰਾਂ ਦਾ ਜੀਜਾ ਦੋਵੇਂ ਮੱਤ ਮਾਰ ਲੈਂਦੇ ਆ। ਸਹੀ ਕਿਹਾ ਨਾ? ਹਾਂਜੀ ਜਵਾਂ ਜੀ ਜਵਾਂ, ਬਿਲकुल क्या ही बात कही है जी। क्या बात है जी। ਹਾਂਜੀ ਦੱਸੋ, ਜੰਗ ਬਹਾਦਰ ਸਿੰਘ ਦੇ ਘਰ ਕਿਵੇਂ ਆਉਣਾ ਹੋਇਆ? कुछ खास नहीं जी, बस थोड़े वर्गी रब्बी रूह दे दर्शन करन आ गए जी ਆਪਾਂ ਤਾਂ। ਹਾਂਜੀ ਦਰਸ਼ਨ? ਚਾਹ ਪਾਣੀ ਲਓਗੇ? ਚਾਹ ਪਾਣੀ ਤਾਂ ਨਹੀਂ, ਰੋਟੀ ਖਾ ਲਾਂਗੇ ਜੀ। ਕੱਲ ਦੀ ਰੋਟੀ ਖਾ ਲਓਗੇ? ਹਾਂਜੀ ਖਾ ਲਾਂਗੇ ਜੀ। ਫਿਰ ਕੱਲ ਆ ਜਿਓ। ਰੋਟੀ ਦਾ ਛੱਡੋ ਹੀ, ਤੁਸੀਂ ਮੈਂ ਤੁਹਾਡੇ ਬਾਰੇ ਬੜਾ ਸੁਣਿਆ। ਵੈਸੇ ਤਾਂ ਜੀ ਅਕਸਰ ਹੀ ਲੋਕ ਮੇਰੇ ਮੂੰਹ ਤੇ ਕਹਿ ਜਾਂਦੇ ਆ ਕਿ ਜੰਗ ਬਹਾਦਰ ਜੀ ਤੁਹਾਡੀ ਤਾਰੀਫ ਲਈ ਸਾਡੇ ਕੋਲ ਸ਼ਬਦ ਨਹੀਂ, ਪਰ ਤੁਸੀਂ ਕੀ ਸੁਣਿਆ? ਆਹੀ ਜੀ ਕਿ ਤੁਹਾਡੇ ਸਾਲੇ ਤੁਹਾਡੀ ਕਹੀ ਨਹੀਂ ਮੋੜਦੇ। ਕਹੀ ਮੁੜਵਾ ਕੇ ਆਪਾਂ ਲੈਣਾ ਕੀ ਆ? ਆਪਾਂ ਕਿਹੜਾ ਖੇਤੀ ਕਰਦੇ ਆ? ਜੰਗ ਬਹਾਦਰ ਸਾਹਿਬ ਜੀ, ਖੇਤ ਵਾਲੀ ਕਹੀ ਨਹੀਂ, ਇਹਨਾਂ ਦੇ ਕਹਿਣ ਦਾ ਮਤਲਬ ਹੈ ਬਈ ਤੁਹਾਡੇ ਸਾਲੇ ਤੁਹਾਡਾ ਕਿਹਾ ਨਹੀਂ ਮੋੜਦੇ। ਐ ਕਿਵੇਂ ਕਿਹਾ ਮੋੜ ਦੇਣਗੇ ਸਾਲੇ? ਮੈਂ ਉਹਨਾਂ ਦੀ ਭੈਣ ਨਹੀਂ ਵਾਪਸ ਮੋੜ ਦੂੰਗਾ। ਬਸ ਐਸੇ ਕਰਕੇ ਐਸੇ ਉਮੀਦ ਚ ਆਏ ਆ ਜੀ ਤੁਹਾਡੇ ਕੋਲੇ। ਹਾਂਜੀ ਬਾਜੀ, ਮੇਰੇ ਮੁੰਡੇ ਦਾ ਭਵਿੱਖ ਵੀ ਤੁਹਾਡੇ ਇਹਨਾਂ ਹੱਥਾਂ 'ਚ ਹੀ ਆ, ਤੇ ਕਹਿੰਦੇ ਜਿੰਨਾ ਹੱਥਾਂ 'ਚ ਭਵਿੱਖ ਹੋਵੇ ਨਾ, ਉਹ ਰੱਬ ਵਰਗਾ ਹੀ ਹੁੰਦਾ ਆ, ਤੇ ਤੁਸੀਂ ਸਾਡੇ ਵਾਸਤੇ ਰੱਬ ਹੀ ਹੋ ਜੀ। ਜੀ ਤੇ ਜੰਗ ਬਹਾਦਰ ਸਾਹਿਬ ਜੀ, ਮੇਰੀ ਜ਼ਮੀਨ ਦਾ ਰੌਲਾ ਵੀ ਤੁਸੀਂ ਨਿਬੇੜ ਸਕਦੇ ਹੋ। ਇਹਨਾਂ ਤੋਂ ਪਹਿਲਾਂ ਮੇਰਾ ਇੱਕ ਨਿੱਕਾ ਜਿਹਾ ਲੋਨ ਕਰਾ ਦਿਓ ਜੀ। ਮੈਂ ਪੰਪ ਵਾਲੀ ਛੱਡ ਦੋ, ਪੰਪ ਮੈਂ ਇਹਨਾਂ ਤੋਂ ਵੀ ਵੱਡੇ ਦੇ ਦੂੰ। ਤੁਸੀਂ ਸਾਰਿਆਂ ਨੇ 1% ਵੀ ਟੈਨਸ਼ਨ ਨਹੀਂ ਲੈਣੀ। ਸਵੇਰੇ ਦੁਪਹਿਰੇ ਸ਼ਾਮ ਹੋ ਜਾਏਗਾ ਆਪਕਾ ਕੰਮ। ਬਸ ਮੈਨੂੰ ਸਵੇਰੇ ਘਰੋਂ ਚੱਕ ਲਿਓ। ਮੈਂ ਆਪਣੀ ਪਰਸਨਲ ਮਰਸੀਡੀਜ਼ ਤੁਹਾਨੂੰ ਪਿਕ ਕਰ ਲੂੰਗਾ ਜੀ। ਮਰਸੀਡੀਜ਼ ਪੈਟਰੋਲ ਤੇ ਜਾਂ ਡੀਜ਼ਲ ਤੇ? ਕਿਸ਼ਤਾਂ ਤੇ ਆ ਵੀਰ। ਉਹ ਭਰਾਵੋ, ਪਹਿਲਾਂ ਜਿਹੜਾ ਕੰਮ ਕਰਾਉਣਾ ਆ ਉਹ ਤਾਂ ਕਰਾ ਲਓ ਜੀ। ਭਾਜੀ ਮੈਂ ਕਿਹੜੇ ਮੂੰਹ ਨਾਲ ਤੁਹਾਡਾ ਧੰਨਵਾਦ ਕਰਾਂ ਜੀ? ਇਸੇ ਮੂੰਹ ਨਾਲ ਧੰਨਵਾਦ ਕਰੇਗਾ ਜਾਂ ਧੰਨਵਾਦ ਕਰਨ ਲਈ ਘਰੋਂ ਹੋਰ ਮੂੰਹ ਲੈ ਕੇ ਆਇਆ? ਸਹੀ ਕਰੋ ਧੰਨਵਾਦ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ, ਧੰਨਵਾਦ। ਬਹੁਤ ਬਹੁਤ ਧੰਨਵਾਦ ਮਾਲਿਕ ਤੁਹਾਡਾ। ਹੁਣ ਜਿਵੇਂ ਮੈਂ ਕਿਹਾ ਸੀ, ਸਵੇਰੇ ਦੁਪਹਿਰੇ ਸ਼ਾਮ ਜੀਜਾ ਜੀ ਕਰਨਗੇ ਸਭ ਕੇ ਅੜੇ ਹੋਏ ਕੰਮ। ਸਾਲਿਓ ਵਾਹ ਵਾਹ ਕਰੋ। ਵਾਹ 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 ਜੀ ਵਾਹ। ਇੱਕ ਹੋਰ ਜੀ ਜੀ ਜੀ। ਜੀਜਾ ਜੀ ਤੋਪ, ਤੁਹਾਡੀ ਹੋਪ। ਵਾਹ 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 ਜੀ, ਵਾਹ 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 ਵਾਹ, ਕੀ ਬਾਤ ਹੈ। ਬੱਚਿਓ, ਇਹ ਦੌੜ ਨਹੀਂ ਹੈ, ਇਹ ਜ਼ਿੰਦਗੀ ਦੀ ਦੌੜ ਹੈ। ਇਸ ਤਰ੍ਹਾਂ ਦੌੜੋ ਜਿਵੇਂ ਤੁਹਾਡੇ ਪਿੱਛੇ ਆਧਾਰ ਲੈਣ ਵਾਲਾ ਪਿਆ ਹੋਵੇ, ਠੀਕ ਹੈ? ਹਾਂ ਬਈ ਸਾਲਿਆ। ਜੀਜਾ ਜੀ ਤੁਸੀਂ? ਨਾ ਮੈਂ ਕਿੱਥੇ? ਇਹ ਮੇਰਾ ਮਤਲਬ ਤੁਸੀਂ ਕਿਵੇਂ ਆਏ? ਕਾਰ ਤੇ, ਜਿਹੜੀ ਤੁਸੀਂ ਮੈਨੂੰ ਦਾਜ 'ਚ ਨਹੀਂ ਦਿੱਤੀ। ਨਹੀਂ, ਮੇਰਾ ਮਤਲਬ ਤੁਸੀਂ ਦੱਸਿਆ ਹੀ ਨਹੀਂ ਆਉਣ ਲੱਗੇ। ਜੀਜਾ ਤੇ ਮੌਤ ਬਿਨਾਂ ਦੱਸੇ ਹੀ ਆਉਂਦੇ ਆ। ਇਹੋ ਜੀ ਗੱਲ ਨਹੀਂ ਜੀਜਾ ਜੀ, ਮੌਤ ਤਾਂ ਮਾੜਾ ਮੋਟਾ ਦੱਸ ਕੇ ਹੀ ਆਉਂਦੀ ਹੈ।
ਨਹੀਂ ਮੇਰਾ ਮਤਲਬ ਵੈਲਕਮ ਜੀਜਾ ਜੀ, ਵੈਲਕਮ। ਓਏ ਤੁਸੀਂ ਕਿਵੇਂ ਹੋਏ? ਜੀਜਾ ਹੀ ਨਾ ਆਏ ਆ। ਮੈਂ ਸੁਣਿਆ ਤੂੰ ਇਹਨਾਂ ਦੇ ਮੁੰਡੇ ਨੂੰ ਟੀਮ ਚੋਂ ਕੱਢਤਾ। ਟੀਮ ਚੋਂ ਨਹੀਂ, ਮੈਂ ਤਾਂ ਇਹਨੂੰ ਦੇਸ਼ ਚੋਂ ਕੱਢਣ ਨੂੰ ਫਿਰਦਾ। ਐਡਾ ਨੱਲਾ ਜਵਾਕ ਮੈਂ ਨਹੀਂ ਵੇਖਿਆ ਜਿਹੜਾ ਪੜ੍ਹਾਈ 'ਚ ਵੀ ਨਲਾਇਕ ਆ, ਖੇਡਾਂ 'ਚ ਵੀ ਨਲਾਇਕ ਆ। ਗੋਲਾ ਜਾ ਖਾ ਖਾ ਕੇ ਚੌਰਸ ਹੁੰਦਾ ਜਾਂਦਾ, ਮੋਟਾ ਜਾ। ਮੋਟਾ ਕਿਹਨੂੰ ਕਿਹਾ ਓਏ? ਇਹਨੂੰ ਹੀ ਕਿਹਾ। ਕੱਲ ਨੂੰ ਮੈਨੂੰ ਮੋਟਾ ਕਹੇਗਾ। ਹਾਂ ਤੇ ਤੁਸੀਂ ਮੇਰੇ ਅੰਡਰ ਆ ਕੇ ਫਿੱਟ ਹੋ ਜਾਓ ਨਾ। ਓਏ ਤੂੰ ਮੈਨੂੰ ਅਨਫਿਟ ਕਹਿਣ ਵਾਲਾ ਕੌਣ ਓਏ? ਮੈਂ ਜਰਨਲ ਕੋਚ। ਤਾਂ ਮੈਂ ਏਸੀ ਕੋਚ। ਉਹ ਮੈਂ ਰੇਲ ਗੱਡੀ ਦੀ ਗੱਲ ਨਹੀਂ ਕਰਦਾ ਜੀਜਾ ਜੀ। ਜਰਨਲ ਕੋਚ ਹੁੰਦਾ ਜਿਹੜਾ ਸਾਰੀਆਂ ਖੇਡਾਂ ਖਿਡਾ ਦੇਵੇ। ਪਤਾ ਮੈਨੂੰ, ਕੋਚ ਉਹੀ ਬਣਦਾ ਜਿਹਨੂੰ ਕੋਈ ਖੇਡ ਖੇਡਣੀ ਨਹੀਂ ਆਉਂਦੀ। ਓਏ ਸਾਲਿਆ, ਆਪ ਤੂੰ ਕਦੇ ਮਹੱਲਾ ਨਹੀਂ ਖੇਡਿਆ, ਲੋਕਾਂ ਨੂੰ ਸਟੇਟ ਖਿਡਾਉਂਦਾ ਫਿਰਦਾ। ਜੀਜਾ ਜੀ 4 ਬੰਦੇ ਆਏ, ਮੜਾ ਹਿਸਾਬ ਨਾਲ ਬੋਲੋ। ਮੈਂ ਡੀਪੀ ਆ। ਮੈਂ ਜੇ ਆ। ਇਹ ਕਿਹੜੀ ਪੋਸਟ ਹੋਈ? ਜੀਜਾ ਜੀ। ਨਾਲੇ ਸਾਲਿਆ, ਮੈਂ ਅਨਫਿਟ ਹੋ ਕੇ ਵੀ ਜੀਜਾ ਤੇ ਤੂੰ ਸਾਲਿਆ ਫਿੱਟ ਹੋ ਕੇ ਵੀ ਸਾਲਾ ਹੀ ਆ। ਨਾਲੇ ਕਿਹੜਾ ਫਿੱਟ ਸਾਲਿਆ, ਘੁਲ ਕੇ ਦੇਖ ਲੈ, ਤੈਨੂੰ ਤਾਂ ਸਾਲਿਆ ਮੈਂ ਮਿੱਧ ਕੇ ਹੀ ਮਾਰ ਦੂੰ। ਮਿੱਧ ਕੇ ਤਾਂ ਮਾਰ ਦੋਗੇ, ਪਰ ਇਹ ਚ ਮਹਾਨ ਗੱਲ ਕਿਹੜੀ ਹੈ? ਮਹਾਨ ਗੱਲ ਦੱਸਾਂ? ਹਾਂਜੀ। ਇਹਨਾਂ ਦੇ ਮੁੰਡੇ ਨੂੰ ਟੀਮ 'ਚ ਰੱਖ। ਜੀਜਾ ਜੀ ਇਹਦਾ ਟਰੈਕ ਰਿਕਾਰਡ ਬਹੁਤ ਮਾੜਾ ਹੈ। ਮੈਂ ਇਹਨੂੰ ਨਹੀਂ ਰੱਖ ਸਕਦਾ ਟੀਮ 'ਚ, ਭੱਜਦਾ ਹੀ ਨਹੀਂ। ਮਰਦ ਬੱਚਾ ਹੈ, ਜਿੱਥੇ ਖੜ ਗਿਆ ਸੋ ਖੜ ਗਿਆ। ਤੁਹਾਡੇ ਵਾਂਗੂ ਨਹੀਂ ਜਿਹੜੇ ਜੀਜਾ ਦੇਖ ਕੇ ਭੱਜ ਜਾਂਦੇ ਆ। ਮਰਦ ਬੱਚਾ ਹੈ। ਨਾਲੇ ਪਿਛਲੀ ਵਾਰ ਇਹਨੇ 7 ਗੋਲ ਕੀਤੇ, ਕੱਲੇ ਨੇ 7 ਕੀਤੇ ਤਾਂ ਹੈ, ਪਰ ਕੀਤੇ ਆਪਦੇ ਪਾਲੇ 'ਚ ਹੀ ਹੈ। ਵਿਰੋਧੀਆਂ ਦੀ ਟੀਮ ਵਿਹਲੀ ਖੜੀ ਹੱਸਦੀ ਰਹੀ। ਇਹ ਮਾਂ ਦਾ ਸ਼ੇਰ ਆਪਦੇ ਪਾਲੇ 'ਚ ਹੀ ਗੋਲ ਕਰੀ ਗਿਆ। ਇਸ ਸ਼ੇਰ ਕਰਕੇ ਸਾਡੀ ਆਪਣੀ ਟੀਮ 9-0 ਨਾਲ ਹਾਰੀ ਹੈ। ਤੁਸੀਂ ਮੈਨੂੰ ਦੱਸੋ, ਇਹਦਾ ਮੈਂ ਕੁਝ ਕਰ ਸਕਦਾ? ਬਣਾਉਣਾ ਇਹਨੂੰ ਇਹਨਾਂ ਨੇ ਮੈਸੀ। ਉਹ ਨਹੀਂ ਜੀ, ਅਸੀਂ ਆਪਣਾ ਮੁੰਡਾ 9-11 ਬਣਾਉਣਾ, 9-11। ਓਏ ਮੈਂ ਟਰੈਕਟਰ ਦੀ ਗੱਲ ਨਹੀਂ ਕਰਦਾ, ਓਏ ਪਲੇਅਰ ਆ ਮੈਸੀ। ਉਹ ਕੋਈ ਗੱਲ ਨਹੀਂ ਜੀ, ਜੋ ਤੁਹਾਨੂੰ ਚੰਗਾ ਲੱਗਦਾ ਉਹ ਬਣਾ ਲਓ। ਸਾਡਾ ਮੁੰਡਾ ਇੰਟੈਲੀਜੈਂਟ ਬਹੁਤ ਆ। ਅੱਛਾ, ਬਹੁਤ ਇੰਟੈਲੀਜੈਂਟ। ਜੀਜਾ ਜੀ ਪੁੱਛੋ ਇਹਨੂੰ, ਚੰਨ ਤੇ ਪਹਿਲਾ ਕਦਮ ਕਿਹਨੇ ਧਰਿਆ ਸੀ? ਨੀਲ ਆਰਮਸਟ੍ਰੌਂਗ ਜੀ। ਤੇ ਦੂਜਾ? ਦੂਜਾ ਉਹ ਸਾਲਿਆ ਦੂਜਾ ਵੀ ਉਹਨੇ ਹੀ ਧਰਿਆ ਹੋਣਾ। ਉਹ ਕਿਹੜਾ ਲੰਗੜਾ ਸੀ? ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਮੈਂ ਇਕੱਲਾ ਹੀ ਟੀਮ ਨੂੰ ਜਿਤਾ ਦਿੰਦਾ ਸੀ। ਕਿਉਂਕਿ ਉਦੋਂ ਕੋਚ ਵਧੀਆ ਹੁੰਦੇ ਸੀ, ਤੇਰੇ ਵਾਂਗੂ ਨੱਲੇ ਕੋਚ ਨਹੀਂ ਹੁੰਦੇ ਸੀ। ਉਹ ਜੀ ਮੇਰੇ ਮੁੰਡੇ ਦੇ ਫਿਊਚਰ ਦਾ ਸਵਾਲ ਆ। ਸਿਰ ਬੱਚੇ ਦਾ ਫਿਊਚਰ ਆ? ਗੋਗੀ ਦਾ ਕੋਈ ਫਿਊਚਰ ਨਹੀਂ, ਗੋਗੀ ਦਾ ਕੋਈ ਫਿਊਚਰ ਨਹੀਂ, ਗੋਗੀ ਦਾ ਕੋਈ ਫਿਊਚਰ ਨਹੀਂ। ਗੋਗੀ ਦਾ ਸਿਰਫ ਜੀਜਾ ਹੈ। ਟੱਟੂ ਦਾ ਜੀਜਾ। ਉਹ ਤੁਸੀਂ ਜੀਜਾ ਯੂਨੀਅਨ ਦੇ ਪ੍ਰਧਾਨ ਬਣੇ ਫਿਰਦੇ ਹੋ, ਗੱਲ ਤੁਹਾਡੀ ਇੱਥੇ ਕੋਈ ਸੁਣਦਾ ਨਹੀਂ। ਉਹ ਪਿੰਡ 'ਚ ਕਿਸੇ ਦਾ ਪ੍ਰਾਹੁਣਾ ਛਿੱਕ ਮਾਰੇ ਨਾ, ਅੱਧਾ ਪਿੰਡ ਰੁਮਾਲ ਲੈ ਕੇ ਆ ਜਾਂਦਾ। ਇੱਥੇ ਪਿਛਲੇ 1.5 ਘੰਟੇ ਤੋਂ ਤੁਸੀਂ ਸੰਗ ਪਾੜਨ ਦੇ। ਉਹ ਤੁਹਾਡਾ ਸੰਗ ਖੁਸ਼ਕ ਹੋ ਗਿਆ, ਅਗਲੇ ਨੇ ਤੁਹਾਨੂੰ ਪਾਣੀ ਨਹੀਂ ਪੁੱਛਿਆ। ਗੱਲ ਸੁਣ ਓਏ, ਜਾਂ ਤਾਂ ਇਹਨੂੰ ਰੱਖ, ਨਹੀਂ ਤਾਂ ਆਪਣੀ ਭੈਣ ਰੱਖ। ਰੱਖ ਲੈਣਾ ਜੀ। ਭੈਣ? ਇਹਨੂੰ ਹੀ ਰੱਖ ਲੈਣਾ ਜੀ। ਸਿਰਫ ਰੱਖਣਾ ਨਹੀਂ ਹੈ, ਇਹਨੂੰ ਕਪਤਾਨ ਵੀ ਬਣਾਉਣਾ ਪੈਣਾ। ਕਪਤਾਨ ਵੀ ਬਣਾ ਦਿੰਨੇ ਜੀ। ਮੈਂ ਫਿਰ ਕੋਈ ਹੋਰ ਕੰਮ ਵੇਖਦਾ। ਆਲਾ ਜੀਜਾ, ਸਾਂਭ ਸੀਟੀਆਂ, ਸਾਲੇ ਕਰ ਚਲੇ ਸਰਦਾਰੀ। ਹਾਂਜੀ ਸਰ, ਹਾਊ ਕੈਨ ਆਈ ਹੈਲਪ ਯੂ? ਮੈਂ ਵਧੀਆ, ਤੁਸੀਂ ਸੁਣਾਓ। ਉਹ ਨਹੀਂ ਭਾਜੀ, ਉਹ ਤੁਹਾਨੂੰ ਪੁੱਛ ਰਹੀ ਮੈਂ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹਾਂ। ਮੇਰੀ ਨਾ ਜੀ ਪਿੱਠ 'ਚ ਖੁਰਕ ਬਹੁਤ ਹੁੰਦੀ ਹੈ ਤੇ ਮੇਰਾ ਹੱਥ ਨਹੀਂ ਪਹੁੰਚਦਾ। ਜੇ ਤੁਸੀਂ ਆ ਤਿੱਖੇ ਨੋਹਾਂ ਨਾਲ ਪਿੱਛੇ ਖੁਰਕ ਕਰ ਦੋ ਨਾ, ਨਜ਼ਾਰਾ ਆ ਜੇ। ਇਲਿਟਰੇਟ। 5 ਰੁਪਏ ਦੀ ਇੱਕ। ਕੀ? ਇੱਟ ਦਾ ਰੇਟ 5 ਰੁਪਏ ਦੀ ਇੱਕ, 5000 ਦੀਆਂ 1000। ਉਹ ਤੁਸੀਂ ਛੱਡੋ ਜੀ, ਤੁਸੀਂ ਮੈਨੇਜਰ ਸਾਹਿਬ ਨੂੰ ਬੁਲਾਓ ਪਲੀਜ਼। ਮੈਨੇਜਰ ਸਾਹਿਬ? ਉਹ ਹਟ ਓਏ। ਉਹ ਮੈਡਮ, ਉਹ ਮੇਰੇ ਸਾਲੇ ਮੈਨੇਜਰ ਨੂੰ ਬੁਲਾਓ। ਸਰ ਤਮੀਜ਼ ਨਾਲ ਗੱਲ ਕਰੋ। ਹਾਂ, ਤਮੀਜ਼ ਨੂੰ ਬੁਲਾ ਲਓ, ਉਹਨਾਂ ਗੱਲ ਕਰ ਲੈਣੇ ਆ। ਮੈਨੇਜਰ ਸਾਹਿਬ ਸਿਟੀ ਦੇ ਦੌਰੇ ਤੇ ਗਏ ਨੇ ਫॉर ਰਿਕਵਰੀ ਪਰਪਸਸ। ਉਹ ਅੱਧੇ ਘੰਟੇ ਤੱਕ ਆਉਣਗੇ, ਤੁਸੀਂ ਤਦੋਂ ਤੱਕ ਵੇਟ ਕਰੋ। ਵੇਟ ਮੇਰਾ ਕੀਤਾ ਹੋਇਆ ਪੂਰਾ 125 ਕਿਲੋ ਆ। ਤੂੰ ਬਸ ਉਹਨੂੰ ਫੋਨ ਕਰਕੇ ਇਹ ਕਹਿ ਕਿ ਉਹਦੇ ਜੀਜਾ ਜੀ ਜੰਗ ਬਹਾਦਰ ਜੀ ਆਏ ਨੇ। ਉਹਨੂੰ ਦੌਰਾ ਕਰਦੇ ਨੂੰ ਦੌਰਾ ਨਾ ਪੈ ਜੇ ਨਾ, ਤਾਂ ਮੈਨੂੰ ਜੀਜਾ ਜੀ ਕਿਹਨੇ ਕਹਿਣਾ? ਸਹੀ ਗੱਲ ਹੈ ਜੀ। ਵੇਟ। ਸਰ ਕੋਈ ਜੀਜਾ ਜੰਗ ਬਹਾਦਰ ਜੀ ਆਏ ਨੇ। ਸਤਿ ਸ਼੍ਰੀ ਅਕਾਲ ਜੀਜਾ ਜੀ, ਸਤਿ ਸ਼੍ਰੀ ਅਕਾਲ। ਸੌਰੀ ਮੈਂ ਲੇਟ ਹੋ ਗਿਆ। ਤੁਸੀਂ ਇੱਥੇ ਖੜੇ ਹੋ? ਆਪਾਂ ਅੰਦਰ ਬੈਠ ਕੇ ਗੱਲ ਕਰਦੇ ਹਾਂ। ਅੰਦਰ ਜਾਣ ਜੋਗਾ ਇਹਨੇ ਮੈਨੂੰ ਛੱਡਿਆ ਕਿੱਥੇ ਆ? ਆ ਤੇਰੀ ਅਸਿਸਟੈਂਟ ਨੇ ਮੇਰੀ ਬੇਇੱਜ਼ਤੀ ਕੀਤੀ ਆ। ਅੱਛਾ ਜੀ। ਰੀਤੂ ਜੀ, ਤੁਹਾਨੂੰ ਆਪਦੀ ਨੌਕਰੀ ਪਿਆਰੀ ਹੈ ਨਾ? ਸੌਰੀ ਕਹੋ ਜੀਜਾ ਜੀ। ਅੱਛਾ, ਇਹ ਤੁਹਾਡੇ ਸੱਚੀ ਜੀਜਾ ਜੀ ਨੇ ਤੇ ਤੁਸੀਂ ਇਹਨਾਂ ਦੇ ਸਾਲੇ ਮੈਨੇਜਰ ਹੋ? ਮੈਨੂੰ ਲੱਗਿਆ ਤੁਹਾਨੂੰ ਗਾਲ ਕੱਢ ਰਹੇ ਨੇ। ਸੌਰੀ ਜੀਜਾ ਜੀ। ਕੁੜੀਏ, ਤੂੰ ਮੈਨੂੰ ਹਲਕੇ 'ਚ ਲੈ ਰਹੀ ਸੀ। ਜੀਜਾ ਜੀ ਠੰਡੇ ਦਿਮਾਗ ਨਾਲ ਸੋਚੋ, ਤੁਹਾਨੂੰ ਕੋਈ ਹਲਕੇ 'ਚ ਲੈ ਸਕਦਾ? ਸੌਰੀ ਜੀਜਾ ਜੀ, ਪਲੀਜ਼ ਆਓ, ਤੁਸੀਂ ਆਓ। ਵੈਲਕਮ। ਕਿਉਂ ਪੈ ਗਿਆ ਨਾ ਦੌਰਾ? ਹਾਂਜੀ। ਜੀਜਾ ਜੀ ਆਓ, ਆਪਾਂ ਅੰਦਰ ਬੈਠ ਕੇ ਗੱਲ ਕਰਦੇ ਹਾਂ। ਚਲੋ ਆਓ ਆਓ। ਚਲੋ ਆ ਜਾਓ।
ਜੀਜਾ ਜੀ ਤੁਸੀਂ ਆਪ ਆਉਣ ਦੀ ਖੇਚਲ ਕਿਉਂ ਕੀਤੀ? ਜੇ ਕੋਈ ਬੈਂਕ 'ਚ ਕੰਮ ਸੀ ਤੁਸੀਂ ਮੈਨੂੰ ਦੱਸ ਦੇ, ਮੈਂ ਸਟਾਫ ਭੇਜ ਦਿੰਦਾ। ਛਿੱਕੂ ਦਾ ਸਟਾਫ ਆ ਤੇਰਾ? ਆ ਤੇਰੀ ਅਸਿਸਟੈਂਟ ਨੂੰ ਤਾਂ ਪਤਾ ਨਹੀਂ ਕਿ ਮੈਂ ਤੇਰਾ ਜੀਜਾ। ਨਾਲੇ ਕਾਹਦਾ ਬੈਂਕ, ਘਰ ਦੇ ਬੰਦਿਆਂ ਨੂੰ ਲੋਨ ਨਹੀਂ ਦਿੰਦੇ। ਤੁਹਾਨੂੰ ਲੋਨ ਦੀ ਲੋੜ ਹੈ? ਮੈਨੂੰ ਨਹੀਂ, ਭਾਈ ਸਾਹਿਬ ਨੂੰ ਚਾਹੀਦਾ। ਹਾਂਜੀ ਇਹ ਚੋਰ ਹੈ। ਕਿੱਥੇ ਕਰਦਾ ਬਾਈ ਤੂੰ ਚੋਰੀ? ਮੈਂ ਕਰ ਜਾ ਕੇ ਜੀ। ਕਰ ਨਾ, ਹਾਂਜੀ। ਤਾਂ ਘਰ ਦਾ ਹੀ ਬੰਦਾ ਹੋਇਆ ਨਾ। ਜੀਜਾ ਜੀ ਜੇ ਮੈਨੂੰ ਲੋਨ ਦੇਤਾ ਕੱਲ ਨੂੰ ਮੁੱਕਰ ਗਿਆ, ਮੈਂ ਕਿਹਦੀ ਮਾਂ ਨੂੰ ਮਾਸੀ ਕਹੂੰ? ਨਹੀਂ ਮੁੱਕਰਦਾ। ਇਹਦੀ ਸ਼ਕਲ ਨਾਲ ਦੇਖ ਕਿੰਨਾ ਸ਼ਰੀਫ ਆਦਮੀ ਲੱਗਦਾ। ਮੈਂ ਮੰਨਿਆ ਜੀ ਮੈਂ ਚੋਰ ਹਾਂ, ਪਰ ਮੈਂ ਬਹੁਤ ਇਮਾਨਦਾਰ ਚੋਰ ਹਾਂ। ਹਾਂ ਚੱਲ ਓਏ, ਵੱਡਾ ਇਮਾਨਦਾਰੀ ਦਾ। ਉਹ ਤੁਹਾਡੇ ਵਰਗਿਆਂ ਕਰਕੇ ਨਾ ਬੈਂਕ 'ਚ ਪੈਨਾਂ ਨੂੰ ਰੱਸੀਆਂ ਬੰਨਣੇ ਪੈਂਦੀਆਂ ਨੇ। ਉਹ ਪੈਨ ਕਿੱਥੇ ਹੈ? ਇਹ ਰਿਹਾ ਜੀ ਲੈ ਆ ਸਾਹਮਣੇ ਤਾਂ ਚੱਕ ਲਿਆ ਜੀਜਾ ਜੀ, ਦੇਖ ਲਓ ਸਬੂਤ ਇਮਾਨਦਾਰੀ। ਉਹ ਤੂੰ ਆ ਪੈਨ ਚੋਰੀ ਕਿਵੇਂ ਕੀਤਾ? ਉਹ ਭਾਈ ਛੱਡੋ, ਚੰਗੀ ਭਲੀ ਨੌਕਰੀ ਤੁਹਾਡੇ ਕੋਲੇ, ਇਹ ਸਭ ਸਿੱਕੇ ਕੀ ਲੈਣਾ ਤੁਸੀਂ? ਉਹ ਮੈਂ ਤੈਨੂੰ ਦੱਸ ਪਤਾ ਦੂੰ। ਤੂੰ ਦੱਸ ਪਤਾ। ਜੀਜਾ ਜੀ ਪਿੰਡ ਤਲਵੰਡੀ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ। ਦੇਖਿਆ ਮੇਰਾ ਖੌਫ? ਹਾਂਜੀ ਸਾਲਾ ਆਪਦਾ ਪਤਾ ਦੱਸਣ ਲੱਗ ਗਿਆ। ਜੀਜਾ ਜੀ ਜੇ ਇਹਨੂੰ ਲੋਨ ਦੇਤਾ ਨਾ ਮੈਨੂੰ ਬੈਂਕ ਵਾਲਿਆਂ ਨੇ ਨੌਕਰੀ ਤੋਂ ਕੱਢ ਦੇਣਾ। ਬੈਂਕ ਵਾਲਿਆਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜੇ ਤੂੰ ਲੋਨ ਨਹੀਂ ਦਿੱਤਾ ਨਾ ਤੇਰੀ ਭੈਣ ਨੂੰ ਘਰੋਂ ਮੈਂ ਜ਼ਰੂਰ ਕੱਢ ਦੇਣਾ। ਕਿੰਨਾ ਲੋਨ ਚਾਹੀਦਾ? 2 ਲੱਖ। ਸ਼ਰਮ ਕਰ ਲੈ, 5-10 ਹਜ਼ਾਰ ਚਾਹੀਦਾ ਤਾਂ ਦੱਸ। 2 ਲੱਖ ਜੀਜਾ ਜੀ ਦੱਸੋ। 5-10 ਹਜ਼ਾਰ ਦੀ ਤਾਂ ਜੀਜਾ ਜੀ ਮੈਂ ਸਿਗਟਾਂ ਪੀ ਜਾਣੀਆਂ, ਇੰਨੇ ਚ ਮੇਰਾ ਕੀ ਬਣਨਾ? 2 ਲੱਖ ਚਾਹੀਦਾ। ਦੇ ਦੇ ਯਾਰ ਤੂੰ ਇਹਨੂੰ, ਇਹਨੇ ਕਾਮਯਾਬ ਹੋ ਜਾਣਾ। ਇਹਨੇ ਮੈਨੂੰ ਦੱਸਿਆ ਇਹਦੇ ਕੋਲ ਫੀਮ ਆ। ਸਕੀਮ ਹੈ ਜੀ। ਇੱਕੋ ਗੱਲ ਆ, ਹੁਣ ਤੂੰ ਮੈਨੂੰ ਐਂ ਦੱਸ, ਲੋਨ ਆਵੇ ਕਿ ਤੇਰੀ ਰੋਂਦੀ ਹੋਈ ਭੈਣ ਦਾ ਫੋਨ ਆਵੇ? ਆ ਲਓ ਜੀ, ਹੋਰ ਸੇਵਾ ਦੱਸੋ। ਚਾਹ ਮੰਗਾ ਲਓ। ਹੋਰ ਦੱਸੋ ਵੀਰ ਜੀ, ਕਿਵੇਂ ਆਉਣੇ ਹੋਏ ਸਾਡੇ ਗਰੀਬ ਖਾਨੇ 'ਚ? ਚੰਗੇ ਭਲੇ ਪਟਵਾਰ ਖਾਨੇ ਨੂੰ ਗਰੀਬ ਖਾਨਾ ਬਣਾ ਕੇ ਰੱਖਤਾ ਸਾਲੇ ਹਾਰੇ। ਨਾਲੇ ਮੈਂ ਸੁਣਿਆ ਤੂੰ ਲੋਕਾਂ ਨੂੰ ਕਹਿਨੀ ਫਿਰਦੀ ਆ ਕਿ ਬਿਮਾਰੀ ਤੇ ਪਟਵਾਰੀ ਤੋਂ ਰੱਬ ਬਚਾਏ। ਮੈਂ ਤਾਂ ਨਹੀਂ ਕਹਿੰਦੀ ਜੀ, ਸਿਆਣੇ ਹੀ ਕਹਿੰਦੇ ਆ ਤਾਂ। ਮੈਂ ਤਾਂ ਕਦੇ ਨਹੀਂ ਕਿਹਾ, ਤੇ ਮੇਰੇ ਤੋਂ ਵੱਧ ਸਿਆਣਾ ਕੌਣ ਹੋਊਗਾ? ਕੀ ਮਿਲਦਾ ਤੈਨੂੰ ਗਰੀਬਾਂ ਨਾਲ ਧੱਕਾ ਕਰਕੇ? ਵੀਰ ਜੀ ਪਰ ਇਹਦੇ ਕੋਲ ਜ਼ਮੀਨ ਹੀ ਹੈ ਨਹੀਂਗੀ। ਜ਼ਮੀਰ ਤਾਂ ਹੈ ਵੀਰ ਜੀ ਇਹਦੇ ਕੋਲ ਜ਼ਮੀਰ ਵੀ ਹੈ ਨਹੀਂਗੀ। ਕਮਾਲ ਕਰਦੇ ਹੋ ਮੈਡਮ ਜੀ, ਚੁੰਡੀ ਭੁਜੀਏ ਦੀ ਕੀ ਚੱਕ ਲਈ ਤੁਸੀਂ ਤਾਂ ਜ਼ਮੀਰਾਂ ਤੱਕ ਆ ਗਏ। ਉਹ ਨਾ ਭੁਜੀਆ ਤਾਂ ਇਹਨਾਂ ਨੂੰ ਜੀਜੇ ਤੋਂ ਵੀ ਪਿਆਰਾ। ਮੈਂ ਜਦੋਂ ਵੀ ਇਹਨਾਂ ਦੇ ਘਰ ਗਿਆ ਇਹਨਾਂ ਨੇ ਮੈਨੂੰ ਸ਼ਰਾਬ ਭੁਜੀਏ ਨਾਲ ਹੀ ਪਿਆਈ ਆ, ਕਦੇ ਚਿਕਨ ਨਹੀਂ ਖਵਾਇਆ। ਮੈਂ ਭੁਜੀਏ ਕਰਕੇ ਨਹੀਂ ਕਹਿ ਰਹੀ, ਇਹ ਮੈਨੂੰ ਰਿਸ਼ਵਤ ਦੇਣ ਨੂੰ ਫਿਰਦਾ ਸੀ ਤਾਂ ਕਹਿ ਰਹੀ ਆ ਬੇਜ਼ਮੀਰਾ। ਇਹਦੇ ਕੋਲ ਤਾਂ ਜ਼ਮੀਨ ਹੀ ਹੈ ਨਹੀਂਗੀ। ਭਾਈ ਜੀ ਜ਼ਮੀਨ ਹੈਗੀ ਆ ਮੇਰੇ ਕੋਲੇ। ਮੇਰੀ ਭਰਜਾਈ ਮੇਰੇ ਭਰਾ ਨੂੰ ਦੱਬੀ ਬੈਠੀ ਹੈ ਤੇ ਭਰਾ ਮੇਰੀ ਜ਼ਮੀਨ ਨੱਪੀ ਬੈਠਾ। ਬਕਵਾਸ ਕਰਦਾ ਇਹ, ਥੋੜੇ ਤੋਂ ਧੱਕਾ ਕਰਾਉਣ ਨੂੰ ਫਿਰਦਾ। ਇਹਦਾ ਮਤਲਬ ਮੈਂ ਇੱਥੇ ਧੱਕਾ ਕਰਨ ਆਇਆ? ਹਾਂ। ਇਹਦਾ ਮਤਲਬ ਮੈਂ ਧੱਕੇਬਾਜ਼ ਆ? ਨਹੀਂ ਬੀਬਾ ਇੱਕ ਵਾਰ ਧਿਆਨ ਨਾਲ ਮੇਰੇ ਵੱਲ ਦੇਖ, ਤੈਨੂੰ ਲੱਗਦਾ ਮੇਰਾ ਧੱਕਾ ਕੋਈ ਸਹਿਜੂ? ਨਾ ਰੱਬ ਹੀ ਵਿਚਾਰ। ਹਾਕਮ ਸਿੰਘ ਜੀ ਗਹਿਣੇ ਪਈ ਜ਼ਮੀਨ ਹੱਥੋਂ ਗਈ ਤਾਂ ਗਈ, ਇਹੀ ਪਿੰਡ ਦੀ ਰੀਤ ਆ। ਚਾਹੇ ਹੋਵੇ ਰੀਤ, ਚਾਹੇ ਹਰਪ੍ਰੀਤ, ਚਾਹੇ ਗੁਰਪ੍ਰੀਤ। ਪੰਮੀ ਜੇ ਤੂੰ ਮੇਰੀ ਗੱਲ ਨਾ ਮੰਨੀ ਤੇ ਮੇਰੇ ਤੋਂ ਕਤਰਾਈ ਕੰਨੀ ਤਾਂ ਸਭ ਸੇ ਸ਼ੁੱਧ ਦੇਸੀ ਹਨੀ। ਵਾਹ ਵਾਹ, ਇਹ ਕੀ ਗੱਲ ਬਣੀ? ਜੋ ਤੂੰ ਕੀਤੀ ਉਹ ਕੀ ਗੱਲ ਬਣੀ? ਦੇਖੋ ਜੀ ਗੱਲ ਬਣੀ ਚਾਹੇ ਨਾ ਬਣੀ, ਪਰ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ। ਤੇਰੀ ਮਾਂ ਦਾ ਸਿਰ ਹੁੰਦੀ ਆ। ਐਨੇ ਏਕੜ ਜ਼ਮੀਨ ਸੀ ਤੇਰੇ ਕੋਲ, ਤੇਰੀ ਮਾਂ ਐਨੀ ਕੁ ਰਹਿ ਗਈ, ਕਿੱਥੇ ਵੇਚ ਕੇ ਖਾ ਗਿਆ? ਤੁਸੀਂ ਇਹਨੂੰ ਪੁੱਛੋ ਕੀ ਕੀਤਾ ਇਹਨੇ ਪੈਸਿਆਂ ਦਾ। ਹਾਂ ਬਈ ਕੀ ਕੀਤਾ ਪੈਸਿਆਂ ਦਾ? ਬਾਈ ਉਹ ਜਿਹੜੇ 26 ਸੈਕਟਰ ਦੇ ਵਿੱਚ ਕਲੱਬ ਆ ਨਾ, ਹਾਂ ਉਹ ਤੇਰੇ ਆ? ਨਹੀਂ ਮੇਰੇ ਨਹੀਂ, ਉਹਨਾਂ ਕਲੱਬਾਂ 'ਚ ਮੈਂ ਪੈਸੇ ਆਏ ਲੁਟਾਏ, ਬੁੱਲੇ ਲੁੱਟੇ। ਹੁਣ ਬੋਲੋ ਮਿਸਟਰ ਜੀਜਾ ਜੀ। ਉਹ ਹਾਂ ਬਈ ਜ਼ਿੰਦਗੀ ਦਾ ਆਨੰਦ ਲੈਣ 'ਚ ਕੀ ਮਾੜਾ? ਨਾਲੇ ਇਹਦੇ ਲਟਾਏ ਪੈਸੇ ਨਾਲ ਪਤਾ ਨਹੀਂ ਕਿੰਨੀਆਂ ਧੀਆਂ ਪੈਣਾ ਦੇ ਚੁੱਲ੍ਹੇ ਬਲੇ ਹੋਣਗੇ। ਇੰਨਾ ਗੱਲਾਂ ਕਰਕੇ ਤਾਂ ਇਹ ਨੰਗ ਹੋਇਆ, ਹੁਣ ਜ਼ਮੀਨ ਵਾਪਸ ਲੈਣ ਨੂੰ ਫਿਰਦਾ। ਦੇਖ ਬੀਬਾ ਮੈਨੂੰ ਗੱਲਾਂ 'ਚ ਨਾ ਉਲਝਾ। ਕੱਲ ਤੱਕ ਜੇ ਹਾਕਮ ਸਿੰਘ ਦੀ ਜ਼ਮੀਨ ਦੇ ਕਾਗਜ਼ ਤਿਆਰ ਨਾ ਹੋਏ ਤਾਂ ਇੱਕ ਕਾਗਜ਼ ਮੈਂ ਤਿਆਰ ਕਰੂੰਗਾ ਤਲਾਕ ਦਾ। ਨਹੀਂ ਵੀਰ ਜੀ ਪਲੀਜ਼, ਹੁਣ ਮੇਰੀ ਨਨਾਣ ਨੂੰ ਮੇਰੇ ਸਿਰ ਤੇ ਲਿਆ ਕੇ ਨਾ ਬਾ ਦਿਓ। 12ਵੀਂ ਦਾ ਨਤੀਜਾ ਤੇ ਅਫਸਰਾਂ ਦਾ ਜੀਜਾ ਬੰਦੇ ਦੀ ਮੱਤ ਮਾਰ ਹੀ ਲੈਂਦੇ ਆ, ਕਿਉਂ ਬੀਬਾ?
ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਉਹ ਕੀ ਹੋ ਗਿਆ? ਤੁਸੀਂ ਕਾਹਤੋਂ ਮੂੰਹ ਲਟਕਾਈ ਬੈਠੇ ਹੋ? ਮੈਨੂੰ ਲੱਗਦਾ ਇਸ ਮਹੀਨੇ ਤਨਖਾਹ ਨਹੀਂ ਮਿਲੀ ਤੁਹਾਨੂੰ। ਉਹ ਨਹੀਂ ਤਨਖਾਹ ਵਾਲੀ ਤਾਂ ਕੋਈ ਗੱਲ ਨਹੀਂ, ਉਹ ਤਾਂ ਪਹਿਲਾਂ ਵੀ ਨਹੀਂ ਕਦੇ ਮਿਲੀ। ਅੱਜ ਕਿਸੇ ਹੋਰ ਗੱਲੋਂ ਮੂਡ ਆਫ। ਤੁਹਾਡਾ ਮੂਡ 1 ਮਿੰਟ ਸੈੱਟ ਕਰਾਂ ਮੈਂ? ਕਿਵੇਂ? ਮੇਰੀ ਨਵੀਂ ਰੀਲ ਦੇਖ ਕੇ ਆ ਦੇਖੋ, ਮੇਰੇ ਪਿੰਡ ਦੇ ਗੇੜੇ ਮਾਰਦਾ ਬਿਨਾ ਵਜ੍ਹਾ ਤੋਂ ਫਿਰਦਾ ਨੀ ਕਾਲੀ ਐਕਟਿਵਾ। ਮੈਨੂੰ ਨਾ ਕਾਲੀ ਐਕਟਿਵਾ ਤੋਂ ਨਫ਼ਰਤ ਕਰਾਤੀ ਤੂੰ, ਬਕਵਾਸ ਰੀਲ ਹੈ। ਬਹੁਤ ਝੂਠੇ। ਤੁਹਾਨੂੰ ਪਤਾ ਜਿਹੜੀ ਉਹ ਆਪਣੀ ਗਵਾਂਢਣ ਨਿੱਪੀ ਸੀ, ਉਹ ਤਾਂ ਕਹਿੰਦੀ ਤੂੰ ਤਾਂ ਬਹੁਤ ਸੋਹਣੀਆਂ ਰੀਲਸ ਬਣਾਉਣੀਆਂ। ਉਹ ਤੂੰ ਉਹ ਤੇ ਯਕੀਨ ਨਾ ਕਰਿਆ ਕਰ। 1 ਨੰਬਰ ਦੀ ਚਵਲ ਜਨਾਨੀ ਆ ਉਹ ਤਾਂ। ਉਹਦੇ ਜਿੰਨਾ ਤਾਂ ਝੂਠ ਕੋਈ ਬੋਲਦਾ ਹੀ ਨਹੀਂ ਹੋਣਾ। ਹੋਰ ਕੀ ਕਹਿੰਦੀ ਸੀ ਉਹ? ਉਹ ਤਾਂ ਇਹ ਵੀ ਕਹਿੰਦੀ ਸੀ ਵੀ ਤੇਰੀ ਸੱਸ ਬਹੁਤ ਹੀ ਚੰਗੀ ਆ। ਕੋਈ ਗੱਲ ਨਹੀਂ। ਓ ਯਾਰ ਤੂੰ ਸ਼ਾਂਤ ਰਹਿ। ਪਿੰਕੀ ਭਾਜੀ ਚੁੱਪ ਯਾਰ, ਮੂਡ ਬਹੁਤ ਆਫ ਆ। ਕੀ ਹੋ ਗਿਆ ਵੀਰ ਜੀ, ਤੁਹਾਡਾ ਮੂਡ ਕਿਉਂ ਆਫ ਆ? ਇਹਨਾਂ ਨੇ ਤੈਨੂੰ ਕੀ ਦੱਸਣਾ, ਮੈਂ ਦੱਸਦੀ ਆ। ਜਿਹੜੀ ਇਹਨਾਂ ਦੀ ਪ੍ਰੋਬਲਮ ਉਹੀ ਮੇਰੀ ਪ੍ਰੋਬਲਮ ਆ। ਕੀ? ਜੀਜਾ ਜੀ। ਲੈ ਹੁਣ ਕੀ ਕਰਤਾ ਜੀਜਾ ਜੀ ਨੇ? ਕੀ ਕਰਤਾ? ਮੈਨੂੰ ਡਿਸਪਲਿਨ ਕਰਦੇ ਨੂੰ ਡਿਸਪਲਿਨ ਕਰਨ ਲਾਤਾ। ਤੇ ਹੋਰ ਪ੍ਰੀਤੀ ਤੈਨੂੰ ਕੀ ਦਸੀਏ, ਆ ਜੀਜੇ ਨੇ ਨਾ ਕੱਲਿਆਂ ਨੇ ਸਾਡਾ ਸਾਰਿਆਂ ਦਾ ਲਹੂ ਪੀਤਾ ਪਿਆਗਾ। ਤੁਹਾਨੂੰ ਪਤਾ ਕੱਲ ਨੂੰ ਪੰਮੀ ਪਟਵਾਰੀ ਦੀ ਮਹਿਕਮੇ 'ਚ ਥੂ ਹੋ ਜਾਣੀ ਆ। ਜਦੋਂ ਮਹਿਕਮੇ 'ਚ ਤੂੰ ਹੋਈ ਉਦੋਂ ਕਰ ਲਈ, ਮੇਰੇ ਮੂੰਹ ਤੇ ਕਿਉਂ ਥੁੱਕੀ ਜਾਨੀ ਆ? ਉਹਨਾਂ ਮੂਡ ਤੋਂ ਯਾਦ ਆਇਆ, ਅੱਜ ਨਾ ਆਪਾਂ ਨੂੰ ਰੋਟੀ ਬਾਹਰੋਂ ਆਰਡਰ ਕਰਨੀ ਪੈਣੀ ਆ। ਤੂੰ ਅੱਜ ਰੋਟੀ ਕਿਉਂ ਨਹੀਂ ਬਣਾਈ? ਹਾਂ ਉਹਨਾਂ ਵੀਰ ਜੀ ਮੈਂ ਡਿੱਗ ਗਈ ਸੀ ਤੇ ਮੇਰੀ ਲੱਗ ਗਈ। ਕਿੱਥੇ ਡਿੱਗੀ? ਕੀ ਲੱਗੀ? ਉਹਨਾਂ ਮੈਂ ਸਰਾਣੇ ਤੇ ਡਿੱਗ ਗਈ ਸੀ ਤੇ ਮੇਰੀ ਅੱਖ ਲੱਗ ਗਈ। ਪ੍ਰੀਤੀ ਤੈਨੂੰ ਨੀਂਦਾਂ ਦੀ ਪਈ ਆ? ਇੱਥੇ ਜੀਜੇ ਨੇ ਸਾਡੇ ਸਾਰਿਆਂ ਦੀਆਂ ਨੀਂਦਾਂ ਡਾਈਆਂ ਪਈਆਂ। ਜੇ ਮੈਨੂੰ ਬੈਂਕ ਵਾਲਿਆਂ ਨੇ ਨੌਕਰੀ ਤੋਂ ਕੱਢਤਾ ਨਾ, ਮੈਂ ਤਾਂ ਸ਼ਰਮ ਨਾਲ ਹੀ ਮਰ ਜਾਣਾ। ਹਾਏ ਤੁਸੀਂ ਕਿਉਂ ਮਰੋਗੇ? ਤੁਹਾਨੂੰ ਪਤਾ ਨਾ ਮੈਂ ਤੁਹਾਡੇ ਵਾਸਤੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਕਰਵਾ ਚੌਥ ਦਾ ਵਰਤ ਰੱਖਿਆ ਸੀ। ਸਾਲ 'ਚ 364 ਦਿਨ ਤੁਸੀਂ ਸਾਨੂੰ ਜਿਉਣ ਨਹੀਂ ਦਿੰਦੀਆਂ, ਇੱਕ ਦਿਨ ਵਰਤ ਰੱਖ ਕੇ ਮਰਨ ਨਹੀਂ ਦਿੰਦੀਆਂ। ਪਸੰਦ ਵੀ ਤਾਂ ਤੇਰੀ ਸੀ। ਉਦੋਂ ਤਾਂ ਕਹਿੰਦਾ ਸੀ ਲਵ ਮੈਰਿਜ ਕਰਨੀ ਹੈ। ਲਵ ਮੈਰਿਜ? ਉਹ ਨਹੀਂ ਭਾਜੀ, ਲਵ ਮੈਰਿਜ ਨਹੀਂ ਕਰਾਉਣੀ ਚਾਹੀਦੀ। ਰਾਣੋ ਭੈਣ ਨੇ ਪਹਿਲਾਂ ਲਵ ਮੈਰਿਜ ਹੀ ਕਰਾਈ ਸੀ। ਪਿਆਰ ਭਾਜੀ ਅੰਨਾ ਹੁੰਦਾ ਨਹੀਂ। ਰਾਣੋ ਭੈਣ ਏਡੀਆਂ ਨਿੱਕੀਆਂ ਅੱਖਾਂ ਨਾਲ ਐਡਾ ਵੱਡਾ ਚੀਜ਼ਾਂ ਵੇਖ ਹੀ ਨਹੀਂ ਸਕਦੀ ਸੀ। ਆਪਾਂ ਦੁਬਾਰਾ ਛੋਟੀ ਭੈਣ ਦੀ ਲਵ ਮੈਰਿਜ ਨਹੀਂ ਹੋਣ ਦੇਣੀ। ਪਹਿਲਾਂ ਹੀ ਖੜੂਸ ਦਾ ਜੀਜਾ ਮਿਲ ਗਿਆ ਆਪਾਂ ਨੂੰ। ਮੈਂ ਤਾਂ ਕਹਿੰਦਾ ਬੰਦੇ ਨੂੰ ਜ਼ਿੰਦਗੀ 'ਚ 3 ਚੀਜ਼ਾਂ ਕਦੇ ਨਹੀਂ ਕਰਨੀਆਂ ਚਾਹੀਦੀਆਂ। ਕੀ? ਲਵ ਮੈਰਿਜ, ਅਰੇਂਜ ਮੈਰਿਜ ਤੇ ਮੈਰਿਜ। ਗਲਤੀ ਤੁਹਾਡੇ ਸਾਰਿਆਂ ਦੀ ਆ। ਜੇ ਉਦੋਂ ਹੀ ਰਾਣੋ ਦੇ 2 ਚਪੇੜਾਂ ਮਾਰੀਆਂ ਹੁੰਦੀਆਂ ਨਾ, ਤਾਂ ਸਾਨੂੰ ਅੱਜ ਨੂੰ ਆਹ ਦਿਨ ਨਾ ਦੇਖਣੇ ਪੈਂਦੇ। ਕੀ ਕਰੀਏ, ਅਸੀਂ ਭੈਣ ਦੇ ਮੂੰਹ 'ਚ ਅੰਨੇ ਹੋ ਗਏ ਸੀ। ਉਹਦੀ ਪਸੰਦ ਨੂੰ ਹਾਂ ਕਰ ਬੈਠੇ, ਪਰ ਹੁਣ ਦੁਬਾਰਾ ਇਹ ਗਲਤੀ ਕਦੇ ਨਹੀਂ ਕਰਨੀ। ਭਾਈ ਆਪਾਂ ਰੂਪੀ ਲਈ ਮੁੰਡਾ ਆਪ ਲੱਭਣਾ। ਹਾਂ, ਲਵ ਮੈਰਿਜ ਦੇ ਚੱਕਰ 'ਚ ਨਹੀਂ ਪੈਣਾ। ਬਿਲਕੁਲ ਖਾਨਦਾਨੀ ਮੁੰਡਾ, ਸ਼ੁੱਧ ਦੇਸੀ ਘਿਓ ਵਰਗਾ ਆਪ ਲੱਭਣਾ ਆਪਾਂ। ਹਾਂ ਲੈ ਮੇਰੇ ਵਿਆਹ ਦੀ ਗੱਲ ਕਿੱਥੋਂ ਸ਼ੁਰੂ ਕਰ ਲਈ? ਓਏ ਧੀ ਰਾਣੀਏ, ਦੇਖ ਸਾਰਿਆਂ ਨੂੰ ਤੇਰੇ ਵਿਆਹ ਦਾ ਕਿੰਨਾ ਚਾਅ ਹੈ। ਮੇਰੀ ਸੋਹਣੀ ਧੀ, ਤੇਰੇ ਜਾਣ ਤੋਂ ਬਾਅਦ ਨਾ ਸਾਡਾ ਜੀਜਾ ਨਹੀਂ ਲੱਗਣਾ। ਹਾਏ ਰੱਬਾ, ਫੇਰ ਕਿੱਥੋਂ ਜੀਜਾ ਯਾਦ ਕਰਾਤਾ? ਤਰਸੇਮ, ਤੂੰ ਆਲ ਪੰਜਾਬ ਜੀਜਾ ਯੂਨੀਅਨ ਦਾ ਮੈਨੇਜਰ ਆ। ਥੈਂਕ ਯੂ। ਤੇ ਮੈਂ ਤੇਰੇ ਕੰਮ ਤੋਂ ਬਹੁਤ ਖੁਸ਼ ਹਾਂ। ਇਸ ਲਈ ਮੈਂ ਤੈਨੂੰ 5000 ਰੁਪਏ ਦਾ ਬੋਨਸ ਚੈੱਕ ਦੇ ਰਿਹਾ। ਥੈਂਕ ਯੂ ਸਰ। ਇਹ ਤੂੰ ਐਂ ਹੀ ਕੰਮ ਕਰਦਾ ਰਿਹਾ ਨਾ, ਤਾਂ ਅਗਲੇ ਸਾਲ ਮੈਂ ਚੈੱਕ ਤੇ ਸਾਈਨ ਵੀ ਕਰ ਦੂੰਗਾ। ਇਹ ਯਾਰ, ਤੂੰ ਜੰਗ ਬਹਾਦਰ ਦਾ ਮੈਨੇਜਰ ਆ, ਕੋਈ ਮਾੜੀ ਮੋਟੀ ਗੱਲ ਹੈ? ਨਹੀਂ ਸਰ, ਤੁਹਾਡੀ ਗੱਲ ਕੋਈ ਮਾੜੀ ਮੋਟੀ ਹੋ ਸਕਦੀ ਹੈ। ਹਾਂ, ਮਾੜੀ ਜੀ ਮੋਟੀ ਹੋ ਸਕਦੀ ਹੈ। ਗੱਲਾਂ ਆਉਂਦੀਆਂ ਨੇ ਮੇਰੇ ਮੈਨੇਜਰ ਨੂੰ, ਹੈ? ਉਹ ਸਰ ਗੱਲਾਂ ਇੱਥੇ ਹੀ ਆਉਂਦੀਆਂ ਨੇ। ਉਹ ਘਰ ਤੇ ਮੇਰੀ ਘਰਵਾਲੀ ਮੈਨੂੰ ਬੋਲਣ ਤੱਕ ਨਹੀਂ ਦਿੰਦੀ। ਕਿਉਂ? ਤੇਰੀ ਘਰ ਵਾਲੀ ਤੇਰੀ ਇੱਜ਼ਤ ਨਹੀਂ ਕਰਦੀ? ਐ ਸਮਝੋ ਸਰ, ਘਰਵਾਲੀ ਨਾਲੋਂ ਜ਼ਿਆਦਾ ਇੱਜ਼ਤ ਨਾ ਅਲਮਾਰੀ 'ਚ ਪਏ ਕੱਪੜੇ ਕਰਦੇ ਨੇ। ਉਹ ਕਿਵੇਂ? ਉਹ ਬਸ ਜਦੋਂ ਖੋਲਦਾ ਨੇ ਅਲਮਾਰੀ ਤੇ ਪੈਰਾਂ 'ਚ ਡਿੱਗ ਜਾਂਦੇ ਨੇ ਆ ਕੇ। ਓਏ ਯਾਰ, ਬੜਾ ਮਾਊ ਬੰਦਾ ਤੂੰ। ਮੈਂ ਤਾਂ ਆਪਣੀ ਘਰ ਵਾਲੀ ਨੂੰ ਆਪਣੇ ਮੂਹਰੇ ਖੰਗਣ ਨਹੀਂ ਦਿੰਦਾ। ਅੱਛਾ ਸਰ, ਤੁਸੀਂ ਇਹਦਾ ਮਤਲਬ ਉਹਨਾਂ ਦੀ ਸਿਹਤ ਦਾ ਬਹੁਤ ਧਿਆਨ ਰੱਖਦੇ ਜੇ। ਤੂੰ ਇਹ ਜੀਆਂ ਬੋਂਗੀਆਂ ਮਾਰਦਾ ਨਾ, ਤਾਂ ਹੀ ਤੇਰੀ ਘਰ ਵਾਲੀ ਤੇਰੀ ਇੱਜ਼ਤ ਨਹੀਂ ਕਰਦੀ। ਉਹ ਘਰ ਵਾਲੀ ਤਾਂ ਫੇਰ ਠੀਕ ਆ ਸਰ। ਆ ਤੀਜੇ ਦਿਨ ਜਿਹੜਾ ਮੇਰਾ ਸਾਲਾ ਆ ਜਾਂਦਾ ਨਾ, ਤੇ ਜਿਹੜੀ ਮੇਰੀ ਬੇਇੱਜ਼ਤੀ ਉਹ ਕਰਦਾ ਨਾ, ਉਹ ਮੇਰੇ ਕੋ ਉਹ ਨਹੀਂ ਜਰੀ ਜਾਂਦੀ।
ਸੱਚੀ ਦੱਸਾਂ ਸਰ, ਦੋਵਾਂ ਨੇ ਰਲ ਕੇ ਨਾ ਮੇਰੀ ਇੱਜ਼ਤ ਮਿੱਟੀ 'ਚ ਰੋਲ ਕੇ ਰੱਖਤੀ। ਉਹ ਜੇ ਤੇਰੀ ਇੱਜ਼ਤ ਮਿੱਟੀ 'ਚ ਰੁਲ ਗਈ ਤਾਂ ਮਿੱਟੀ ਦੀ ਕੀ ਇੱਜ਼ਤ ਰਹੂਗੀ ਏ? ਉਹ ਮਜ਼ਾਕ ਦੀ ਗੱਲ ਨਹੀਂ ਸਰ, ਉਹ ਮੇਰੀ ਘਰ ਵਾਲੀ ਤੇ ਮੇਰਾ ਸਾਲਾ ਰਲ ਕੇ ਮੇਰੇ ਤੋਂ ਇੰਨਾ ਕੰਮ ਕਰਾਉਂਦੇ ਆ ਨਾ ਕਿ ਸਵੇਰ ਨੂੰ ਉੱਠ ਕੇ ਨਾ ਮੇਰੇ ਕੋਲ ਆਹ ਸੱਜੀ ਬਾਂਹ ਨਹੀਂ ਚੱਕੀ ਜਾਂਦੀ। ਉਹਦਾ ਇਲਾਜ ਹੈ ਮੇਰੇ ਕੋਲ। ਕੀ? ਤੂੰ ਗੱਬੀ ਬਾਂਹ ਚੱਕ ਲਿਆ ਕਰੇ। ਤੁਸੀਂ ਤਾਂ ਸਰ ਹੁਣ ਮੇਰੀ ਬੇਇੱਜ਼ਤੀ ਕਰਨ ਲੱਗ ਪਏ ਹੋ। ਮੈਨੂੰ ਲੱਗਦਾ ਹੁਣ ਜਾਣਾ ਚਾਹੀਦਾ ਮੈਨੂੰ। ਆ ਬਈ ਜਾਣਾ ਚਾਹੀਦਾ, ਕਿਉਂਕਿ ਤੇਰਾ ਬੇਇੱਜ਼ਤੀ ਕਿਤੋਂ ਹੋਰ ਕਰਾਉਣ ਦਾ ਟਾਈਮ ਹੋ ਗਿਆ। ਪਰ ਕਾਕਾ, ਜਾਣ ਤੋਂ ਪਹਿਲਾਂ ਮੇਰੇ ਤੋਂ ਇੱਕ ਸਲਾਹ ਲੈਂਦਾ ਜਾ। ਕਿਹੜੀ ਸਰ? ਜੇ ਜ਼ਿੰਦਗੀ 'ਚ ਖੁਸ਼ ਰਹਿਣਾ ਨਾ ਤਾਂ ਤੇਰੇ ਕੋਲ 2 ਆਪਸ਼ਨਾਂ ਨੇ। ਕਿਹੜੀਆਂ ਸਰ? ਪਹਿਲੀ, ਆਪਣੀ ਘਰ ਵਾਲੀ ਨੂੰ ਬਦਲ ਲਾ, ਤੇ ਦੂਜੀ? ਆਪਣੀ ਘਰ ਵਾਲੀ ਬਦਲ ਲਾ। ਮੇਰੇ ਸੋਹਣਾ ਵੀਰਾ ਹੈ ਸੁੱਕਦਾ ਜੇ ਜਾਣਦੇ ਆ ਵਾ ਵੀ। ਮੈਂ ਆ ਗਿਆ। ਤੇ ਫਿਰ ਗਿੱਧੇ ਪਾਈਏ ਆ ਗਿਆ ਤੇ ਹੈ ਇੰਨੀ ਲੇਟ ਹੋ ਗਿਆ ਵਾ, ਹੱਸਦਾ ਕਿਉਂ ਪਿਆ ਵਾ? ਉਹ ਸਿਆਣੇ ਕਹਿੰਦੇ ਆ ਨਾ, ਵੱਡੀ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਹੱਸ ਕੇ ਕਰਨਾ ਪੈਂਦਾ ਵਾ। ਬਹੁਤਾ ਨਹੀਂ ਬੋਲਣ ਲੱਗ ਗਿਆ ਅੱਜ ਕੱਲ। ਚੱਲ ਜਾ ਰਸੋਈ 'ਚ ਜਾ ਤੇ ਮੇਰੇ ਸੋਹਣੇ ਵੀਰ ਵਾਸਤੇ ਦੁੱਧ ਕਾੜ ਕੇ ਲਿਆ। ਦੀਦੀ ਮੈਨੂੰ ਸੋਹਣਾ ਨਾ ਆਖਿਆ ਕਰੋ, ਉਹ ਅਸੀਂ ਬਦਮਾਸ਼ ਹੁੰਨੇ ਆ, ਸੋਹਣੇ ਬੰਦੇ ਤੋਂ ਥੋੜੀ ਕੋ ਡਰਦਾ ਹੁੰਦਾ। ਡਰਦਾ ਕਿਉਂ ਨਹੀਂਗਾ? ਉਧਰ ਵੇ ਤੇਰਾ ਜੀਜਾ ਡਰਦਾ ਕਿ ਨਹੀਂ? ਕਿੰਨੀ ਸੋਹਣੀ ਆ ਮੈਂ। ਇਹ ਤੇ ਹੈ। ਉਹ ਜੀਜਾ, ਉਹ ਦਿਨੋਂ ਦਿਨ ਪਤਲਾ ਹੋਈ ਜਾਂਦਾ, ਕੀ ਹੋ ਗਿਆ? ਰੋਟੀ ਛੱਡਤੀ ਤੂੰ? ਆਹੋ ਛੱਡਤੀ ਰੋਟੀ, ਹੁਣ 3 ਟਾਈਮ ਬਸ ਗਾਲਾਂ ਹੀ ਖਾਣਾ ਵਾ। ਕੀ ਕਿਹਾ? ਸੌਰੀ ਜੀ, ਸੌਰੀ। ਵਾਹ ਜੀਜਾ ਵਾਹ, ਕੀ ਬਾਤ। ਇੱਕੋ ਦਬਕੇ ਜੀ ਸੌਰੀ ਕਹਿ ਗਏ, ਜਨਮ ਹੀ ਗਲਤ ਹੋ ਗਿਆ ਤੇਰਾ। ਛੱਡ ਵੀਰ ਤੂੰ, ਚੱਲ ਜਾ ਦੁੱਧ ਕਾੜ ਕੇ ਲਿਆ ਮੇਰੇ ਵੈਲੀ ਵੀਰ ਵਾਸਤੇ। ਤੇਰਾ ਸਾਲਾ ਜੀ ਆਈ ਜੀ, ਸਾਲਾ ਜੀ ਕਹਿਣੀ ਲੱਗਾ ਸੀ ਮੈਂ ਤੇ। ਵੱਜੀ ਨਾ ਜਦੋਂ ਇੱਕ ਦੰਦਾਂ ਤੇ, ਫਿਰ ਜੀ ਵੀ ਬਾਹਰ ਨਿਕਲ ਆਉਣਾ ਤੇ ਬੱਤੀ ਦੇ ਬੱਤੀ ਦੰਦ ਵੀ ਬਾਹਰ ਨਿਕਲ ਆਉਣੇ ਆ। ਕੀ ਹੋਇਆ ਦੀਦੀ? ਇੱਕ ਤਾਂ ਘਰ 'ਚ ਕੀੜੇ ਬਹੁਤ ਹੋ ਗਏ ਆ, ਸਾਰਾ ਦਿਨ ਚੁੰਡੀਆਂ ਵੱਢਦੇ ਰਹਿੰਦੇ ਆ, ਇਹਨਾਂ ਦਾ ਇਲਾਜ ਕਰਾ ਪਹਿਲਾਂ। ਕੋਈ ਨਹੀਂ ਸੁਣ ਲੈ ਗੱਲ, ਮੇਰੇ ਵੀਰ ਨੂੰ ਇਸ ਘਰ 'ਚ ਨਾ ਕੋਈ ਤੰਗੀ ਨਹੀਂ ਆਉਣੀ ਚਾਹੀਦੀ। ਕੱਲ ਬਾਜ਼ਾਰ ਜਾ ਤੇ ਆ ਕੀੜਿਆਂ ਵਾਸਤੇ ਪਾਊਡਰ ਲੈ ਕੇ ਆ। ਚਾਂਬਲੀ ਜਾਂਦਾ ਸਾਲਾ। ਉਹ ਨਹੀਂ ਕੀ? ਉਹ ਮੈਂ ਕਿਹਾ ਕੀ ਲੋੜ ਕੀੜਿਆਂ ਨੂੰ ਇੰਨਾ ਪਿਆਰ ਕਰਨ ਦੀ? ਅੱਜ ਪਾਊਡਰ ਮੰਗਣ ਦੇ, ਕੱਲ ਕਰੀਮ ਮੰਗਣਗੇ ਤੇ ਫਿਰ ਸੁਰਖੀ ਬਿੰਦੀ ਮੰਗਣਗੇ। ਨਾ ਉਹ ਜੋ ਮਰਜ਼ੀ ਮੰਗਣ, ਅਹੀਂ ਜੋ ਮੰਗਣ ਡਏ ਨਾ ਪਹਿਲਾਂ ਉਹ ਲਿਆ ਕੇ ਦੇ। ਨਹੀਂ ਜੋ ਤੁਹਾਡਾ ਹੁਕਮ ਹੈ ਜੀ, ਜੋ ਹੁਕਮ। ਜੇ ਮੇਰੇ ਵੀਰ ਨੂੰ ਗੁੱਸਾ ਆ ਗਿਆ ਨਾ, ਆਹੋ, ਜੇ ਤੂੰ ਮੇਰੀ ਭੈਣ ਦਾ ਘਰ ਵਾਲਾ ਨਾ ਹੁੰਦਾ, ਕਿਸੇ ਹੋਰ ਦੀ ਭੈਣ ਦਾ ਘਰ ਵਾਲਾ ਹੋਣਾ ਸੀ, ਫੇਰ ਇਹਨੂੰ ਮੈਂ ਬਹੁਤ ਚੰਪੜਾ ਸੀ। ਗੁੱਸਾ ਨਹੀਂ ਵੀਰ, ਗੁੱਸਾ ਨਹੀਂ। ਆਹਾ ਮੰਮੀ, ਹਾਂ ਡੈਡੀ ਹੁਣ ਥੱਕਣ ਜੇ ਲੱਗ ਗਿਆ, ਉਹ ਨਹੀਂ ਗੱਲ ਰਹੀ ਹਨਾ ਪਹਿਲਾਂ ਵਾਲੀ। ਹੋਰ ਕਰ ਲੋ ਜਿਹੜੀ ਸੇਵਾ ਹੁੰਦੀ ਹੈ। ਕੀ ਪਤਾ ਮੈਂ ਕਦੋਂ ਤੁਰ ਜਾ। ਬਾਪੂ ਆਏ ਨਾ ਕਹਿ ਯਾਰ, ਕੀ ਗੱਲਾਂ ਕਰੀ ਨਾ ਤੂੰ। ਅਸੀਂ ਪੂਰੀ ਵਾਹ ਲਾ ਦੇਾਂਗੇ ਡੈਡੀ, ਤੈਨੂੰ ਕੁਝ ਨਹੀਂ ਹੋਣ ਦਿੰਦੇ। ਕੋਚ ਵੀਰੇ, ਮੈਂ ਤੈਨੂੰ ਕਿਹਾ ਸੀ ਨਾ ਡੈਡੀ ਉੱਥੇ ਖੰਗੀ ਜਾਂਦਾ, ਇਹਨੂੰ ਟੀਵੀ ਹੈ। ਨਹੀਂ ਯਾਰ, ਇਹਦੇ ਪੁੜਿਆਂ ਤੇ ਮੱਛਰ ਲੜਿਆ, ਇਹਨੂੰ ਡੇਂਗੂ ਆ। ਉਹ ਨਹੀਂ ਯਾਰ, ਇਹ ਮੋਟਾ ਸੰਤਰਾ ਪੀਂਦਾ, ਇਹਦੇ ਗੁਰਦੇ ਗਏ। ਨਾ ਇੱਕ ਗੁਰਦਾ ਬਹੁਤ ਵਧੀਆ ਇਹਦਾ। ਇੱਕ ਹਾਂ, ਦੂਜਾ ਵੇਚਦਾ ਸੀ ਨਾ, ਟਰੈਕਟਰ ਦੀ ਕਿਸ਼ਤ ਭਰੀ ਸੀ। ਹਾਏ ਮੇਰਾ ਇੱਕੋ ਗੁਰਦਾ। ਨਹੀਂ ਮਜ਼ਾਕ ਕਰਦੇ ਸੀ, ਪੋਜ਼ਿਟਿਵ ਕਰਦੇ ਸੀ। ਤੁਹਾਨੂੰ ਠੀਕ ਕਰ ਲੈਣਾ ਅਸੀਂ। ਬਾਪੂ ਜਾਣਾ ਨਹੀਂ। ਤੁਹਾਨੂੰ ਕੀ ਲੱਗੀ ਜਾਂਦਾ? ਮੈਂ ਦੁਨੀਆ ਤੋਂ ਜਾਣ ਦੀ ਗੱਲ ਨਹੀਂ ਕਰਦਾ, ਮੈਂ ਤਾਂ ਇਹ ਕਹਿੰਦਾ ਸੀ ਮੇਰਾ ਕੀ ਪਤਾ ਮੈਂ ਕਦੋਂ ਥਾਈਲੈਂਡ ਵਗ ਜਾ। ਥਾਈਲੈਂਡ? ਹਾਂ। ਉਹ ਬਾਪੂ ਹਿੱਲ ਗਿਆ ਓਏ। ਸ਼ਰਮ ਨਹੀਂ ਆਉਂਦੀ? ਸ਼ਰਮ ਨਹੀਂ ਆਉਂਦੀ? ਆਮਰੇ ਓਏ ਮੈਂ ਉੱਥੇ ਕਿਸਾਨ ਮੇਲੇ ਤੇ ਚੱਲਿਆ। ਥਾਈਲੈਂਡ ਵਿੱਚ ਕਿਸਾਨ ਮੇਲਾ ਲੱਗਦਾ ਜੀ? ਕਿਉਂ? ਉੱਥੇ ਲੋਕ ਰੋਟੀ ਨਹੀਂ ਖਾਂਦੇ, ਉੱਥੇ ਫਸਲ ਨਹੀਂ ਹੁੰਦੀ। ਥਾਈਲੈਂਡ ਵੀ ਕਿਸਾਨ ਮੇਲਾ ਲੱਗਦਾ। ਹਾਏ ਦੇਖ ਲਓ ਮੁੰਡਿਆ, ਤੁਹਾਡਾ ਬਾਪੂ ਅੱਜ ਵੀ ਥਾਈਲੈਂਡ 'ਚ ਕਿਸਾਨ ਮੇਲਾ ਲਾਉਂਦਾ। ਮੰਮੀ ਜਿਹੜੇ ਬੂਟੇ ਡੈਡੀ ਉੱਥੇ ਲਾਉਣ ਨੂੰ ਫਿਰਦਾ ਨਾ, ਤੈਨੂੰ ਪਤਾ ਨਹੀਂ ਜਿਹੜੀ ਆਪਣੀ ਥੋੜੀ ਜਿਹੀ ਜ਼ਮੀਨ ਹੈ ਨਾ, ਆਇਆ ਕਰਕੇ ਵੰਡੀ ਜਾਊ। ਕੰਵਕਤੋ ਚੁੱਪ ਕਰ ਜਾਓ, ਕੀ ਬਕਵਾਸ ਕਰੀ ਜਾਂਦੇ ਹੋ? ਉਹ ਮੁੱਦੇ ਤੇ ਆਓ। ਮੁੱਦਾ ਕਿਸਾਨੀ ਇੱਕ ਵਿਸ਼ੇਸ਼ ਮੁੱਦਾ ਹੈ। ਉਹ ਰੂਪੀ ਦੇ ਵਿਆਹ ਤੇ ਆਓ। ਡੈਡੀ ਇਹਨਾਂ ਨੇ ਇੱਕ NRI ਮੁੰਡਾ ਵੇਖਿਆ, ਉੱਥੇ ਰੂਪੀ ਦੀ ਗੱਲ ਚਲਾਓ। ਆ ਜਾ ਪੁੱਤ ਆ ਜਾ। ਆ ਕੀ ਸਲਾਹਾਂ ਹੋ ਰਹੀਆਂ ਨੇ? ਮੈਂ ਹੁਣੇ ਮੇਰਾ ਨਾਂ ਸੁਣਿਆ। ਰੂਪੀ, ਤੇਰੇ ਵੀਰਾਂ ਨੇ ਨਾ ਤੇਰੇ ਵਾਸਤੇ ਇੱਕ ਰਿਸ਼ਤਾ ਲੱਭਿਆ ਤੇ ਕੱਲ ਨੂੰ ਦੇਖਣ ਜਾਣਾ। ਲੈ ਫੇਰ ਵਿਆਹ ਦੀ ਗੱਲ। ਤੁਸੀਂ ਸਾਰੇ ਮੈਨੂੰ ਆਪਣੇ ਆਪ ਤੋਂ ਦੂਰ ਕਿਉਂ ਕਰਨਾ ਚਾਹੁੰਦੇ ਹੋ? ਪੁੱਤ, ਧੀਆਂ ਨੂੰ ਕੌਣ ਘਰੇ ਰੱਖ ਸਕਿਆ? ਇੱਕ ਦਿਨ ਤਾਂ ਧੀਆਂ ਨੇ ਆਪਣੇ ਘਰੇ ਜਾਣਾ ਹੀ ਹੁੰਦਾ। ਕਿਉਂ? ਇਹ ਮੇਰਾ ਘਰ ਨਹੀਂ? ਨਾ ਤੇਰਾ ਹੀ ਘਰ ਹੈ। ਇਹ ਸਭ ਤਾਂ ਕਹਿਣ ਦੀਆਂ ਗੱਲਾਂ ਨੇ। ਕਹਿਣ ਦਾ ਮਤਲਬ ਇਹ ਸੀਗਾ
ਬਈ ਜੇ ਤੂੰ ਬਾਈ ਚਾਂਸ ਕਿਸੇ ਮੁੰਡੇ ਨੂੰ ਪਿਆਰ ਕਰਦੀ ਆ, ਤੇਰਾ ਵਿਆਹ ਉੱਥੇ ਨਹੀਂ ਹੋ ਸਕਦਾ। ਤੇਰਾ ਵਿਆਹ ਉੱਥੇ ਹੋਊਗਾ ਜਿਹਨੂੰ ਮੈਂ ਪਿਆਰ ਕਰਦਾ। ਮੇਰਾ ਮਤਲਬ ਮੈਂ ਪਸੰਦ ਕਰਦਾ। ਰੂਪੀ, ਆ ਬੈਠੇ ਤੇਰੇ ਦੋਨੇ ਭਰਾ, ਆ ਬੈਠਾ ਤੇਰਾ ਪਿਓ। ਦੱਸ ਕਿਸੇ ਮੁੰਡੇ ਨੂੰ ਪਿਆਰ ਕਰਦੀ ਆ? ਕਿਉਂ? ਅਸੀਂ ਉਹਦੀਆਂ ਲੱਤਾਂ ਵੱਢਣੀਆਂ। ਪਹਿਲਾਂ ਵੀ ਸਾਡੀ ਵੱਡੀ ਭੈਣ ਨੇ ਲਵ ਮੈਰਿਜ ਕਰਾਈ ਸੀ, ਕਿੱਡਾ ਜੀਜਾ ਲਿਆ ਕੇ ਸਾਡੇ ਸਿਰ ਤੇ ਬਾਤਾ। ਹੁਣ ਅਸੀਂ ਦੂਜੀ ਵਾਰੀ ਉਹੋ ਜਿਹਾ ਜੀਜਾ ਅਫੋਰਡ ਨਹੀਂ ਕਰਦੇ। ਇਸ ਵਾਰੀ ਅਸੀਂ ਜੀਜਾ ਪੂਰਾ ਟਣਕਾ ਕੇ ਲੈਣਾ, ਜਿਹੜਾ ਸਾਨੂੰ ਸਮਝੇ, ਸਾਡੀਆਂ ਭਾਵਨਾਵਾਂ ਨੂੰ ਸਮਝੇ, ਤੇ ਜਿਹੜਾ ਰੂਪੀ ਨੂੰ ਵਾਰ-ਵਾਰ ਪੇਕੇ ਛੱਡਣ ਜਾਣ ਦੀ ਧਮਕੀ ਨਾ ਦੇਵੇ। ਜਿਹੜਾ ਮੈਨੂੰ ਫੋਲੋ ਕਰੇ। ਭਾਈ ਜਿਹੜਾ ਰੋਟੀ ਟੁੱਕ ਆਪਦੇ ਘਰੇ ਖਾ ਕੇ ਆ। ਹਾਂ, ਤੇ ਫਿਰ ਇਸ ਗੱਲ ਨਾਲ ਸਾਰੇ ਸਹਿਮਤ ਹੋ? ਸਹਿਮਤ। ਉਹ ਕੀ ਤੁਸੀਂ ਟੈਲੀਵਿਜ਼ਨ ਦੀਆਂ ਗੱਲਾਂ ਕਰੀ ਜਾਂਦੇ ਹੋ? ਆਖੇ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ। ਤੂੰ ਬਾਪੂ ਸਹਿਮਤ ਆ ਕਿ ਨਹੀਂ ਇਹ ਦੱਸ? ਮੈਂ ਤਾਂ ਸਹਿਮਤ ਹੀ ਆ ਯਾਰ। ਤੂੰ ਸਹਿਮਤ ਆ ਕਿ ਨਹੀਂ? ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਦੱਸ ਰਹੇ ਹੋ? ਦੱਸ ਰਹੇ ਆ, ਹੁਣ ਤੂੰ ਦੱਸ। ਵੀਰ ਜੀ ਤੁਸੀਂ ਵੱਡੇ ਹੋ, ਸਾਰੀ ਗੱਲ ਚੰਗੀ ਤਰ੍ਹਾਂ ਐਕਸਪਲੇਨ ਕਰੋ। Okay, thanks to this opportunity, Rupi, love marriage is not good because love marriage is not arranged marriage. Our sister love marriage, this Jija. So you love marriage, not this. So baby, arranged marriage. ਯੈਸ। ਇਹ ਕਿਹੋ ਜਿਹੀ ਅੰਗਰੇਜ਼ੀ ਆ? ਸਪੋਰਟਸ ਕੋਟੇ ਵਾਲੀ। ਹਾਏ ਮੈਂ ਮਰ ਜਾ। ਮੰਮੀ ਭਾਵੁਕ ਹੋ ਗਈ। ਇੰਨੀ ਅੰਗਰੇਜ਼ੀ ਕੋ ਗਈ। ਮਾਂ ਵੀ ਰਵਾਤੀ। ਰੂਪੀ, ਇਹਨਾਂ ਨੇ ਤੇਰੇ ਵਾਸਤੇ ਇੱਕ ਮੁੰਡਾ ਵੇਖਿਆ, ਉੱਥੇ ਤੇਰੇ ਰਿਸ਼ਤੇ ਦੀ ਗੱਲ ਚਲਾਉਣੀ ਆ। ਗੱਲ ਸੁਣੋ ਓਏ, ਜਦੋਂ ਮੁੰਡਾ ਦੇਖਣ ਜਾਣਾ ਕਿਸੇ ਸਿਆਣੇ ਬੰਦੇ ਨਾਲ ਲੈ ਕੇ ਜਾਓ। ਕੀ ਗੱਲ ਤੁਸੀਂ ਸਾਨੂੰ ਸਿਆਣੇ ਨਹੀਂ ਸਮਝਦੇ? ਉਹ ਤੁਸੀਂ ਤਾਂ ਕੱਲ ਦੇ ਜਵਾਕ ਹੋ ਯਾਰ। ਤੇ ਫਿਰ ਤੁਸੀਂ ਨਹੀਂ ਸਿਆਣੇ? ਮੈਂ ਇੱਥੋਂ ਵੀ ਸਿਆਣਾ, ਥੋੜਾ ਜੀਜਾ ਹੈ। ਅੱਛਾ ਜੀਜਾ ਸਿਆਣਾ ਹੈ। ਓਏ ਜੇ ਜੀਜਾ ਮਿਲ ਜੇ ਉਹਨੂੰ ਸਿਆਣਾ ਮੰਨਣਾ ਹੀ ਪੈਂਦਾ। ਮਿਲ ਗਿਆ ਮਿਲ ਗਿਆ। ਕੀ ਮਿਲ ਗਿਆ? ਕੀ ਮਿਲ ਗਿਆ? ਥਾਈਲੈਂਡ ਦਾ ਪੈਕੇਜ ਮਿਲ ਗਿਆ 9999 ਵਿਦ। ਉਹ ਬਸ ਕਰ ਮੇਰੀ ਚੰਦਰਕਾਂਤਾ, ਬਸ। ਸੌਂਦੇ ਹੋ? ਆ ਕਿਹਦੀ ਮੱਝ ਖੁੱਲ ਗਈ? ਜਿਮ ਕਰਕੇ ਆਈ ਆ ਨਾ, ਹੁਣ ਤੁਹਾਨੂੰ ਮੈਂ ਮੱਝ ਲੱਗਦੀ ਆ? ਵਿਆਹ ਤੋਂ ਪਹਿਲਾਂ ਤੇ ਕਹਿੰਦੇ ਸੀ ਤੂੰ ਮੇਰੀ ਜ਼ਿੰਦਗੀ ਆ। ਤੂੰ ਅੱਜ ਵੀ ਮੇਰੀ ਜ਼ਿੰਦਗੀ ਆ ਰਾਣੋ, ਓ ਤੇ ਲਾਣਤ ਹੈ ਜੀ ਜ਼ਿੰਦਗੀ ਤੇ। ਆ ਜਦ ਆ ਕਰਦੀ ਹੈ ਨਾ, ਐ ਲੱਗਦਾ ਜਿਵੇਂ ਮੱਝ ਡਿੰਗਦੀ ਹੋਵੇ ਜਦ ਉਹਨੂੰ ਪਿਆਸ ਲੱਗੀ ਹੋਵੇ। ਆ ਲੈ ਪਾਣੀ ਪੀ ਲੈ। ਮੇਰੇ ਤੋਂ ਆਪਣੀ ਵਾਟਰ ਬੋਟਲ ਹੈਗੀ ਆ। ਇਹ ਵਾਟਰ ਬੋਟਲ ਨਹੀਂ ਹੈ, ਪੈਕਸਪੋ ਦਾ ਟੰਬਲਰ ਆ। ਇਹ ਚ ਠੰਡਾ ਪਾਣੀ ਠੰਡਾ ਤੇ ਗਰਮ ਪਾਣੀ ਗਰਮ ਰਹਿੰਦਾ। ਨਾਲੇ ਫੜਿਆ ਹੋਇਆ ਕਿੰਨਾ ਸੋਹਣਾ ਲੱਗਦਾ। ਠੀਕ ਆ। ਅੱਛਾ, ਮੇਰੇ ਭਰਾਵਾਂ ਨੇ ਨਾ ਰੂਪੀ ਵਾਸਤੇ NRI ਮੁੰਡਾ ਦੇਖਿਆ ਆ। ਕੱਲ ਰਿਸ਼ਤਾ ਲੈ ਕੇ ਜਾਣਾ ਉਹਦੇ ਘਰ, ਤੇ ਫੋਨ ਆਇਆ ਸੀ, ਕਹਿੰਦੇ ਜੀਜਾ ਜੀ ਨੂੰ ਭੇਜ ਦਿਓ। ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਸਵਾਹ। ਮੇਰੀ ਸਾਲੀ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ, ਪਰ ਸਾਲੀ ਜਿੰਨੀ ਸੋਹਣੀ ਐ, ਗੋਡੇ ਗੋਡੇ ਨਹੀਂ, ਮੈਨੂੰ ਤਾਂ ਮੋਢੇ ਮੋਢੇ ਚਾ ਆਇਆ। ਇਹ ਕਾਲਾ ਹੈ ਜੀ। ਉਹ ਤਾਂ ਠੀਕ ਹੈ, ਪਰ ਇਹਦਾ ਨਾਂ ਕੀ ਹੈ? ਇਹਦਾ ਨਾਂ ਕਾਲਾ ਹੈ ਜੀ। ਭਾਜੀ ਨਾਂ ਤਾਂ ਹੋਰ ਰੱਖ ਲੈਂਦੇ ਘੱਟੋ ਘੱਟ। ਮੁੰਡਾ ਇੰਗਲੈਂਡ ਵਿੱਚ ਪੱਕਾ ਹੈ। ਭਾਜੀ ਜਿੰਨਾ ਇਹ ਪੱਕਾ ਨਾ, ਇਹਨੂੰ ਤਾਂ ਹੋ ਸਕਦਾ ਇੰਗਲੈਂਡ ਨੇ 2 ਵਾਰੀ PR ਦੇਤੀ ਹੋਵੇ। ਵੇ ਤੂੰ ਵੀ ਬੋਲ ਕੁਛ। ਓ ਮਿਹਨਤ ਵੀ ਬਹੁਤ ਕਰਦੇ ਆ ਜੀ, ਰੰਗ ਤਾਂ ਪੱਕਾ ਹੋਣਾ ਹੀ ਹੈ ਜੀ। ਰੰਗ ਦਾ ਕੀ ਹੈ ਜੀ, ਰੰਗ ਤਾਂ 2 ਹੀ ਹੁੰਦੇ ਨੇ, ਇੱਕ ਚਿੱਟਾ ਤੇ ਕਾਲਾ। ਚਲੋ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਰੰਗ 2 ਹੁੰਦੇ ਆ, ਦੂਜਾ ਰੰਗ ਕਿੱਥੇ ਆ? ਨਾਲੇ ਰੰਗ 2 ਨਹੀਂ ਹੁੰਦੇ, ਰੰਗ ਹੋਰ ਵੀ ਹੁੰਦੇ ਆ, ਜਿਵੇਂ ਨੀਲਾ, ਪੀਲਾ, ਗੁਲਾਬੀ। ਤੁਸੀਂ ਲਲਾਰੀ ਹੋ ਜੀ? 5-6 ਸਾਲ ਪਹਿਲਾਂ ਹੁੰਦਾ ਸੀ, ਜਦੋਂ ਇਹਨਾਂ ਦੀ ਭੈਣ ਨਾਲ ਵਿਆਹ ਕੀਤਾ। ਕਮਾਲ ਹੋ ਗਈ, ਤੁਸੀਂ ਸਾਨੂੰ ਦੱਸਿਆ ਨਹੀਂ ਵੀ ਤੁਸੀਂ ਲਲਾਰੀ ਵੀ ਰਹੇ ਹੋ। ਅਸੀਂ ਤੁਹਾਨੂੰ ਪ੍ਰਧਾਨ ਸਮਝ ਕੇ ਰਿਸ਼ਤਾ ਕਰਤਾ। ਪ੍ਰਧਾਨ ਤਾਂ ਸੀ ਨਾ, ਲਲਾਰੀ ਯੂਨੀਅਨ ਦਾ ਪ੍ਰਧਾਨ। ਜੀਜਾ ਜੀ ਤੁਸੀਂ ਕਿਹੜੀ ਪ੍ਰਧਾਨਗੀ ਕੀਤੀ ਹੈ? ਜਿਹੜੀ ਵੀ ਯੂਨੀਅਨ ਕੋਲ ਪ੍ਰਧਾਨ ਨਹੀਂ ਹੈ, ਮੈਂ ਉੱਥੇ ਪ੍ਰਧਾਨਗੀ ਕਰਦਾ। ਜਿਵੇਂ ਜੀਜਾ ਯੂਨੀਅਨ, ਪ੍ਰੈਸ ਯੂਨੀਅਨ, ਲਲਾਰੀ ਯੂਨੀਅਨ, ਪਖਾਰੀ ਯੂਨੀਅਨ। ਵੈਸੇ ਇਹਨਾਂ ਦੀ ਤਾਰੀਫ ਕਰੋ ਬਈ, ਕਰੋ ਮੇਰੀ ਤਾਰੀਫ। ਜੀਜਾ ਜੀ ਨੇ। ਅੱਛਾ ਬਸ। ਨਹੀਂ, ਇਹ ਸਾਡੇ ਜੀਜਾ ਹੀ ਨੇ ਜੀ, ਮਹਾਂ ਜੀਜਾ ਹੀ ਨੇ ਜੀ। ਇਹਨਾਂ ਦੀ ਜਿੰਨੀ ਤਾਰੀਫ ਕਰੀਏ ਵੱਧ ਹੈ। ਓਏ ਤੁਸੀਂ ਆ ਗੱਲਾਂ ਛੱਡੋ ਜੀ, ਸਮੋਸੇ ਚੱਕੋ। ਮੁੰਡੇ ਸਾਡੇ ਨੇ ਆਪਣੇ ਹੱਥਾਂ ਦੇ ਨਾਲ ਪੈਕ ਕਰਾ ਕੇ ਲਿਆਉਂਦੇ ਨੇ। ਬਹੁਤ ਸੋਹਣੇ ਪੈਕ ਕਰਾਇਆ ਜੀ। ਇਹੋ ਜੀ ਪੈਕਿੰਗ ਹਰ ਬੰਦਾ ਨਹੀਂ ਕਰਾ ਸਕਦਾ। ਤਾਜ ਮਹਿਲ ਤੋਂ ਬਾਅਦ ਇਹੀ ਚੀਜ਼ ਤਾਂ ਸੋਹਣੀ ਪੈਕ ਹੋਈ ਆ। ਐਂ ਕਰਦੇ ਆਪਾਂ ਤੁਹਾਡੇ ਮੁੰਡੇ ਦੇ ਹੱਥ ਵੜਾ ਦਿੰਨੇ ਆ। ਇਹੋ ਜੀ ਪੈਕਿੰਗ ਕੋਈ ਹੋਰ ਨਾ ਕਰਾ ਲੇ। ਕੰਮ ਕਰ ਕੀ ਕਰਦੇ ਹੋ? ਕੰਮ ਕਰਦਾ ਜੀ। ਉਹ ਕਾਕਾ ਸਮਝ ਆ ਗਿਆ, ਤੂੰ ਬਹੁਤ ਕੰਮ ਕਰਦਾ, ਪਰ ਤੇਰਾ ਕੰਮ ਕਾਦਾ? ਆਪਣਾ ਜੀ ਕਾਰ ਮਤਲਬ ਉਹ ਖਰਚਾ ਫਾਸਟ ਐਂਡ ਫਿਊਰੀਅਸ ਉੱਤੀ ਚੜਾਤੀ ਸੀ ਯਾਰ।
ਇਹ ਕੰਮਕਾਰ ਜੀ ਆਪਣਾ। ਉਹ ਜਿਹੜੇ ਹਿਸਾਬ ਨਾਲ ਤੂੰ ਕਾਰ ਚਲਾਉਣ ਵਾਲਾ ਕੰਮ ਫੜਿਆ ਨਾ, ਤੇਰਾ ਕਿਸੇ ਦਿਨ ਕਾਰ 'ਚ ਹੀ ਕੰਮ ਹੋ ਜਾਣਾ। ਸ਼ੋਰੂਮ ਆਪਣਾ ਨਹੀਂ ਜੀ, ਆਪਾਂ ਕੱਪੜਾ ਮਾਰ ਕਾਰਾਂ ਲਸ਼ਕਾ ਦੇਈਦੀਆਂ। ਕਾਰ ਵਾਸ਼ ਦਾ ਕੰਮ ਆ ਜੀ ਆਪਣਾ। ਕਾਰ ਵਾਸ਼ ਆ ਤੇਰਾ? ਹਾਂਜੀ ਬਸ ਜਲਦੀ ਹੀ ਗੱਡੀਆਂ ਦੇ ਸ਼ੋਰੂਮ ਦੇ ਮਾਲਕ ਬਣ ਹੀ ਜਾਵਾਂਗੇ। ਬਿਲਕੁਲ ਛੋਟੇ ਵੀਰ, ਐਂ ਡਟ ਕੇ ਮਿਹਨਤ ਕਰਦਾ ਰਹਿ, ਇੱਕ ਦਿਨ ਜ਼ਰੂਰ ਹਾਰ ਮੰਨ ਜਾਏਗਾ। ਵੀਰ ਜੀ ਪੈਸੇ ਕਿੰਨੇ ਕਮਾ ਲੈਨੇ? ਆਹੀ ਕੋਈ 4 ਲੱਖ ਬਣ ਜਾਂਦਾ ਇੰਡੀਆ ਦਾ। ਤੁਹਾਡੀ ਭੈਣ ਦੀ ਜੀਜਾ ਜੀ। ਓਏ ਤੁਹਾਡੀ ਭੈਣ ਦੀ 4 ਲੱਖ ਇਹ ਕਮਾਉਂਦਾ, ਆਪਣੀ ਰੂਪੀ ਵੀ ਕੁਝ ਕਮਾਊਗੀ, ਰਲ ਕੇ ਦੋਨੋਂ ਮੀਆਂ ਬੀਵੀ ਗ੍ਰਸਤੀ ਚਲਾ ਲੈਣਗੇ। ਦੇਖੋ ਜੀ, ਸਾਡੇ ਕਾਲੇ ਨੂੰ ਇੰਗਲੈਂਡ ਤੋਂ ਰਿਸ਼ਤੇ ਬਹੁਤ ਆਉਂਦੇ ਸੀ, ਪਰ ਅਸੀਂ ਰਲ ਕੇ ਦੋਨੋਂ ਜੀਆਂ ਨੇ, ਹੈ ਨਾ ਜੀ, ਅਸੀਂ ਇਸ ਗੱਲ ਦਾ ਧੱਇਆ ਕੀਤਾ ਵੀ ਅਸੀਂ ਆਪਣੇ ਮੁੰਡੇ ਨੂੰ ਪੰਜਾਬ 'ਚ ਵਿਆਹਣਾ ਹੈ, ਉਹ ਵੀ ਇੱਕ ਪੜ੍ਹੀ ਲਿਖੀ ਕੁੜੀ ਨਾਲ ਜੀ। ਗੱਲ ਸਹੀ ਹੈ ਜੀ। ਵੈਸੇ ਜੀ ਬੰਦੇ ਦੀ ਅਸਲੀ ਕਮਾਈ ਰੰਗ ਨਹੀਂ, ਕਮਾਈਓ ਹੁੰਦੀ ਹੈ। ਹਾਂਜੀ। ਸੋ ਸਾਨੂੰ ਮੁੰਡਾ ਵੀ ਪਸੰਦ ਹੈ ਜੀ, ਮੁੰਡੇ ਦੀ ਕਮਾਈ ਵੀ ਪਸੰਦ ਹੈ। ਮੇਰੀ ਹਾਂ ਤੇ ਪਿੰਕੀ ਭਾਜੀ ਤੁਹਾਡੀ ਵੀ ਹਾਂ ਹੀ ਹੋਣੀ ਹੈ। ਸਾਨੂੰ ਮਨਜ਼ੂਰ ਹੈ ਜੀ। ਬਸ ਇੱਕ ਬੇਨਤੀ ਮੰਨਣੀ ਆ ਕਾਲੇ ਵੀਰ, ਜਿਹੜੀ ਸਰਫ ਨਾਲ ਕਾਰਾਂ ਧੋਣਾ ਨਾ, ਉਸੇ ਸਰਫ ਨਾਲ ਮੂੰਹ ਧੋਣਾ। 1.5 ਮਹੀਨੇ ਜੀ ਤੁਸੀਂ ਗੁਲਾਬ ਜਾਮਨ ਤੋਂ ਰਸਗੁੱਲੇ ਵਰਗੇ ਹੋ ਜਾਣਾ। ਲਓ ਜੀ, ਕਰੋ ਮੂੰਹ ਮਿੱਠਾ। ਸਾਲਿਆ ਇਹ ਨਮਕੀਨ ਸਮੋਸਾ। ਹਾਂ ਤੇ ਉਹ ਤਾਂ ਗੁਲਾਬ ਜਾਮਨ ਵਰਗਾ ਹੀ ਹੈ ਨਾ। ਆ ਖਾਓ ਜੀ, ਖਾਓ, ਨਮਕੀਨ ਕਰੋ ਮੂੰਹ। ਸਾਡੂ ਸਾਹਿਬ ਹੁਣ ਤਾਂ ਮੇਲੇ ਹੁੰਦੇ ਰਹਿਣਗੇ। ਹੈ ਵਧਾਈਆਂ ਜੀ, ਵਧਾਈਆਂ। ਵਧਾਈਆਂ ਜੀ, ਬਹੁਤ ਵਧਾਈਆਂ। ਰਾਣੋ ਰਾਣੋ, ਹਾਂਜੀ ਹਾਂਜੀ, ਬੜੀ ਖੁਸ਼ ਲੱਗ ਰਹੀ ਹੈ। ਖੁਸ਼ ਤੇ ਹੋਵਾਂਗੀ, ਮੇਰੀ ਛੋਟੀ ਭੈਣ ਦਾ ਇੰਨੀ ਵਧੀਆ ਜਗ੍ਹਾ ਤੇ ਰਿਸ਼ਤਾ ਜੋ ਪੱਕਾ ਹੋ ਗਿਆ। ਮੈਂ ਤੇ ਆਪਣੇ ਸਾਰੇ ਚਾਅ ਪੂਰੇ ਕਰੂੰਗੀ। ਚਾਹ ਤਾਂ ਪੂਰੇ ਕਰੇਂਗੀ ਨਾ ਜੇ ਆਪਾਂ ਵਿਆਹ ਤੇ ਜਾਵਾਂਗੇ। ਕੀ ਮਤਲਬ? ਉਹ ਮਤਲਬ ਮੈਨੂੰ ਤਾਂ ਹੁਣ ਸਮਝ ਆਇਆ ਕਿ ਤੇਰੇ ਭਰਾਵਾਂ ਨੇ ਰਿਸ਼ਤਾ ਮੇਰੇ ਤੋਂ ਪੁੱਛ ਕੇ ਫਾਈਨਲ ਨਹੀਂ ਕੀਤਾ, ਰਿਸ਼ਤਾ ਫਾਈਨਲ ਕਰਕੇ ਮੈਨੂੰ ਦੱਸਿਆ। ਤੇ ਇੰਨਾ ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਉਹ ਮੈਂ ਜੀਜਾ ਯੂਨੀਅਨ ਦਾ ਪ੍ਰੈਜ਼ੀਡੈਂਟ ਆ। ਲੋਕੀ ਕਹਿਣਗੇ ਵੀ ਸਾਲਿਆ ਤੂੰ ਟੱਟੂ ਦਾ ਪ੍ਰੈਜ਼ੀਡੈਂਟ ਆ, ਤੂੰ ਤਾਂ ਆਪਣੇ ਸਾਲਿਆਂ ਦੇ ਥੱਲੇ ਲੱਗਿਆ ਹੋਇਆ। ਤੇ ਫੇਰ ਡੁੱਲੇ ਬੇਰਾਂ ਦਾ ਬਹੁਤ ਕੁਝ ਵਿਗੜ ਗਿਆ। ਮਤਲਬ ਟੁੱਟ ਗਈ ਤੜਕ ਕਰਕੇ। ਹਾਏ ਜੀ, ਐਵੇਂ ਨਾ ਕਹੋ। ਅੱਜ ਤੇ ਮੈਨੂੰ ਸਵੇਰੇ ਸੁਪਨਾ ਆਇਆ ਸੀ, ਤੁਸੀਂ ਮੈਨੂੰ ਹੀਰਿਆਂ ਦਾ ਹਾਰ ਲੈ ਕੇ ਦਿੱਤਾ। ਸਵੇਰ ਦਾ ਸੁਪਨਾ ਹੁੰਦਾ ਵੀ ਸੱਚ ਆ। ਜੇ ਸਵੇਰ ਦੇ ਸੁਪਨੇ ਸੱਚ ਹੋਣ ਲੱਗੇ ਨਾ ਤਾਂ ਹੁਣ ਤੱਕ ਤੇਰੇ ਫੁੱਲ ਕੀਰਤਪੁਰ ਸਾਹਿਬ ਪਏ ਹੋਣੇ ਸੀ। ਕਿਹੋ ਜਿਹੇ ਘਟਿਆ ਬੰਦੇ ਜੋ, ਮੈਂ ਤੁਹਾਡੇ ਨਾਲ ਵਿਆਹ ਕਰਕੇ ਪਛਤਾਉਣ ਡਈ ਆ। ਐਦੂ ਚੰਗਾ ਤੇ ਮੈਂ ਕਿਸੇ ਰਾਖਸ਼ ਨਾਲ ਵਿਆਹ ਕਰਾ ਲੈਂਦੀ। ਰਾਖਸ਼ ਨਾਲ ਵਿਆਹ ਤਾਂ ਕਰਵਾ ਲੈਂਦੀ, ਪਰ ਖੂਨ ਦੇ ਰਿਸ਼ਤਿਆਂ ਦਾ ਆਪਸ ਚ ਵਿਆਹ ਨਹੀਂ ਨਾ ਹੁੰਦਾ। ਉਹ ਸਰ ਮੈਂ ਬਹੁਤ ਦੁਖੀ ਆ ਜੀ। ਕਿਉਂ, ਕੀ ਹੋ ਗਿਆ? ਉਹ ਤੁਹਾਨੂੰ ਪਤਾ ਹੀ ਆ, ਮੇਰੀ ਘਰ ਵਾਲੀ ਤੇ ਮੇਰੇ ਸਾਲੇ ਰਲ ਕੇ ਮੇਰਾ ਜੀਣਾ ਦੁੱਬਰ ਕੀਤਾ ਪਿਆ। ਮੇਰੇ ਘਰ 'ਚ ਮੈਨੂੰ ਨੌਕਰ ਬਣਾਇਆ ਪਿਆ। ਇਹ ਤਾਂ ਬਹੁਤ ਗਲਤ ਗੱਲ। ਮੈਂ ਰੱਬ ਅੱਗੇ ਅਰਦਾਸ ਕੀਤੀ ਸੀ ਕਿ ਮੈਨੂੰ ਸਹੀ ਘਰ ਵਾਲੀ ਮਿਲੇ। ਫੇਰ ਹੁਣ ਮੇਰੀ ਘਰ ਵਾਲੀ ਹਰ ਜਗ੍ਹਾ ਸਹੀ ਹੁੰਦੀ ਆ। ਉਹ ਮੈਨੂੰ ਹੁਣ ਤੁਸੀਂ ਕੋਈ ਹੱਲ ਦੱਸੋ ਸਰ, ਮੈਂ ਹੋਰ ਨਹੀਂ ਸਹਿ ਸਕਦਾ। ਦੇਖ ਵਹੀ ਤਰਸੇਮ, ਚੋਰ ਤਾਲੇ ਤੋਂ ਤੇ ਜੀਜਾ ਸਾਲੇ ਤੋਂ ਜੇ ਡਰ ਗਏ ਸਮਝੋ ਮਰ ਗਏ। ਓਏ ਸਾਲਾ ਤਾਂ ਹੁੰਦਾ ਸਾਲਾ, ਤੂੰ ਸਾਲਿਆ ਆਪਣੇ ਸਾਲੇ ਤੋਂ ਹੀ ਦੱਬ ਗਿਆ। ਓਏ ਉਸ ਫੋਸੜ ਬਦਮਾਸ਼ ਦੇ ਕੰਨ ਤੇ ਮਾਰ 2 ਥੱਪੜ। ਉਹਨੂੰ ਥੱਪੜ ਦੀ ਗੂੰਜ ਸੁਣਨੀ ਚਾਹੀਦੀ ਹੈ। ਨਹੀਂ ਸਰ, ਮੇਰੇ ਤੋਂ ਨਹੀਂ ਹੋਣਾ। ਘਰ ਵਾਲੀ ਤੇ ਸਾਲੇ ਨੂੰ ਠੀਕ ਕਰਨ ਦਾ ਇੱਕੋ ਹੱਲ ਆ, ਐਲਕੋਹਲ। ਕੁੱਟ ਕੇ ਜੀ ਨਾਲੋਂ ਚੰਗਾ ਕੁੱਟ ਲਾ ਕੇ ਜੀਓ। ਨਹੀਂ ਸਰ, ਬੋਤਲ ਤੇ ਲਿਖਿਆ ਹੁੰਦਾ ਵਾ ਸ਼ਰਾਬ ਪੀਣਾ ਸਿਹਤ ਕੇ ਲਈ ਹਾਨੀਕਾਰਕ ਹੈ। ਹਾਂ ਲਿਖਿਆ ਹੁੰਦਾ, ਪਰ ਇਹ ਨਹੀਂ ਲਿਖਿਆ ਹੁੰਦਾ ਕਿ ਕਿਹਦੀ ਸਿਹਤ ਲਈ ਹਾਨੀਕਾਰਕ ਹੈ। ਪਰ कोई परपुर नहीं। कल पिए सो आज पी, आज पिए सो अब। ले भाई तरसेम सिया, अपनी घर वाली दे दिते दुख याद कर ते पी जा इको घुट च। चक पग। ਵੇ ਤੂੰ ਪੀ ਕੇ ਆਇਆ ਵਾ? ਆ ਤੇਰੇ ਪਿਓ ਦੇ ਪੈਸੇ ਦੀ ਪੀ ਗਿਆ। ਤੇਰੀ ਹਿੰਮਤ ਕਿੱਦਾਂ ਹੋਈ ਮੇਰੇ ਪਿਓ ਨੂੰ ਇੰਜ ਬੋਲਣ ਦੀ? ਅਜੇ ਤਾਂ ਪਹਿਲਾ ਪੈਗ ਉਤਰਿਆ
ਦੂਜਾ ਲਾਉਣਾ ਤੇਰੇ ਭਰਾ ਦੇ। ਮੇਰਾ ਸਾਲਾ ਚਿਪੜ ਜਾ, ਸਾਲਾ ਕਹਿੰਦਾ ਦੁੱਧ 'ਚ ਨਾ ਲਾਚੀ ਪਾ ਕੇ ਲਿਆਓ। ਬੰਦਾ ਨੂੰ ਪੁੱਛੇ ਤੂੰ ਪਚਾ ਸਕਦਾ? ਉਹ ਮੇਰੇ ਭਰਾ ਤੋਂ ਦੁਨੀਆ ਥਰ ਥਰ ਕੰਬਦੀ ਆ। ਥਰ ਥਰ ਕੰਬਣ ਨੂੰ ਜਨਰੇਟਰ ਹੋ ਸਾਲੇ ਦਾ ਮੂੰਹ। ਹੋਏ ਜੇ ਇੱਕ ਹੋਰ ਲਫ਼ਜ਼ ਮੇਰੇ ਪਰਿਵਾਰ ਬਾਰੇ ਬੋਲਿਆ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ। ਉਹ ਜਾ ਕੇ ਸ਼ੀਸ਼ਾ ਵੇ, ਜਾ ਕੇ ਤੇਰੇ ਤੋਂ ਬੁਰਾ ਸੱਚੀ ਕੋਈ ਨਹੀਂਗਾ। ਵੇ ਹੁਸਨਾ ਦੀ ਪਰੀ ਨੂੰ ਕੀ ਕਹਿੰਦੇ ਆ ਵੇ? ਓਏ ਹੌਲੀ ਬੋਲ, ਕਿਤੇ ਪਰੀਆਂ ਨਾ ਸੁਣ ਲੈਣ, ਚਪੇੜਾ ਖਾ ਲੇਂਗੀ ਉਹਨਾਂ ਕੋ ਮੋਟੀਏ। ਵੇ ਤੇਰੇ ਕਰਕੇ ਤੇ ਮੈਂ ਡਾਈਟ ਫੋਲੋ ਕਰਦੀ ਸੀ। ਤੇ ਫਿਰ ਬਦਲੀ ਕਿਉਂ ਨਹੀਂ ਹੋਈ? ਉਹ ਮੈਂ ਡਾਈਟ ਫੋਲੋ ਕਰਦੀ ਸੀ, ਡਾਈਟ ਨੇ ਮੈਨੂੰ ਫੋਲੋ ਬੈਕ ਹੀ ਨਹੀਂ ਕੀਤਾ, ਫਿਰ ਮੈਂ ਅਨਫੋਲੋ ਕਰਤੀ। ਬਕਵਾਸ ਕਰਦੀ ਐ, ਤੈਨੂੰ ਸ਼ਰਮ ਨਹੀਂ ਆਉਂਦੀ? ਆਪਣੇ ਪਤੀ ਪਰਮੇਸ਼ਵਰ ਤੋਂ ਘਰ ਦਾ ਕੰਮ ਕਰਾਉਣੀ ਐ। ਲੱਗਦਾ ਤੂੰ ਏਦਾਂ ਨਹੀਂ ਸੁਧਰਨਾ, ਤੈਨੂੰ ਮੈਂ ਦੱਸਦੀ ਆ ਪਤਾ। ਉਹ ਪਤਾ ਤੇ ਤੈਨੂੰ ਮੈਂ ਦੱਸੂਗਾ, ਉਹ ਵੀ ਹਸਪਤਾਲ ਦਾ। ਮੈਨੂੰ ਲੱਗਦਾ ਕਿ ਤੂੰ ਮੁੱਕੀਆਂ ਖਾ ਕੇ ਹੀ ਮੰਨਣਾ ਵਾ। ਚੁੱਪ ਕਰ ਜਾ, ਮੇਰੇ ਅੰਦਰ ਦਾ ਜਾਨਵਰ ਨਾ ਜਗਾ। ਉਹ ਜਗਾਲਾ ਤੂੰ ਆਪਣੇ ਅੰਦਰ ਦੇ ਚੂਹੇ ਨੂੰ। ਕੀ ਗਿਆ ਤੂੰ? ਮੈਨੂੰ ਚੂਹਾ ਗਿਆ? ਆਹੋ ਚੂਹਾ। ਆਏ ਤੂੰ ਖੜ ਜਾ, ਮੈਂ ਆਪਣੇ ਭਰਾ ਨੂੰ ਬੁਲਾਉਣੀ ਆ। ਵੇ ਵੀਰਿਆ, ਵੇ ਤੇਰੀ ਭੈਣ ਤੇ ਪੀੜ ਪੈ ਗਈ, ਕਿੱਥੇ ਆਵੇ? ਕੀ ਹੋਇਆ? ਕੀ ਹੋਇਆ? ਵੀਰਿਆ ਇਹਨੇ ਮੈਨੂੰ ਕੁੱਟਿਆ ਈ। ਇਹਨੇ ਪਿੱਛੇ ਹੋ ਜਾ ਫਿਰ। ਓਏ ਤੂੰ ਕਿੱਦਾਂ ਹਿੰਮਤ ਆ ਤੇ ਮੇਰੇ ਵੀਰ ਦੇ ਥੱਪੜ ਮਾਰ ਕੇ ਵਿਖਾ। ਹਿੰਮਤ ਆ ਤੇ ਮੇਰੇ ਵੀਰ ਦੇ ਥੱਪੜ ਮਾਰ ਕੇ ਇੱਕ ਮਿੰਟ ਖਲੋ ਤੇ ਸਹੀ। ਹਿੰਮਤ ਆ ਤੇ ਇਹਦੇ ਥੱਪੜ ਮਾਰ ਕੇ ਇੱਕ ਮਿੰਟ ਭੈਣੇ ਖਲੋ। ਬਦਮਾਸ਼ ਬਦਮਾਸ਼। ਆਹੋ ਓਏ ਤਾਂ ਉਹਨੇ ਐਕਸਟਰਾ ਮਾਰ ਦੇਣੀ ਹੈ। ਬਦਮਾਸ਼। ਹਾਂ ਕਿੱਦਾਂ ਮਾਰਿਆ? ਮੈਨੂੰ ਮਾਰ ਕੇ ਵਿਖਾ। ਓਏ ਬਿੱਲੇ ਬਦਮਾਸ਼ ਨੂੰ ਮਾਰਤਾ ਈ। ਓਏ ਮੇਰੇ ਥੱਪੜ ਕਿੱਦਾਂ ਮਾਰਿਆ? ਜੀਜਾ ਮੈਂ ਆਪਣੀ ਭੈਣ ਦਾ ਲਿਹਾਜ਼ ਕਰਨ ਡਿਆ, ਨਹੀਂ ਤੇ ਮੈਂ ਤੈਨੂੰ ਇੱਥੇ ਲੰਮਾ ਪਾ ਕੇ ਕੁੱਟਣਾ ਹੀ। ਕੀ ਗਿਆ? ਕੁੱਟੇਗਾ ਮੈਨੂੰ? ਨਹੀਂ ਜੀ ਇਹੀ ਗੱਲ ਸੁਣ ਲਿਆ ਜੀ, ਮੈਂ ਕੁੱਟਣਾ ਹੀ। ਮਸਾਜ ਮੈਂ ਟੈਲੈਂਟ ਹੈ ਮੇਰਾ। ਖਬਰਦਾਰ, ਅੱਜ ਤੋਂ ਬਾਅਦ ਕਦੀ ਇਦਾਂ ਮੈਂ ਤੇ ਰੋ ਪਾ ਕੇ ਨਹੀਂ 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 ਚੁੱਪ ਕਰ। ਨਹੀਂ ਮੈਂ ਤੇ ਇਦਾਂ ਹੀ ਚਿੱਤਰ ਵਿਆਹ ਕਰਨਗੇ। ਪੱਕਾ ਠੀਕ ਠੀਕ ਓਕੇ ਓਕੇ। ਸੌਰੀ ਮੰਗੋ ਮੇਰੇ ਤੋਂ। ਪਿੱਛੇ ਹੋ ਜਾ। ਸੌਰੀ ਮੰਗੋ। ਸੌਰੀ ਸੌਰੀ ਜੀ ਸੌਰੀ ਮਾਫ ਕਰ ਦਿਓ, ਮਾਫ ਕਰ। ਚੱਲ ਇਸ ਤੋਂ ਪਹਿਲਾਂ ਇੱਕ ਹੋਰ ਮਾਰ ਦੇ। ਚੱਲ ਚੱਲ ਓਕੇ ਹੋ। ਹਾਂਜੀ ਜੀ, ਸਾਨੂੰ ਕਿਉਂ ਬੁਲਾਇਆ ਸੀ? ਮੈਨੂੰ ਐ ਕਿਉਂ ਲੱਗਦਾ ਹੈ ਕਿ ਤੁਸੀਂ ਦੋਹੇ ਅੱਗੇ ਨਾਲੋਂ ਮੇਰੀ ਕਦਰ ਘੱਟ ਕਰਨ ਲੱਗੇ ਹੋ? ਉਹ ਨਹੀਂ ਜੀਜਾ ਜੀ, ਤੁਹਾਨੂੰ ਵੈਸੇ ਭੁਲੇਖਾ ਪੈ ਗਿਆ। ਅਸੀਂ ਤਾਂ ਪਹਿਲਾਂ ਵੀ ਕਦਰ ਨਹੀਂ ਕੀਤੀ। ਮਤਲਬ ਇਹ ਨਹੀਂ ਕੀਤੀ, ਤੁਹਾਨੂੰ ਕਿਵੇਂ ਲੱਗਿਆ? ਇਹੀ ਤਾਂ ਮੈਂ ਤੁਹਾਡੇ ਤੋਂ ਪੁੱਛ ਰਿਹਾ। ਸਾਨੂੰ ਕੀ ਪਤਾ, ਤੁਸੀਂ ਦੱਸੋ। ਤੁਸੀਂ ਰੂਪੀ ਦਾ ਰਿਸ਼ਤਾ ਕਰਨ ਤੋਂ ਬਾਅਦ ਮੈਨੂੰ ਪੁੱਛਿਆ, ਮੈਨੂੰ ਪੁੱਛ ਕੇ ਉਹਦਾ ਰਿਸ਼ਤਾ ਨਹੀਂ ਕੀਤਾ। ਇਹਦੇ 'ਚ ਕੀ ਅੰਤਰ? ਸੇਮ ਟੂ ਯੂ ਤਾਂ ਹੈਗਾ। ਹਾਂ, ਕਿਸੇ ਨੂੰ ਕਸੂਰ ਪੁੱਛ ਕੇ ਗੋਲੀ ਮਾਰਨਾ ਤੇ ਗੋਲੀ ਮਾਰ ਕੇ ਕਸੂਰ ਪੁੱਛਣਾ, ਇਹ ਦੋਹਾਂ 'ਚ ਕੋਈ ਫਰਕ ਨਹੀਂ ਹੈ। ਚਲੋ ਫਿਰ ਇਹ ਦੱਸ ਦਿਓ ਵੀ ਅਸੀਂ ਇਸ ਪਾਪ ਦਾ ਪ੍ਰਾਸ਼ਚਾਤਾਪ ਕਿਵੇਂ ਕਰੀਏ? ਇਹ ਰਿਸ਼ਤਾ ਤੋੜ ਦਿਓ। ਕੀ ਕਹਿ ਰਹੇ ਹੋ? ਇਹ ਰਿਸ਼ਤਾ ਤੋੜ ਦਿਓ। ਕੀ ਕਹਿ ਰਹੇ ਹੋ? ਇਹ ਰਿਸ਼ਤਾ ਤੋੜ ਦਿਓ। ਕੀ ਕਹਿ ਰਹੇ ਹੋ? ਸਾਲਿਓ, ਇਹ ਰਿਸ਼ਤਾ ਤੋੜ ਦਿਓ। ਜੀ ਐ ਕਿਵੇਂ ਤੋੜ ਦਈਏ? ਹੈ ਇਹ ਕਿਹੜਾ ਪੋਲੀਟੀਸ਼ੀਅਨ ਦਾ ਵਾਅਦਾ ਜਿਹੜਾ ਤੋੜ ਦਈਏ? ਜ਼ੁਬਾਨ ਦਿੱਤੀ ਹੈ ਤੇ ਫਿਰ ਭੈਣ ਨਾ ਦੋ ਨਾ। ਇਹ ਕਿਹੜਾ ਟੀਪੂ ਸੁਲਤਾਨ ਦੀ ਜ਼ੁਬਾਨ ਆ, ਮੁੱਕਰ ਜੋ। ਨਾਲੇ ਕਿਸੇ ਸਿਆਣੇ ਨੇ ਕਿਹਾ ਜ਼ੁਬਾਨ ਤਾਂ ਹੁੰਦੀ ਓ ਰੋਟੀ ਖਾਣ ਲਈ ਆ। ਇਹ ਕਿਹੜੇ ਸਿਆਣੇ ਨੇ ਕਿਹਾ? ਮੈਂ ਕਿਹਾ। ਤੁਸੀਂ ਸਿਆਣੇ। ਕਿਉਂ ਮੈਂ ਸਿਆਣਾ ਨਹੀਂ? ਸਾਲਿਓ, ਮੇਰੇ ਤੋਂ ਵੱਡਾ ਸਿਆਣਾ ਕੌਣ ਹੋਊ? ਵੱਧ ਸਿਆਣਾ ਭਾਵੇਂ ਹੋਵੇ। ਜੀਜਾ ਜੀ ਇੰਨਾ ਵਧੀਆ ਰਿਸ਼ਤਾ ਹੱਥੋਂ ਨਿਕਲ ਜੂ। ਭੈਣ ਦੇਣੀ ਦਿਓ। ਕੀ ਝਾਕਦੇ ਹੋ? ਭੈਣ ਦਿੱਤੀ ਨਹੀਂ ਮੈਨੂੰ। ਜੇ ਉਸ ਭੈਣ ਦੀ ਸਲਾਮਤੀ ਚਾਹੁੰਦੇ ਹੋ ਤਾਂ ਚੁੱਪ ਕਰਕੇ ਇਹ ਰਿਸ਼ਤਾ ਤੋੜ ਦਿਓ। ਜੀਜਾ ਜੀ ਤੁਸੀਂ ਸਾਡੀ ਭੈਣ ਨਾਲ ਵਿਆਹ ਕਰਾ ਕੇ ਕਿਡਨੈਪ ਕੀਤੀ ਹੈ, ਵੀ ਇਹ ਰਿਸ਼ਤਾ ਤੋੜ ਦਿਓ। ਥੋੜਾ ਪਿਆਰ ਨਾਲ ਗੱਲ ਕਰੋ, ਅਸੀਂ ਮੰਨ ਹੀ ਜਾਣਾ। ਅਸੀਂ ਕਹਾਂਗੇ ਕਿ ਉਹਨਾਂ ਨੂੰ ਕਹੋ ਜੀਜਾ ਨਹੀਂ ਮੰਨਦਾ ਸਾਡਾ। ਜੀਜਾ ਦੁਸ਼ਹਿਰਾ ਜਿਹੜਾ ਮਨਾਉਣਾ ਪਊ। ਕੀ ਮੰਨ ਗਏ ਜੀ? ਮੰਨ ਗਏ। ਬਈ ਤੁਸੀਂ ਹੁੰਦੇ ਕੌਣ ਹੋ ਮੇਰੇ ਮੁੰਡੇ ਦਾ ਬਣਿਆ ਬਣਾਇਆ ਰਿਸ਼ਤਾ ਤੋੜਨ ਵਾਲੇ? ਜੀਜਾ ਜੀ। ਵੱਡੇ ਸਾਰੇ ਜੀਜਾ ਜੀ, ਦੁਨੀਆ ਮੈਨੂੰ ਮੰਗਲ ਕਹਿੰਦੀ ਹੈ। ਦੁਨੀਆ ਦਾ ਕੀ ਆ ਜੀ? ਦੁਨੀਆ ਤਾਂ ਕੁਛ ਨਾ ਕੁਛ ਕਹਿੰਦੀ ਹੋ ਰਹਿੰਦੀ ਆ। ਉਹ ਮੰਗਲ ਮੇਰਾ ਨਾਂ ਹੈ। ਲੈ ਫਿਰ ਤਾਂ ਦੁਨੀਆ ਨੇ ਕਹਿਣਾ ਹੀ ਹੋਇਆ। ਇਹ 'ਚ ਬੁਰਾ ਮੰਨਣ ਵਾਲੀ ਕਿਹੜੀ ਗੱਲ ਆ? ਦਰਅਸਲ ਜੀ ਮੈਂ ਜਾਣਨਾ ਚਾਹੁੰਦਾ ਵੀ ਮੇਰੇ ਪੁੱਤ 'ਚ ਕਮੀ ਕੀ ਹੈ। ਕਮੀ? ਮੈਨੂੰ ਇਹ ਦੱਸੋ 'ਚ ਖੂਬੀ ਕੀ ਆ ਗੱਡੀਆਂ ਧੋਣ ਵਾਲੇ 'ਚ? ਤੁਸੀਂ ਮੇਰੇ ਚੰਨ ਪੁੱਤ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜੀ। ਮੈਂ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਮੈਂ ਉਹਦੀ ਬੇਇੱਜ਼ਤੀ ਕਰ ਰਿਹਾ। ਨਾਲੇ ਨਾ ਤੁਹਾਡੇ ਚੰਨ ਪੁੱਤ ਦੇ ਗ੍ਰਹਿਣ ਲੱਗਿਆ ਹੋਇਆ।
ਸਾਰੇ ਇੰਗਲੈਂਡ 'ਚ ਮੇਰੇ ਪੁੱਤ ਵਰਗੀ ਕੋਈ ਗੱਡੀ ਨਹੀਂ ਧੋ ਸਕਦਾ ਜੀ। ਉਹਨੂੰ ਕਹੋ ਗੱਡੀਆਂ ਛੱਡ, ਕਦੇ ਆਪਣਾ ਮੂੰਹ ਧੋਏ। ਲੋ ਜੀ, ਇਹ ਤਾਂ ਹੁਣ ਤੁਸੀਂ ਮੇਰੇ ਮੁੰਡੇ ਦੇ ਕਾਲੇ ਹੋਣ ਦਾ ਮਜ਼ਾਕ ਉਡਾ ਰਹੇ ਹੋ। ਓਏ ਕਾਲਾ ਹੁੰਦਾ ਤਾਂ ਫੇਰ ਵੀ ਜਰ ਲੈਂਦੇ, ਉਹ ਤਾਂ ਬੈਂਗਣੀ ਆ। ਕੀ ਕਹੂਗੀ ਸਾਡੀ ਕੁੜੀ ਕਿ ਗੋਰਿਆਂ ਨੂੰ ਦਫਾ ਕਰੋ, ਮੇਰਾ ਪਰਪਲ ਹੈ ਸਰਦਾਰ। ਭਾਈ ਸਾਹਿਬ, ਮਜ਼ਾਕ ਕਰਨ ਦਾ ਕੋਈ ਟਾਈਮ ਹੁੰਦਾ? ਸਾਡੇ ਘਰ ਤਾਂ ਮਜ਼ਾਕ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ। ਹਾਂ, ਜੇ ਤੁਹਾਡੇ ਘਰ ਕੋਈ ਹੁੰਦਾ ਤਾਂ ਦੱਸ ਦਿਓ, ਉਸ ਟਾਈਮ ਤੇ ਆ ਕੇ ਕਰ ਜੂ। ਤੁਸੀਂ ਸਾਡੇ ਖਾਨਦਾਨ ਨੂੰ ਜਾਣਦੇ ਨਹੀਂ। ਜਾਣਦਾ ਨਹੀਂ ਤੁਹਾਡੇ ਖਾਨਦਾਨ। ਤੁਸੀਂ ਉਹੀ ਨਹੀਂ ਜਿਹਦੀ ਮਾਂ ਦਾ ਕਤਲ ਹੋ ਗਿਆ ਸੀ? ਹਾਂ, ਹੋ ਗਿਆ ਸੀ। ਫਿਰ ਇਹਦੇ 'ਚ ਕੀ ਹੈ? ਹਾਂ, ਤੇ ਉਸੇ ਕਤਲ ਲਈ ਤੁਹਾਡੇ ਪਿਓ ਨੂੰ ਫਾਂਸੀ ਹੋਈ ਸੀ। ਓਏ ਇਹੋ ਜਿਹੇ ਟੱਬਰ 'ਚ ਜੋੜਾਂਗੇ ਅਸੀਂ ਰਿਸ਼ਤਾ ਜਿਨ੍ਹਾਂ ਦਾ ਮੂੰਹ ਵੀ ਬੈਂਗਣੀ ਹੈ ਤੇ ਕਰਤੂਤਾਂ ਵੀ। ਓਏ ਕਰਤੂਤਾਂ ਕਾਲੀਆਂ ਹੁੰਦੀਆਂ ਫਿਰ ਵੀ ਸੋਚ ਲੈਂਦੇ। ਉਹ ਤੁਸੀਂ ਜਾਣਦੇ ਨਹੀਂ ਮੈਂ ਕੌਣ ਹੈ। ਲੋਕਾਂ ਦੇ ਘਰ ਜਾ ਜਾ ਕੇ ਰੌਲਾ ਪਾ ਰਿਆ, ਕੋਈ ਕਮਲਾ ਹੀ ਹੋਏਗਾ। ਕਮਲਾ ਸਾਹਿਬ, ਚਾਹ ਲਾਉਂਗੇ? ਨਹੀਂ। ਪਾਣੀ ਲਾਉਂਗੇ? ਉਹ ਨਹੀਂ। ਫਿਰ ਜਾਣ ਦਾ ਕੀ ਲਾਉਂਗੇ? ਚੱਲੋ ਤੁਸੀਂ। ਓਏ ਇਹ ਘਰ ਮੇਰਾ ਹੈ, ਜਾਣਾ ਤੁਸੀਂ ਹੈ, ਚੱਲੋ। 12ਵੀਂ ਦਾ ਨਤੀਜਾ ਤੇ ਅਫਸਰਾਂ ਦਾ ਜੀਜਾ ਮੱਤ ਮਾਰ ਹੀ ਲੈਂਦੇ ਆ। ਤੁਸੀਂ ਓਏ ਆ ਇੱਕੋ ਜਿਹੀਆਂ ਕਮੀਜ਼ਾਂ ਪਾਈਆਂ। ਜੀਜਾ ਜੀ, ਇਹਦੇ ਨਾਲ ਨਾ ਭਾਈਚਾਰਕ ਸਾਂਝ ਦਾ ਪਤਾ ਲੱਗਦਾ। ਸਾਲੇ ਹੋਏ ਭਾਈਚਾਰਕ ਸਾਂਝ ਦੇ ਸਾਲਿਓ। ਝੱਗੇ ਤਾਂ ਤੁਸੀਂ ਬਾਪੂ ਦੇ ਕੁੜਤੇ ਤੇ ਬਚੇ ਹੋਏ ਕੱਪੜੇ ਤੋਂ ਸਮਾਉਨੇ ਹੋ। ਥੋੜਾ ਹੋਰ ਕੱਪੜਾ ਨਹੀਂ ਸੀ ਬਚਿਆ? ਕਿਉਂ ਜੀ? ਇੱਕ ਝੰਡਾ ਵੀ ਬਣਵਾ ਲੈਂਦੇ ਭਾਈਚਾਰਕ ਸਾਂਝ ਦਾ। ਆ ਚਲੋ ਛੱਡੋ ਇਸ ਗੱਲ ਨੂੰ। ਪੁੱਤਰ ਜੀ, ਤੁਹਾਡੇ ਕਹਿਣ ਤੋਂ ਅਸੀਂ ਰਿਸ਼ਤਾ ਤੋੜਤਾ। ਤੋੜਨਾ ਹੀ ਸੀ, ਨਹੀਂ ਤਾਂ ਮੈਂ ਕਿਹੜਾ ਮੂੰਹ ਦਿਖਾਉਂਦਾ ਜੀਜਾ ਯੂਨੀਅਨ ਦੇ ਮੈਂਬਰਾਂ ਨੂੰ। ਆਹੀ ਮੂੰਹ ਵਿਖਾਉਂਦੇ, ਸੁੱਕਣਾ ਐਡਾ ਮੂੰਹ। ਕੀ ਮਤਲਬ? ਐਡੇ ਨਾਲ ਸੋਹਣਾ ਵੀ ਲਾਉਣਾ, ਐਡਾ ਸੋਹਣਾ ਮੂੰਹ ਹੈ। ਐਡਾ ਸੋਹਣਾ ਮੁੱਖ ਤੇਰਾ ਜੀਜਿਆ, ਇਹਨੂੰ ਰੱਖ ਲੈ ਫਰਿੱਜ ਵਿੱਚ ਸਾਂਭ ਕੇ। ਮਸ਼ੂਕ ਨਾਲ ਦੇਖੀ ਹੋਈ ਪਿਕਚਰ ਤੇ ਜੀਜੇ ਨਾਲ ਕੀਤੀ ਹੋਈ ਟਿੱਚਰ ਬਹੁਤ ਮਹਿੰਗੀ ਪੈਂਦੀ ਆ। ਹੁਣ ਜਿੱਥੇ ਵੀ ਰੂਪੀ ਦਾ ਰਿਸ਼ਤਾ ਕਰਨਾ ਨਾ, ਛੇਤੀ ਕਰੋ। ਮੇਰਾ ਪਤਾ ਕਿੰਨਾ ਦਿਲ ਕਰਦਾ ਲਹਿੰਗਾ ਪਾਉਣ ਨੂੰ। ਹਾਂ ਦੀਦੀ, ਨਾਲੇ ਮੈਂ ਨਾ ਤੁਹਾਡੇ ਤੇ ਜੀਜਾ ਜੀ ਦੀ ਨਾ ਰੀਲ ਬਣਾਉਂਗੀ ਉਹ ਗਾਣੇ ਤੇ, ਮੈਨੂੰ ਲਹਿੰਗਾ ਲੈ ਦੇ ਮਹਿੰਗਾ ਜਾਂ ਮਰ ਜਾਣਿਆ। ਉਹ ਕੀ ਫਾਇਦਾ ਹੈ? ਇਹ ਜਿੰਨਾ ਮਰਜ਼ੀ ਮਹਿੰਗਾ ਲਹਿੰਗਾ ਲੈ ਲੇ, ਲੋਕਾਂ ਨੂੰ ਲੱਗਣਾ ਸੇਲ ਤੋਂ ਹੀ ਲਿਆ। ਚਲੋ ਛੱਡੋ, ਫਿਰ ਰਹਿਣ ਦੋ। ਜੇ ਉਹ ਤੇ ਨਹੀਂ ਬਣਾਉਣੀ ਉਹਦੇ ਤੇ ਬਣਾ ਲੈਣੇ ਆ। ਜੱਟਾਂ ਦੇ ਮੁੰਡਿਆਂ ਨੂੰ ਰੋਕ ਸਕੇ ਨਾ ਟਰੰਪ। ਦੁੱਕੀ ਤਿੱਕੀ ਛਿੱਕੀ ਦੀ ਤਾਂ ਗੱਲ ਛੱਡ ਦੇ। ਇਹ ਗਾਣਾ ਤਾਂ ਜੱਟਾਂ ਦੇ ਪੁੱਤ ਗਾਉਂਦੇ ਚੰਗੇ ਲੱਗਦੇ ਆ। ਤੁਸੀਂ ਤਾਂ ਦੁੱਕੀ ਤਿੱਕੀ ਛਿੱਕੀ ਚਾਹੁੰਦੇ ਹੋ। ਨਾ ਨਾ ਪੁੱਤ, ਐ ਨਹੀਂ ਕਹੀਦਾ। ਮੇਰੀ ਧੀ ਤਾਂ ਗਊ ਹੈ, ਗਊ। ਅੱਛਾ, ਫਿਰ ਇਹਨੂੰ ਗਊਸ਼ਾਲਾ ਛੱਡਿਓ। ਜੀਜਾ ਜੀ, ਹੁਣ ਅਸੀਂ ਤੁਹਾਡੀ ਮਰਜ਼ੀ ਅਨੁਸਾਰ ਹੀ ਰਿਸ਼ਤਾ ਕਰਾਂਗੇ। ਤੁਸੀਂ ਜਿੱਥੇ ਪਸੰਦ ਕਰੋਗੇ ਨਾ, ਤੁਸੀਂ ਬਸ ਉਹਨਾਂ ਦੇ ਘਰਦਿਆਂ ਨਾਲ ਗੱਲ ਕਰਨੀ, ਆਪਾਂ ਉੱਥੇ ਬਿਆਨਾ ਕਰ ਦੇਣਾ। ਓਏ ਜੋ ਵੀ ਕਰਨਾ ਛੇਤੀ ਕਰੋ, ਫਿਰ ਟਾਈਮ ਨਹੀਂ ਮਿਲਣਾ। ਅੱਗੇ ਤਿਉਹਾਰਾਂ ਦੇ ਦਿਨ ਆ ਰਹੇ ਹੈ। ਨਾਲੇ ਜੀਜਾ ਜੀ, ਇਹਨਾਂ ਨੇ ਨਾ ਤੁਹਾਡਾ ਨਾਮ ਵੀ ਤਿਉਹਾਰ ਦੇ ਨਾਮ ਤੋਂ ਸੇਵ ਕੀਤਾ। ਕਿਉਂ? ਉਹ ਕਹਿੰਦੇ ਵੀ ਜੀਜਾ ਵੀ ਤਿਉਹਾਰ ਵਰਗਾ ਹੀ ਹੈ, ਰੋਜ਼ ਹੀ ਮਨਾਉਣਾ ਪੈਂਦਾ। ਜੀਜਾ ਇਹ ਤਾਂ ਮਜ਼ਾਕ ਕਰਦੀ ਹੈ। ਇਹਦੀ ਆਦਤ ਨਾ, ਤੁਹਾਨੂੰ ਤਾਂ ਪਤਾ ਹੀ ਹੈ। ਠੀਕ ਹੈ ਰਾਣੋ, ਫਿਰ ਮੈਂ ਚੱਲਦਾ ਹੀ ਆ। ਨਹੀਂ ਜੀਜਾ ਜੀ, ਜਾਣਾ ਕਦੋਂ? ਬੈਠੋ ਬੈਠੋ ਤੁਸੀਂ। ਇਹ ਤਾਂ ਮਜ਼ਾਕ ਕਰਦੇ, ਤੁਹਾਨੂੰ ਕਿਹਾ ਤਾਂ ਹੈ। ਇਹ ਤਾਂ ਰੀਲਾਂ ਕਰਕੇ ਦਿਮਾਗ ਚੱਕਿਆ ਪਿਆ। ਜੀਜਾ ਜੀ, ਅਸੀਂ ਤਾਂ ਤੁਹਾਨੂੰ ਮਨਾਉਣੇ ਵੀ ਇਦਾਂ ਜਿਵੇਂ ਵਾਈਟ ਕਾਲਰ ਜੌਬ ਹੁੰਦੀ ਆ। ਕਾਲਰ ਜੌਬ? ਉਹ ਇਹ ਕਿਹੜੀ ਨੌਕਰੀ ਹੋਈ? ਮੰਨਿਆ ਕਦੇ ਸਾਡਾ ਕੰਮ ਪ੍ਰੈਸ ਦਾ ਸੀ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੈਨੂੰ ਟੀਚਰਾਂ ਕਰੋ। ਜੀਜਾ ਜੀ, ਵਾਈਟ ਕਾਲਰ ਜੌਬ ਮਤਲਬ ਉੱਚਾ ਅਹੁਦਾ, ਮਤਲਬ ਕਿ ਸਰਕਾਰੀ ਅਫਸਰਾਂ ਵਾਲੀ ਨੌਕਰੀ। ਫੇਰ ਠੀਕ ਆ। ਜੀਜਾ ਜੀ, ਮੁੰਡੇ ਵੇਖਣੇ ਸ਼ੁਰੂ ਕਰੀਏ? ਤੁਹਾਡੀ ਮਨਜ਼ੂਰੀ ਆ? ਮਨਜ਼ੂਰੀ ਆ। ਸਾਡੀ ਤਾਂ ਮਜਬੂਰੀ ਆ। ਨਹੀਂ ਦੇਖਦੇ ਆ। ये मेरा फोन क्यों नहीं चक्कन दिया? यो ब्रो, मेरा फोन क्यों नहीं चक्कन दिया? ਓਏ, ਤੂੰ ਫੋਨ ਕਰਿਆ ਕਿਹਨੂੰ ਹੈ? ओ पाजी, गाना है, गाना हिट गाना, हिट गाना। रैपर है, रैपर। यो ਓਏ ਇੰਨਾ ਹਿੱਲੀ ਜਾਂਦਾ, ਇਹਨੂੰ ਭੈਣ ਦੇਣੀ ਆਪਾਂ। ਜੀਜਾ ਜੀ ਹਿੱਲ ਗਏ। ਹਿੱਲ ਗਿਆ ਕਿਹਨੂੰ ਕਿਹਾ ਓਏ? ਜੇ ਮੈਂ ਤੇਰੇ ਉੱਤੇ ਬਹਿ ਗਿਆ ਨਾ, ਸਾਰੀ ਜ਼ਿੰਦਗੀ ਹਿੱਲਣ ਜੋਗਾ ਨਹੀਂ ਰਹਿਣਾ। ओ पाजी, लगदा तोनू गाना समझ नहीं आया। कुछ सभ्याचारक कर दिए। यो मैं पुत्तर पंज दरियावां दा, मैं पुत्तर पंज दरियावां दा। ਪੁੱਤ, ਜਿਵੇਂ ਤੂੰ ਟੱਪ ਰਿਹਾ ਨਾ, ਤੂੰ ਕਿਸੇ ਇਕੱਲੇ ਬੰਦੇ ਦਾ ਕੰਮ ਲੱਗਦਾ ਵੀ ਨਹੀਂ। ਤੁਸੀਂ ਦੱਸੋ ਫਿਰ। ਗਲ ਆ ਰਿਹਾ ਪਾਰ, ਗਲ ਆ ਰਿਹਾ ਪਾਰ, ਗਲ ਆ ਰਿਹਾ ਪਾਰ। ਲੱਗਦਾ ਆ ਰਿਹਾ ਪਾਰ ਦਾ। ਚੱਲ ਬਾਹਰ ਇਧਰੋਂ ਬਾਹਰ ਚੱਲ। ਯੋ ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੇਰਾ? ਕਿਉਂਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿਸ ਮੁੰਡੇ ਨਾਲ ਰਿਸ਼ਤਾ ਕਰ ਰਹੇ ਹਾਂ।
नहीं नहीं मैं दस रहा मेरा नाम क्यू है क्यों सिंगला ਉਹ ਅੱਛਾ हाँ जी फिर ਤੁਹਾਡੇ ਚ ਮੁੰਡਾ ਕੌਣ ਹੈ ਓਹੋ ਭਾਈ ਬੀਬਾ ਅਸੀਂ ਆਪਦੀ ਭੈਣ ਲਈ ਮੁੰਡਾ ਲੱਭ ਰਹੇ ਹਾਂ। ਮੈਨੂੰ ਲੱਗਦਾ ਭੈਣ ਨੂੰ ਛੱਡੀਏ ਪਹਿਲੇ ਇਹਦੇ ਵਾਸਤੇ ਮੁੰਡਾ ਲੱਭੀਏ। ਤੁਸੀਂ ਦੋਨੋਂ ਹੀ ਮੈਨੂੰ ਪਸੰਦ ਹੋ। ਓਏ ਮੈਂ ਆਪਣੀ ਸਾਲੀ ਵਾਸਤੇ ਰਿਸ਼ਤਾ ਲੱਭ ਰਿਹਾ, ਆਪਣੇ ਸਾਲਿਆਂ ਵਾਸਤੇ ਐਂਟਰਟੇਨਮੈਂਟ ਨਹੀਂ। ठीक है फिर मैं करके फ्लाई जावा। माई सेल्फ जोगिंदर सिंह आई एम ए स्पोर्ट्समैन। ਸਪੋਰਟਸਮੈਨ ਦੇਖੋ ਫਿਰ ਮੱਥਾ ਇੱਧਰ ਮੂਰੇ ਕੋਚ ਸਾਹਿਬ ਆ ਬੈਠੇ ਨੇ। ਉਹ ਤੂੰ ਜੰਮਦਾ ਹੀ ਰਿਸ਼ਤਾ ਲੈ ਕੇ ਆ ਗਿਆ। ਕੀ ਖੇਡਦਾ WWF हैं ਉਹ ਫਾਈਟਰ ਆ ਲੜਦਾ ਮੈਂ। ਹਾਂ ਲੜਦਾ ਤਾਂ ਹੈ ਵਿਚਾਰਾ ਭੁੱਖ ਮਰੀ ਨਾਲ। ਮੇਰੇ ਬਹੁਤ ਹੀ ਛੋਟੇ ਵੀਰ, ਤੂੰ ਕੋਈ ਚੱਜ ਦੀ ਖੇਡ ਖੇਡ, ਜਿਵੇਂ ਗੋਲੀਆਂ ਬੰਟੇ ਖੇਡ। ਸਾਡੇ ਜਜ਼ਬਾਤਾਂ ਨਾਲ ਨਾ ਖੇਡ। ਇਹ ਮੈਨੂੰ ਗੋਲੀਆਂ ਖੇਡਣ ਵਾਲਾ ਨਹੀਂ ਲੱਗਦਾ, ਇਹ ਮੈਨੂੰ ਗੋਲੀਆਂ ਖਾਣ ਵਾਲਾ ਲੱਗਦਾ। ਉਹ ਤੁਹਾਨੂੰ ਨਾ ਪਤਾ ਨਹੀਂ ਮੈਂ ਕਿੰਨਾ ਕਮਾਉਣਾ। ਇੰਨਾ ਕਮਾਉਣਾ ਜੇ ਤੁਹਾਨੂੰ ਇੱਕ ਪਾਸੋਂ ਖੋਲ ਕੇ ਵੀ ਭਰਦੀ ਹੈ ਨਾ ਤਾਂ ਵੀ ਇੱਕ ਦੋ ਨੋਟਾਂ ਦੀ ਗੱਡੀਆਂ ਬਾਹਰ ਰਹਿ ਜਾਣੀਆਂ। ਇੰਨਾ ਕਮਾਉਣਾ ਮੈਂ। ਅੱਛਾ ਫਿਰ ਤਾਂ ਵਾਵਾ ਕਮਾਉਣਾ। ਦੱਸੋ ਫਿਰ ਬਣਾ ਦਈਏ ਤੁਹਾਡਾ ਸਾਡੂ। ਉਹ ਤੁਸੀਂ ਇਹਨੂੰ ਕੁੜੀ ਦਿੱਤੀ ਹੈ? ਹਾਂ। ਉਹ ਫਿੱਟੇ ਮੂੰਹ ਤੁਹਾਡੇ ਓਏ, ਲੋਕਾਂ ਦੇ ਸਾਡੂ ਹੁੰਦੇ ਆ, ਮੇਰਾ ਸਾਡ ਹੋਊਗਾ। ਜੇ ਮੈਂ ਇਹਦੇ ਨਾਲ ਪੈ ਗਿਆ ਨੇ ਗਲਤੀ ਨਾਲ ਮੇਰੇ ਤੇ ਬਾਹ ਧਰਤੀ ਮੈਂ ਤਾਂ ਪਿਚਕੀ ਜਾਊਂ। ਓਏ ਹੋਰ ਕਿੰਨਾ ਕੁ ਪਿਚਕੇਗਾ? ਤੁਸੀਂ ਸਾਲਿਓ ਮੁੰਡੇ ਕੁੜੀ ਲਈ ਸੱਦ ਰਹੇ ਹੋ ਕਿ ਮੇਰੀ ਬੇਇੱਜ਼ਤੀ ਕਰਨ ਲਈ ਸੱਦ ਰਹੇ ਹੋ? ਅਸੀਂ ਤਾਂ ਜੀਜਾ ਜੀ ਕੁੜੀ ਵੇਖਣ ਵਾਸਤੇ ਸੱਦੇ ਸੀ, ਬਾਕੀ ਸਾਡੇ ਕਰਮ। ਜੀਜੇ ਦੀ ਬੇਇੱਜ਼ਤੀ ਤਾਂ ਬੋਨਸ 'ਚ ਹੀ ਮਿਲੀ ਹੈ। ਜਾਓ ਵੀਰ ਜੀ ਜਾਓ। ਦੁੜਕੀ ਹੋ ਜਾ। हमारा नाम किशोरी लाल यादव सिंह ढिल्लो। ਮੈਨੂੰ ਤੇਰੀ ਅੱਖ ਦੱਸਦੀ ਆ ਵੀ ਤੂੰ ਨਸ਼ਾ ਕਰਦਾ। फक्कर से कहते हैं कि करते हैं। ਸਾਨੂੰ ਫਿਰ ਇਤਰਾਜ਼ ਆ। पर मैनू तो कोई इतराज नहीं हैगी। आजकल तो आपको पता ही है कि लड़की लोग भी पैग लगाती हैं, चाहे तो आपकी लड़की साथ बैठ के लगा ले। ਓਏ ਅਸੀਂ ਨਸ਼ੇੜੀ ਨੂੰ ਆਪਦੀ ਕੁੜੀ ਨਹੀਂ ਦੇਣੀ। चलो ठीक है चलते हैं। आह जट ने कखों पे स्प्रे पानी है। ਪੂਰਾ ਨਾ ਪਾਈ, ਥੋੜਾ ਜਿਹਾ ਬਚਾ ਕੇ ਰੱਖੀ। क्यों? ਤੂੰ ਪੀ ਲਈ ਤਾਂ ਕਿ ਇਹੋ ਜੀ ਸ਼ਕਲ ਹੋਰਾਂ ਨੂੰ ਤੰਗ ਨਾ ਕਰੇ। ਐਨੇ ਮੁੰਡੇ ਦੇਖੇ, ਇੱਕ ਵੀ ਮੁੰਡਾ ਪਸੰਦ ਨਹੀਂ ਆਇਆ। ਕੀ ਹੋ ਗਿਆ ਮੇਰੇ ਸੋਹਣੇ ਦੇਸ਼ ਪੰਜਾਬ ਨੂੰ? ਇੱਥੋਂ ਦੇ ਗੱਭਰੂ ਸੀ ਪੋਲੇ ਸਿੱਟਦੇ ਸੀ ਗੋਲੇ। ਕੁੜੀਓ ਬਣੋ ਤੁਸੀਂ ਕਰੀਨਾ, ਭਾਵੇਂ ਕਟਰੀਨਾ ਪਰ ਸਟਰੀਨਾ ਭੁੱਲੋ ਜੈਵਲੀਨਾ। ਉਹ ਵੇਖ ਕੌਡੀ ਪੈਂਦੀ, ਵੇਖ ਕੌਡੀ ਵੇਖ ਉੜਦਾ ਤੁਸੀਂ ਨਾ ਗਰਾਊਂਡ 'ਚ ਮੈਚ ਨਹੀਂ ਖੇਡ ਰਹੇ। ਮੈਨੂੰ ਕਦੇ-ਕਦੇ ਤੁਸੀਂ ਕੋਚ ਘੱਟ ਤੇ ਕਮੈਂਟਰੀ ਵਾਲੇ ਜ਼ਿਆਦਾ ਲੱਗਦੇ ਆ। ਕਮੈਂਟਰੀ ਵਾਲੇ ਬੰਦੇ ਵੀ ਹੀਰੇ ਹੁੰਦੇ ਆ, ਪਰ ਹੀਰੇ ਗਏ ਕਿੱਥੇ? ਕਿਉਂ ਨਹੀਂ ਮਿਲ ਰਹੇ ਸੋਹਣੇ ਗੱਭਰੂ? ਮਸਾਂ ਇੱਕ ਰਿਸ਼ਤਾ ਮਿਲਿਆ ਸੀ, ਪਰ ਜੀਜਾ ਜੀ ਉਹ ਪਰ ਜੀਜਾ ਜੀ ਕੀ? ਜੀਜਾ ਜੀ ਪਰ ਉਹ ਪਰ ਜੀਜਾ ਜੀ ਕੀ? ਯਾਰ ਇੱਕ ਤਾਂ ਜੀਜਾ ਹਰ ਗੱਲ 'ਚ ਭੁੱਲਦਾ। ਜੀਜਾ ਜੀ ਮੈਂ ਤਾਂ ਇਹ ਕਹਿ ਰਿਹਾ ਸੀ, ਜੀਜਾ ਜੀ ਤੁਸੀਂ ਤਾਂ ਉੜਦੀ ਚਿੜੀਆ ਦੇ ਪਰ ਗਿਣਦੇ ਹੋ। ਉਹ ਤਾਂ ਮੈਂ ਗਿਣ ਲੈਣਾ, 2 ਹੁੰਦੇ ਆ। ਓਏ ਚੁਟਕਲਾ ਸੁਣਾਇਆ, ਹੱਸੋ। ਮੁੱਦੇ ਤੇ ਆਓ। ਮੁੱਦਾ ਜੀਜਾ ਜੀ ਇਹ ਆ, ਮੈਨੂੰ ਨਹੀਂ ਲੱਗਦਾ ਆਪਾਂ ਨੂੰ ਮੁੰਡਾ ਮਿਲੂ। ਆਪਾਂ ਇਉਂ ਕਰਦੇ ਆ marriage.com ਤੇ ਮੁੰਡਾ ਲੱਭਦੇ ਆ। ਮੈਂ ਦੇਖਾਂ ਮੇਰਾ ਅਕਾਊਂਟ ਹੈ। ਦੇਖ ਨੂਨੀ। ਹਾਂ ਓਏ ਤੂੰ ਵਿਆਹੀ ਵਰੀ ਐ, ਇੱਥੇ ਕਿਉਂ ਅਕਾਊਂਟ ਬਣਾਈ ਬੈਠੀ ਐ? ਲੈ ਜੋ ਤੁਹਾਡੇ ਬਾਕੀ ਬੈਂਕ ਅਕਾਊਂਟ ਨਹੀਂ ਚੱਲਦੇ ਤਾਂ ਮੈਂ ਕਿਤੇ ਤਾਂ ਅਕਾਊਂਟ ਬਣਾਉਂਗੀ ਨਾ। ਓਏ ਬੈਂਕ ਅਕਾਊਂਟ ਤੇ ਸੋਸ਼ਲ ਮੀਡੀਆ ਅਕਾਊਂਟ 'ਚ ਫਰਕ ਹੁੰਦਾ। ਡਿਲੀਟ ਕਰ ਇਹਨੂੰ। ਲੈ ਮੇਰੇ ਫਾਲੋਅਰਸ ਨੇ। ਬੇ ਮੁੰਡਿਆ ਕਿਉਂ ਰੋਕੀ ਜਾਂਦਾ ਕੁੜੀ ਨੂੰ? ਜਿਹੜੀ ਚੀਜ਼ ਬਣੀ ਐ ਬਣੀ ਰਹਿਣ ਦੇ। ਤੂੰ ਵੀ ਬਣਾ ਲੈ ਪੁੱਤ। ਇਹ ਹੁੰਦਾ ਕੀ ਐ? ਇਹ ਮੰਮੀ ਜੀ ਜਿਵੇਂ ਨੀਲਾ ਕਾਰਡ ਨਹੀਂ ਹੁੰਦਾ, ਬਸ ਉਵੇਂ ਹੀ ਹੁੰਦਾ। ਫਿਰ ਤੂੰ ਆਦੇ ਪਾਪੇ ਦਾ ਬਣਾ ਦੇ। ਰਾਸ਼ਨ ਕਾਰਡ ਨਹੀਂ ਹੈਗਾ, ਪਾਪੇ ਦਾ ਬਣਾ ਦੇ। ਉਹਦੇ ਤੇ ਮੁੰਡਿਆਂ ਦੀ ਲਿਸਟ ਬਣੀ ਪਈ ਹੁੰਦੀ ਆ ਨਾ। ਸਾਡੇ ਹੁੰਦੇ ਛਾਪ ਕੋਈ ਹੋਰ ਪਵਾ ਜੇ, ਇਹ ਕਿਵੇਂ ਹੋ ਸਕਦਾ? ਸਾਡੀਆਂ ਉਂਗਲਾਂ ਟੁੱਟੀਆਂ ਨੇ। ਜੀਜਾ ਜੀ ਤੁਹਾਡੀਆਂ ਉਂਗਲਾਂ ਛਾਪ ਨਹੀਂ ਮਿਲਦਾ ਤਾਂ 1.5 ਤੋਲੇ ਦਾ ਕੜਾ ਪਊ। ਬਸ ਬਹੁਤ ਹੋਲੇ ਖੱਜਲ। ਰੂਪੀ ਲਈ ਮੈਂ ਇੱਕ ਮੁੰਡਾ ਦੇਖਿਆ, ਉਹਨੂੰ ਬੁਲਾਉਣਾ, ਉਹਨੂੰ ਮਿਲੋ ਤੇ ਹਾਂ ਕਰੋ। ਕਾਕਾ ਜੀ ਆਪਾਂ ਹਾਂ ਕਰਨ ਤੋਂ ਪਹਿਲਾਂ ਇੱਕ ਵਾਰ ਮੁੰਡਾ ਦੇਖ ਨਾ ਲਈਏ। ਹਾਂ ਫਿਰ ਸਲਾਹ ਕਰ ਲਾਂਗੇ ਵੀ ਆਪਾਂ ਹਾਂ ਕਰਨੀ ਹੈ ਕਿ ਨਾ। ਅੱਛਾ ਸਲਾਹ ਕਰੋਗੇ? ਇਹਦਾ ਮਤਲਬ ਮੇਰੇ ਤੇ ਕੋਈ ਇਤਬਾਰ ਨਹੀਂ। ਨਹੀਂ ਨਹੀਂ ਉਹ ਫਿਰ ਮੈਂ ਇੱਥੇ ਬੈਠਾ ਹੀ ਕਿਉਂ ਆ? ਮੈਂ ਜਾਣਾ, ਰੱਖੋ ਆਪਣੀ ਕੁੜੀ। ਉਹ ਨਹੀਂ ਬੈਠੋ ਬੈਠੋ। ਇਹ 'ਚ ਮੇਰਾ ਕੀ ਕਸੂਰ ਆ? ਤੇਰਾ ਤਾਂ ਭੈਣੇ ਇਹੀ ਕਸੂਰ ਆ। ਜੀਜਾ ਯਾਰ ਗੱਲ ਤੇ ਸੂਈ ਚੱਕੀ ਰੱਖਦਾ, ਰੇਡੀਏਟਰ ਤੱਤਾ ਹੀ ਰੱਖਦਾ ਯਾਰ। ਜੀਜਾ ਜੀ ਤੁਸੀਂ ਚੱਲ ਰਿਹਾ ਕਰੋ ਪਲੀਜ਼। ਤੁਸੀਂ ਕੂਲੈਂਟ ਪੀਆ ਕਰੋ। ਬੁਲਾਓ ਜੀ ਫਿਰ ਮੁੰਡਾ। ਪਰ ਮੁੰਡਾ ਹੈ ਕੌਣ? ਉਹ ਮੇਰਾ ਦੂਰ ਦਾ ਰਿਸ਼ਤੇਦਾਰ ਆ। ਕਿੰਨੀ ਕੁ ਦੂਰ ਦਾ ਰਿਸ਼ਤੇਦਾਰ? ਮੇਰੀ ਮੂੰਹ ਬੋਲੀ ਭੂਆ ਦੀ ਮੂੰਹ ਬੋਲੀ ਭਰਜਾਈ ਦਾ ਮੂੰਹ ਬੋਲਾ ਭਰਾ ਆ, ਜਿਹੜਾ ਮੂੰਹੋਂ ਬੋਲ ਨਹੀਂ ਸਕਦਾ, ਗੂੰਗਾ। ਨਾ ਅਸੀਂ ਗੂੰਗੇ ਨੂੰ ਆਪਣੀ ਕੁੜੀ ਕਿਵੇਂ ਦੇ ਸਕਦੇ ਆ? ਹਾਂ ਉਹ ਨਹੀਂ, ਉਹ ਜਿਹੜਾ ਮੂੰਹ ਬੋਲਾ ਭਰਾ ਆ, ਜਿਹੜਾ ਮੂੰਹੋਂ ਬੋਲ ਨਹੀਂ ਸਕਦਾ,
ਉਹਦੀ ਗਾਹਾਂ ਮੂੰਹ ਬੋਲੀ ਭੈਣ ਆ, ਉਹਦੇ ਗੁਆਂਢ 'ਚ ਰਹਿੰਦਾ ਹੈ ਮੁੰਡਾ। ਜੀਜਾ ਜੀ ਅੱਜ ਮੈਨੂੰ ਪਤਾ ਲੱਗਾ ਵੀ ਤੁਸੀਂ ਮੂੰਹੋਂ ਇੰਨਾ ਕਿਵੇਂ ਬੋਲ ਲੈਂਦੇ ਹੋ। ਬੁਲਾਉਣਾ ਮੈਂ ਮੁੰਡੇ ਨੂੰ। ਬੁਲਾਓ। ਉਹਨੂੰ ਦੇਖੋ ਤੇ ਹਾਂ ਕਰੋ। ਹਾਂ ਬਈ ਪੁੱਤਰ, ਕੀ ਨਾਂ ਹੈ ਤੇਰਾ? ਜੀ ਗਗਨਦੀਪ ਸਿੰਘ। ਕਰਦਾ ਕੀ ਆ? ਮੇਰੀ ਹੁਣੇ MBA ਦੀ ਡਿਗਰੀ ਖਤਮ ਹੋਈ ਹੈ ਤੇ ਅਗਲੇ ਮਹੀਨੇ ਮੇਰੀ ਮਲਟੀਨੈਸ਼ਨਲ ਕੰਪਨੀ 'ਚ ਜੁਆਇਨਿੰਗ ਹੈ। ਵਾਹ ਬਈ, ਮੁੰਡਾ ਅਫਸਰ ਲੱਗਣ ਵਾਲਾ। ਪਰ ਲੱਗਿਆ ਤਾਂ ਨਹੀਂ ਜੀਜਾ ਜੀ, ਜਿੰਨਾ ਚਿਰ ਲੱਗਦਾ ਨਹੀਂ ਆਪਾਂ ਵੇਟ ਨਹੀਂ ਕਰ ਸਕਦੇ। ਬੜੀ ਨੇਕ ਸਲਾਹ ਹੈ ਤੇਰੀ। ਥੈਂਕ ਯੂ। ਕੌਣ ਹੈ ਬਈ ਤੇਰੇ ਘਰ 'ਚ? ਲੈ ਜੀਜਾ ਜੀ, ਜੇ ਸਲਾਹ ਮੰਨਣੀ ਨਹੀਂ ਲੈਂਦੇ ਕਿਉਂ? ਮੈਂ ਸਲਾਹ ਲੈਣੀ ਜ਼ਰੂਰ ਆ ਪਰ ਮੰਨਣੀ ਨਹੀਂ। ਕਿਉਂ? ਸਾਲਿਆਂ ਨੂੰ ਜ਼ਲੀਲ ਕਰਨਾ ਇਹੀ ਇੱਕ ਸੱਚੇ ਜੀਜੇ ਦਾ ਫਰਜ਼ ਹੈ। ਹਾਂ ਬਈ ਕਾਕਾ, ਤੂੰ ਦੱਸਿਆ ਨਹੀਂ ਕੌਣ ਆ ਤੇਰੇ ਪਰਿਵਾਰ 'ਚ? ਮੇਰੇ ਮਦਰ ਐਕਸਪਾਇਰ ਹੋ ਚੁੱਕੇ ਨੇ, ਘਰੇ ਇਕੱਲੇ ਫਾਦਰ ਸਾਹਿਬ ਨੇ ਤੇ ਉਹ ਬਿਜਲੀ ਮਹਿਕਮੇ 'ਚ JE ਲੱਗੇ ਨੇ। ਬਈ ਵਾਹ, ਮੁੰਡੇ ਦਾ ਪਿਓ ਵੀ ਅਫਸਰ ਲੱਗਿਆ। ਜੀਜਾ ਜੀ, ਪਿਓ ਲੱਗਿਆ ਨਾ ਲੱਗਿਆ ਅਫਸਰ, ਮੁੰਡਾ ਵਧੀਆ ਲੱਗਦਾ ਆਪਾਂ ਨੂੰ। ਤੁਸੀਂ ਹਾਂ ਕਰੋ। ਕਿਉਂ ਵੀ? ਸੱਦੋ ਸਾਰਿਆਂ ਨੂੰ, ਲਓ ਫਿਰ ਸਾਰਿਆਂ ਦੀ ਸਲਾਹ। ਨਹੀਂ ਸਲਾਹ ਤਾਂ ਤੁਹਾਡੀ ਆ, ਮਤਲਬ ਤੁਹਾਡੀ ਸਲਾਹ ਸਾਰਿਆਂ ਨੂੰ ਦੱਸ ਦਈਏ ਆਪਾਂ ਸੱਦ ਕੇ। ਬਸ ਪਰਮਿਸ਼ਨ ਲੈ ਰਿਹਾ। ਘਰਦਿਆਂ ਨੂੰ ਬੁਲਾਉਣਾ ਚਾਹੁੰਦੇ? ਹਾਂਜੀ। ਬੁਲਾਓ। ਮੰਮੀ ਆ ਜਾਓ ਸਾਰੇ। ਹਾਂ ਬਈ, ਕੀ ਸਲਾਹ ਹੈ ਤੁਹਾਡੀ ਮੁੰਡੇ ਬਾਰੇ? ਮੁੰਡਾ ਮੈਨੂੰ ਮੁੰਡਾ ਪਸੰਦ ਆ। ਸਾਨੂੰ ਮੁੰਡਾ ਪਸੰਦ ਆ ਜੀਜਾ ਜੀ, ਬੜਾ ਅੱਛਾ, ਸਾਰਿਆਂ ਨੂੰ ਪਸੰਦ ਆ ਮੁੰਡਾ। ਸਾਲਿਓ, ਮੈਂ ਬੁਲਾਇਆ ਮੁੰਡਾ, ਜੱਟ ਦੀ ਪਸੰਦ ਮਾੜੀ ਕਿਵੇਂ ਹੋ ਸਕਦੀ ਆ? ਹਾਂ ਬਈ ਕਾਕਾ, ਕਹਿ ਦੀ ਆਪਣੇ ਪਿਓ ਨੂੰ ਆ ਰਹੇ ਆ ਕੱਲ ਉਹਨੂੰ ਮਿਲਣ। ਬਣਾਉਣੇ ਆ ਤੈਨੂੰ ਜੀਜਾ ਯੂਨੀਅਨ ਦਾ ਮੈਂਬਰ। ਰੱਬ ਕਰੇ ਮੇਰੇ ਸਾਲੇ ਤੇਰੇ ਸਾਲੇ ਵੀ ਬਣਨ। ਕਿਉਂ ਸਾਲਿਓ? ਹਾਂਜੀ। ਵਾਹ ਜੀ ਵਾਹ, ਬਹੁਤ ਅੱਛਾ ਮੁੰਡਾ ਹੈ, ਕਿਊਟ ਮੁੰਡਾ। ਥੈਂਕ ਯੂ। ਵਾਹ ਕੀ ਬਾਤ। ਇਹਦਾ ਬਹੁਤ ਵਧੀਆ ਹੋ ਗਿਆ ਪਾਪਾ ਜੀ। ਓਏ ਮੇਨ ਜੀਜਾ ਮੈਂ ਆ, ਮੈਂ ਨਾ ਕਰ ਦੇਣੀ ਆ ਮੁੰਡੇ ਨੂੰ। ਉਹ ਪੁਰਾਣਾ ਜੀਜਾ, ਪਿਆਰਾ ਜੀਜਾ। ਉਹ ਦੇਖਦੇ ਹੋ ਕਿਉਂ? ਫੜ ਲਓ ਜੀਜੇ ਨੂੰ। ਜੀਜਾ ਜੀ ਪਾਣੀ ਫੜੋ ਓਏ। ਮੈਂ ਤੂੰ ਹੀ ਹੈ। ਇਹ ਸਾਡੀ ਫੈਮਿਲੀ ਹੈ। ਗਗਨ ਦਾ ਡੈਡੀ ਆ ਜੀ। ਗਗਨ ਨੇ ਮੈਨੂੰ ਦੱਸਿਆ ਸੀ ਵੀ ਅੱਜ ਤੁਸੀਂ ਆਉਣਾਗਾ ਤੇ ਬਹੁਤ ਵਧੀਆ ਗੱਲ ਆ ਲਓ ਤੁਸੀਂ ਕੋਲਡ ਡਰਿੰਕ। ਕੋਲਡ ਡਰਿੰਕ ਕਿੱਥੇ ਹੈ? ਨਹੀਂ ਕੋਲਡ ਡਰਿੰਕ ਨਹੀਂ ਜੀ, ਕੋਲਡ ਡਰਿੰਕ ਜਿਹੜਾ ਤੁਹਾਡੇ ਕੋਲਡ ਡਰਿੰਕ ਪਿਆ ਇਹ ਲਓ। ਇਹ ਤਾਂ ਪਾਣੀ ਹੈ ਜੀ। ਕੋਲਡ ਡਰਿੰਕ ਸਿਹਤ ਵਾਸਤੇ ਹਾਨੀਕਾਰਕ ਹੁੰਦਾ ਜੀ, ਨਾਲੇ ਤੁਹਾਡੀ ਤਾਂ ਸਿਹਤ ਵੀ ਹਾਨੀਕਾਰਕ ਹੈ। ਉਹ ਨਾ ਜੀ, ਐ ਤਾਂ ਮੈਂ 3 ਮਹੀਨੇ ਤੋਂ ਸਵਿਮਿੰਗ ਕਲਾਸਿਸ ਲੈ ਰਿਹਾ। ਜੀਜਾ ਜੀ, ਤੁਹਾਡੇ ਤਾਂ 100 ਗ੍ਰਾਮ weight ਵੀ ਨਹੀਂ ਘਟਿਆ। ਉਹੀ ਮੈਂ ਸੋਚ ਰਿਹਾ। ਕਲਾਸਾਂ ਲੈ ਕਿੱਥੇ ਰਹੇ ਸੀ? ਆਨਲਾਈਨ। ਹੈ ਤਾਂ ਹੀ ਆਨੇ ਦਾ ਫਰਕ ਨਹੀਂ ਪਿਆ। ਆ ਲਓ ਜੀ ਬਿਸਕੁਟ। ਗਗਨ ਆ ਨਵਾਂ ਪੈਕਟ ਖੋਲ ਲਿਆ? ਉਹ ਮੈਨੂੰ ਪੁਰਾਣਾ ਪੈਕੇਟ ਮਿਲਿਆ ਨਹੀਂ। ਓ ਯਾਰ ਫ੍ਰਿਜ ਦੇ ਉੱਤੇ ਤਾਂ ਪਏ ਆ ਕਰੀਮ ਵਾਲੇ ਬਿਸਕੁਟ, ਉੱਥੋਂ ਚੱਕਣੇ ਸੀ। ਐਵੇਂ ਸਲਾਬ ਨਾ ਖਰਾਬ ਹੋ ਜਾਂਦੇ ਆ। ਇਹ ਆ ਲਓ ਜੀ। ਨਾ ਜੀ, ਮੈਂ ਪਹਿਲਾਂ ਹੀ 2 ਲੈ ਚੁੱਕਿਆ। ਦੇਖੋ ਲਏ ਤਾਂ ਤੁਸੀਂ 5 ਨੇ ਜੀ, ਚਲੋ ਆਪਾਂ ਕਿਹੜਾ ਹਿਸਾਬ ਕਰਨਾ। ਆ ਲਓ ਬਿਸਕੁਟ, ਵੰਡ ਲਓ। ਆ ਪੂਰੇ 8 ਹੋ ਗਏ ਜੀ। ਅਸੀਂ ਤਾਂ ਜੀ ਗਗਨ ਦੀ ਗੱਲ ਕਰਨ ਆਏ ਸੀ। ਆ ਲੈ ਗਗਨ ਦੀ ਗੱਲ ਮੈਂ ਕਰ ਦਿੰਨਾ। ਇਹ ਕੱਲ ਗਿਆ ਵਿਆਹ ਤੇ 50 ਰੁਪਏ ਵੇਟਰ ਨੂੰ ਟਿਪ ਦੇ ਆਇਆ। ਜਦੋਂ ਮੈਨੂੰ ਆ ਕੇ ਦੱਸਿਆ ਮੈਨੂੰ ਤਾਂ ਦੌਰਾ ਪੈਣ ਵਾਲਾ ਹੋ ਗਿਆ। ਮੈਂ ਤਾਂ ਗੱਡੀ ਕੱਢੀ, ਪੈਲਸ 'ਚ ਗਿਆ, 1.5 ਘੰਟਾ ਲਾ ਕੇ ਮੈਂ ਤਾਂ ਵੇਟਰ ਲੱਭਿਆ। ਫਿਰ ਮਿੰਤਾਂ ਤਰਲੇ ਕਰਕੇ ਮੈਂ 50 ਰੁਪਏ ਵਾਪਸ ਕਰਵਾਏ। ਮੈਨੂੰ ਤਾਂ ਘਾਟਾ ਪੈ ਗਿਆ। ਉਹ ਕਿਵੇਂ ਪਿਆ ਜੀ? ਘਾਟਾ 150 ਦਾ ਮੇਰਾ ਗੱਡੀ ਦਾ ਤੇਲ ਲੱਗ ਗਿਆ ਜੀ। ਬੈਲੈਂਸ ਕਿਵੇਂ ਕੀਤਾ ਜਾਊਗਾ? ਅਸੀਂ ਗਗਨ ਦੇ ਰਿਸ਼ਤੇ ਦੀ ਗੱਲ ਕਰਨ ਆਏ ਹਾਂ। ਰਿਸ਼ਤੇ ਦੀ ਗੱਲ ਫਿਰ ਕਰੀਏ ਕਿਹਦੇ ਮੂੰਹ ਨੂੰ? ਇਹਦੇ ਮੂੰਹ ਨੂੰ ਕਰੋ ਜੀ। ਕੁੜੀ ਦੇ ਦੋਨੋਂ ਭਰਾ ਅਫਸਰ ਲੱਗੇ ਹੋਏ ਆ ਜੀ। ਭਰਜਾਈ ਪਟਵਾਰੀ ਆ, ਚੰਗੀ ਜ਼ਮੀਨ ਆ, ਤੇ ਕੁੜੀ ਨੂੰ ਅਸੀਂ ਨਾਲ ਲੈ ਕੇ ਇਸ ਕਰਕੇ ਆਏ ਆ ਕਿ ਜੇ ਗੱਲ ਸਿਰੇ ਚੜੀ ਤੇ ਇੱਥੇ ਸ਼ਗਨ ਪਾ ਜਾਾਂਗੇ ਜੀ ਮੁੰਡੇ ਨੂੰ। ਲੈਣ ਦੇਣ 'ਚ ਕੋਈ ਦਿੱਕਤ ਤਾਂ ਨਹੀਂ ਹੈ? ਕੋਈ ਦਿੱਕਤ ਨਹੀਂ ਜੀ। ਲਓ ਜੀ ਫਿਰ ਤਾਂ ਬਣ ਗਈ ਗੱਲ। ਗੁੱਡੀ ਤੁਸੀਂ ਨਾਲ ਲਿਆਏ, ਗੱਡੀ ਤੁਸੀਂ ਦੇ ਹੀ ਦੇਣੀ ਆ। ਫਿਰ ਕਾਹਦੀ ਪ੍ਰੋਬਲਮ ਆ? ਪਾਓ ਸਕਨ। ਸ਼ਗਨ ਤਾਂ ਜੀ ਪਹਿਲਾਂ ਤੁਸੀਂ ਪਾਓ। ਲਓ ਜੀ, ਮੁੰਡੇ ਨੇ ਵੀ ਇੱਥੇ ਹੀ ਰਹਿਣਾ, ਕੁੜੀ ਨੇ ਵੀ ਇੱਥੇ ਹੀ ਰਹਿਣਾ, ਸ਼ਗਨ ਨੇ ਵੀ ਮੁੜ ਕੇ ਇੱਥੇ ਹੀ ਆ ਜਾਣਾ। ਇਸ ਕਰਕੇ ਨਾ ਤੁਸੀਂ ਪਾਓ ਸ਼ਗਨ। ਪਰ ਇਹ ਰਸਮ ਹੁੰਦੀ ਹੈ ਜੀ। ਰਸਮ ਹੁੰਦੀ ਆ? ਵੈਸੇ
ਮੈਂ ਕੈਸ਼ ਨਹੀਂ ਰੱਖਦਾ ਹੁੰਦਾ। ਬੇਟਾ ਗੂਗਲ ਪੇ ਚੱਲਦਾ? ਹਾਂਜੀ। ਮੇਰਾ ਨਹੀਂ ਚੱਲਦਾ। ਤੁਸੀਂ ਪਾਓ ਜੀ ਫਿਰ ਸ਼ਗਨ। ਕੋਈ ਨਹੀਂ ਜੀ, ਤੁਸੀਂ ਪਾ ਦਿਓ ਸ਼ਗਨ ਪਹਿਲਾਂ। ਜੀਜਾ ਜੀ ਹੁਣ ਤਾਂ ਮੁੰਡਾ ਦੇਖਣ ਲੱਗੇ ਤੁਸੀਂ ਬੱਖੀਆਂ ਢੇੜ ਦਿੰਦੇ ਹੋ। ਮੁੰਡਾ ਚੱਜ ਨਾਲ ਤਾਂ ਦੇਖ ਲਓ, ਫੇਰ ਹੀ ਗੱਲ ਕਰਾਂਗੇ। ਦੇਖ ਲਿਆ, ਬਹੁਤ ਵਧੀਆ, ਪਾਓ ਸ਼ਗਨ। ਕੁੜੀ ਦੀ ਪਰਮਿਸ਼ਨ ਵੀ ਲੈ ਲਈਏ। ਜਿਵੇਂ ਤੁਸੀਂ ਕਹੋ ਵੀਰੇ, ਮੈਂ ਕਿਹੜਾ ਤੁਹਾਡੇ ਕਹਿਣੇ ਤੋਂ ਬਾਹਰ ਆ। ਸ਼ਾਬਾਸ਼ ਏ। ਓਏ ਤੁਹਾਨੂੰ ਲੈ ਕੇ ਇੱਥੇ ਮੈਂ ਆਇਆ, ਆਪਣਾ ਪੈਟਰੋਲ ਫੂਕਿਆ ਤੇ ਚੌਧਰ ਸਾਲਿਆਂ ਦੀ। ਵੈਰੀ ਗੁੱਡ, ਆਈ ਲਾਈਕ ਇਟ। ਗਗਨ ਐਂ ਦੱਬ ਕੇ ਰੱਖਣਾ ਸਾਲਿਆਂ ਨੂੰ। ਯਾਰ ਜੇ ਸਾਡੀ ਗੱਲ ਹੀ ਨਹੀਂ ਸੁਣਨੀ, ਸਾਨੂੰ ਨਾਲ ਕਾਹਤੋਂ ਲੈ ਕੇ ਆਏ? ਅਸੀਂ ਸਪੇਅਰ ਆ। ਬਿਲਕੁਲ ਸਹੀ, ਦੁੜਕੀ ਹੋ ਜਾਓ ਸਾਲਿਓ। ਆਈ ਲਾਈਕ ਇਟ। ਗਗਨ ਐਂ ਖਿੱਚ ਕੇ ਰੱਖਣਾ ਸਾਲਿਆਂ ਨੂੰ। ਆਓ ਸ਼ਗਨ। ਓ ਭਾਈ, ਤੁਸੀਂ ਦੋਹੇ ਤਾਂ ਖੁਸ਼ ਹੋ ਨਾ? ਹਾਂਜੀ ਮੰਨ ਗਏ ਸਰ ਜੀ। ਰੋਬ ਹੋਵੇ ਤਾਂ ਜੰਗ ਬਹਾਦਰ ਜੀ ਵਰਗਾ। ਇਸ ਧੱਕੇ ਨਾਲ ਕੀਤੇ ਰਿਸ਼ਤੇ ਦੇ ਨਾਮ ਤੇ ਬੋਤਲ ਖੋਲਣੀ ਤਾਂ ਬਣਦੀ ਆ ਫਿਰ ਸਰ। ਵਾਹ, ਮੇਰੀ ਭੈਣ ਨੂੰ ਖੂਜ ਧੱਕਾ ਦੇ ਕੇ ਇੱਥੇ ਪਾਰਟੀ ਦੀਆਂ ਗੱਲਾਂ ਹੋਣ ਡੀਆਂ। ਉਹ ਤੂੰ ਕਿਉਂ ਤਪੀ ਜਾਨੀ ਆ? 2 ਘੁੱਟ ਤੂੰ ਵੀ ਲਾ ਲਈ। ਉਹ ਰਹਿਣ ਦੋ ਸਰ ਜੀ, ਸਿਆਣੇ ਕਹਿੰਦੇ ਆ ਤੀਜਾ ਰਲਿਆ ਤੇ ਕੰਮ ਗਲਿਆ। ਨਾ ਨਾ, ਤੀਜਾ ਰਲਿਆ ਤੇ ਕੰਮ ਗਲਿਆ ਨਹੀਂ, ਜੀਜਾ ਰਲਿਆ ਤੇ ਕੰਮ ਗਲਿਆ, ਐ ਕਹਿ। ਤੂੰ ਟੁੱਟੇ ਛਿੱਤਰ ਵਾਂਗੂ ਵਧੀ ਜਾ ਰਹੀ ਆ। ਨਾ ਤੁਸੀਂ ਰੂਪੀ ਦਾ ਰਿਸ਼ਤਾ ਕੰਜੂਸਾ ਕਰ ਕਿਉਂ ਕੀਤਾ? ਮੇਰੀ ਮਰਜ਼ੀ। ਮੈਨੂੰ ਐ ਦੱਸ, ਤੈਨੂੰ ਇਸ ਰਿਸ਼ਤੇ ਤੋਂ ਪ੍ਰੋਬਲਮ ਕੀ ਆ? ਓਏ ਕੰਜੂਸ ਗਗਨ ਦਾ ਪਿਓ ਆ, ਗਗਨ ਨਹੀਂ। ਗਗਨ ਵਰਗਾ ਮੁੰਡਾ ਤਾਂ ਦੀਵਾ ਲੈ ਕੇ ਨਹੀਂ ਲੱਭਣਾ। ਨਾ ਗਗਨ ਨੂੰ ਤੁਸੀਂ ਦੀਵਾ ਲੈ ਕੇ ਲੱਭਿਆ ਸੀ? ਨਹੀਂ ਤੇ ਲੱਭ ਗਿਆ ਨਾ। ਸਾਡੀ ਰੂਪੀ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ। ਮੇਰੀ ਗੱਲ ਸੁਣ, ਤੂੰ ਚੁੱਪ ਕਰਕੇ ਜਾ ਕੇ ਭਾਂਡੇ ਮਾਂਜ, ਕਿਤੇ ਮੇਰੇ ਤੋਂ ਨਾ ਮਾਂਜੀ ਜਾਈ। ਤੂੰ ਯਾਰ ਜਾ ਕੇ ਬੋਤਲ ਲੈ ਕੇ ਆ। ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਇਹ ਟੋਪੀ ਕਾਹਤੋਂ ਲਈ ਆ ਤੂੰ ਆ ਇੰਨੀ ਗਰਮੀ 'ਚ? ਜੀਜੇ ਨੇ ਕਾਂਬਾ ਛੇੜਿਆ। ਜੇ ਮੇਰਾ ਜੀਜਾ ਨਾ ਹੁੰਦਾ, ਮੈਂ ਬਣਾਉਂਦਾ ਇਹਨੂੰ ਸਾਲਾ। ਨਾ ਰੱਖਿਆ ਜੰਗ ਬਹਾਦਰ, ਜਾ ਕੇ ਤੂੰ ਬਾਰਡਰਾਂ ਤੇ ਲੜ। ਸਾਡੇ ਨਾਲ ਹੀ ਲੜੀ ਜਾਂਦਾ। ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੀ ਭੈਣ ਉਸ ਘਰ 'ਚ ਸਰਵਾਈਵ ਕਿਵੇਂ ਕਰੂਗੀ। ਇੰਨੇ ਕੰਜੂਸ ਨੇ ਉੱਥੇ, ਇੰਨੇ ਕੰਜੂਸ ਨੇ ਵੀ ਰਹਿ ਰੱਬ ਦਾ ਨਾਂ। ਭੈਣ ਸਾਡੀ ਖਰਚੇ ਦਾ ਘਰ। ਤੇ ਮੇਰੀ ਗੱਲ ਸੁਣ, ਜੇ ਤੁਸੀਂ ਆ ਰਿਸ਼ਤੇ ਲਈ ਨਹੀਂ ਰਾਜੀ ਤਾਂ ਉਹਨੂੰ ਕਹਿ ਕਿਉਂ ਨਹੀਂ ਦਿੰਦੇ ਜਾ ਕੇ? ਕਿਆ ਸੀ ਗੁਰਦੁੰਬੇ ਜਿਹਦੇ ਚਰਬੀ ਇੰਨੀ ਆ ਵੀ ਹੁਣ ਸੁਣਦਾ ਹੀ ਨਹੀਂ। ਤੇਰੀ ਗੱਲ ਸਹੀ ਹੈ। ਤੈਨੂੰ ਪਤਾ ਰਾਤ ਉਹਨੇ 35 ਰੋਟੀਆਂ ਖਾਧੀਆਂ। ਉਹਦਾ ਤਾਂ ਆਟਾ ਵੀ ਵੱਡੇ ਦੇਗੇ 'ਚ ਗੁੰਨਣਾ ਪੈਂਦਾ। ਗੁੰਦੀ ਗੁੰਦੀ ਤੇ ਮੇਰੇ ਹੱਥ ਥੱਕ ਗਏ। ਫੇਰ ਕੀ? ਫੇਰ ਮੈਂ ਪੈਰਾਂ ਨਾਲ ਆਟਾ ਗੁੰਨਿਆ। ਮੇਰੀ ਗੱਲ ਸੁਣ ਲੈ, ਤੈਨੂੰ ਸਹੁੰ ਲੱਗੇ ਜੇ ਕਿਸੇ ਨੂੰ ਦੱਸਿਆ ਥੋੜੀ ਸਾਰੀ ਜ਼ਮੀਨ ਸ਼ਾਮ ਲੜ ਦੇ ਨਾਲ ਲਵਾ ਦੂੰ ਮੈਂ। ਜ਼ਮੀਨ ਬੜੀ ਸਾਡੇ ਕੋਲ 3 ਤਾਂ ਕਿੱਲੇ ਆ। ਤੇ ਮੇਰੀ ਗੱਲ ਸੁਣ, ਤੁਸੀਂ ਉਹਨੂੰ ਜਾ ਕੇ ਪਿਆਰ ਨਾਲ ਕਿਉਂ ਨਹੀਂ ਸਮਝਾਉਂਦੇ? ਕੀ ਪਤਾ ਅਗਲਾ ਮੰਨ ਜੇ। ਪਿਆਰ ਨਾਲ? ਹੁਣ ਮੈਂ ਉਹਦੀਆਂ ਪੱਪੀਆਂ ਲੈ ਕੇ ਸਮਝਾਵਾਂ? ਜੀਜਾ ਜੀ ਆ ਰਿਸ਼ਤੇ ਨੂੰ ਮਨਾ ਕਰ ਦੋ। ਲੈ ਹੀ ਆ, ਕੀ ਪਤਾ ਤੇਰਾ ਫਾਇਦਾ ਹੀ ਹੋ ਜੇ। ਉਹਦੀ ਪੱਪੀ ਨਹੀਂ, ਉਹਦਾ ਪੱਪਾ ਲੈਣਾ ਪੈਣਾ। ਗੱਲ ਤਾਂ ਤੇਰੀ ਸਹੀ ਆ। ਤੈਨੂੰ ਪਤਾ ਵੈਸੇ ਮੇਰੇ ਡੈਡੀ ਵੀ ਤੈਨੂੰ ਪਸੰਦ ਨਹੀਂ ਸੀ ਕਰਦੇ। ਕਿਉਂ? ਮੈਂ ਉਹਨਾਂ ਦੀ ਪੱਪੀ ਲਈ ਹੈ। ਬਕਵਾਸ ਨਾ ਕਰ। ਉਹਨਾਂ ਨੂੰ ਪਤਾ ਸੀਗਾ ਵੀ ਮੁੰਡਾ ਸਪੋਰਟਸਮੈਨ ਆ ਤੇ ਉਹਨਾਂ ਨੂੰ ਐਂ ਸੀਗਾ ਵੀ ਕਿਤੇ ਵਿਆਹ ਤੋਂ ਪਹਿਲਾਂ ਹੀ ਨਾ ਲੈ ਕੇ ਭੱਜੇ ਕੁੜੀ ਨੂੰ। ਉਹ ਜਾਣਦਾ ਮੈਂ ਤੇਰੇ ਪਿਓ ਨੂੰ। ਮੈਨੂੰ ਕਹਿੰਦਾ ਵੀ ਬਰਾਤ 'ਚ ਕਿੰਨੇ ਬੰਦੇ ਆਉਂਗੇ? ਮੈਂ ਕਿਹਾ 50 ਆਵਾਂਗੇ। ਕਹਿੰਦਾ 50 ਅਸੀਂ ਆਵਾਂਗੇ। ਐਂ ਕਰੋ ਆਪਦੀ ਰੋਟੀ ਖਾਇਓ ਤੇ ਸਾਡੀ ਨਾਲ ਬੰਨ ਲਿਓ। ਐਡਾ ਕੰਜੂਸ ਆਓ। ਖਬਰਦਾਰ ਜੇ ਮੇਰੇ ਡੈਡੀ ਨੂੰ ਕੰਜੂਸ ਕਿਹਾ ਤਾਂ। ਨਹੀਂ ਮੈਂ ਮੂੰਹ ਨਿਕਲ ਗਿਆ। ਮੈਂ ਕਹਿਣਾ ਨਹੀਂ ਸੀ ਚਾਹੁੰਦਾ। ਕਿਹਾ ਗਿਆ। ਤੂੰ ਨਾ ਚੱਲ ਸੋਫੇ ਤੇ ਚੱਲ। ਤੂੰ ਅੱਜ ਸੋਫੇ ਤੇ? ਬਕਵਾਸ ਨਾ ਕਰ। ਮੇਰਾ ਕਹਿਣ ਦਾ ਮਤਲਬ ਆ ਮੈਂ ਬੈੱਡ ਤੇ ਪਾਉਂਗੀ, ਤੂੰ ਸੋਫੇ ਤੇ ਪਏਗਾ। ਚੱਲ ਜਾ ਇੱਥੋਂ। ਆ ਤੁਸੀਂ ਕੀ ਗੇੜੇ 'ਚ ਦੇਈ ਜਾਂਦੇ ਹੋ? ਮੇਰਾ ਘਰ ਹੈ, ਚੱਲ ਵੀ ਨਹੀਂ ਸਕਦਾ ਮੈਂ? ਮੇਰਾ ਘਰ ਆ, ਚੱਲਦੀ ਤਾਂ ਹੈ ਨਹੀਂ ਤੁਹਾਡੀ ਘਰ 'ਚ। ਮੈਂ ਤਾਂ ਚੱਲ ਰਿਹਾ ਨਾ। ਆ ਤੁਹਾਡੇ ਨਾਲੋਂ ਵੱਧ ਨਾ ਮੇਰੀ ਰੀਲਾਂ ਚੱਲਦੀਆਂ ਨੇ। ਉਹ ਚੰਗਾ, ਮੇਰੀ ਰੀਲਾਂ ਵਾਲੀ ਮਾਂ। ਮੈਨੂੰ ਫਿਕਰ ਹੋਈ ਪਿਆ ਮੇਰੀ ਭੈਣ ਦੀ। ਉਹਦੀ ਜਵਾਨੀ ਤੇ ਬੁਢਾਪਾ ਨਾ ਰੁਲ ਜੇ ਕਿਤੇ। ਕਿਉਂ ਰੁਲ ਜੂਗਾ? ਜਿਹੜੇ ਉਹਦੇ ਸਹੁਰੇ ਨੇ ਨਾ, 1 ਨੰਬਰ ਦੇ ਕੰਜੂਸ ਨੇ। 1 ਨੰਬਰ ਦੇ। ਅੱਛਾ, ਕੰਜੂਸੀ 'ਚ ਵੀ ਕੋਈ ਨੰਬਰ ਹੁੰਦਾ? ਆਹੋ। ਫਿਰ ਆ ਹਿਸਾਬ ਨਾਲ ਆਪਾਂ ਕਿੰਨਵੇਂ ਨੰਬਰ ਤੇ ਆਉਂਦੇ ਹੋਵਾਂਗੇ? ਤੂੰ ਮੈਥੋਂ ਨਾ ਥੱਪੜੇ ਨਾ ਖਾ ਲਈ ਹੁਣ। ਅੱਛਾ, ਜਦੋਂ ਆ ਪਿਆ ਨਾ ਅੱਧੀ ਰਾਤ ਨੂੰ ਡਾਕਟਰ ਲੱਭਦੇ ਫਿਰੋਂਗੇ। ਸੌਰੀ ਯਾਰ, ਮੈਥੋਂ ਗਲਤੀ ਨਾਲ ਉੱਚੀ ਬੋਲਿਆ ਗਿਆ। ਅਸਲ 'ਚ ਨਾ ਮੈਨੂੰ ਟੈਨਸ਼ਨ ਹੋਈ ਪਈ ਹੈ। ਮੈਨੂੰ ਇਹ ਫਿਕਰ ਹੋਈ ਪਈ ਹੈ ਜੇ ਕਿਤੇ ਮੇਰੀ ਭੈਣ ਨੂੰ ਅੱਧੀ ਰਾਤ ਨੂੰ ਡਾਕਟਰ ਦੀ ਲੋੜ ਪੈ ਗਈ, ਇਹ ਬੰਦੇ ਖਰਚ ਕਰ ਲੈਣਗੇ। ਤੁਹਾਨੂੰ ਬਾਲੀ ਟੈਨਸ਼ਨ ਹੈ ਨਾ? ਚਲੋ ਹੁਣੇ ਚੱਲਦੇ ਆਂ, ਜਾ ਕੇ ਕਰਾ ਕੇ ਆਉਨੇ ਆ। ਤੂੰ ਬੈਠੀ ਰਹਿ ਇੱਥੇ, ਟੇਕ ਕੇ ਜਾ ਕੇ ਕਰਾ ਕੇ ਆਉਣੇ। ਆ ਕੱਪੜਿਆਂ 'ਚ ਜਾਏਂਗੀ ਤੂੰ? ਓ ਹੈਲੋ, ਆ ਆਊਟਫਿਟ 'ਚ ਨਾ ਮੇਰੀ ਰੀਲ ਸਭ ਤੋਂ ਜ਼ਿਆਦਾ ਵਾਇਰਲ ਆ, ਯੂ نو। ਅੱਛਾ। ਹਾਂ, ਪੂਰੇ 28 ਲੋਕਾਂ ਨੇ ਦੇਖੀ ਆ। ਮੇਰਾ ਦਿਮਾਗ ਫਟ ਜਾਣਾ। ਐਂਡ ਵੈਸੇ ਵੀ ਨਾ
ਮੈਂ ਅੱਧੀ ਰਾਤ ਨੂੰ ਸੂਟ ਪਾ ਕੇ ਨਹੀਂ ਪੈ ਸਕਦੀ, ਮੇਰੇ ਤੱਫੜ ਪੈ ਜਾਂਦੇ ਨੇ। ਜੇ ਇਹੀ ਹਾਲ ਰਿਹਾ ਨਾ ਫਿਰ ਤੇਰੇ ਥੱਪੜ ਵੀ ਪੈ ਜਾਣੇ ਨੇ। ਕੀ? ਸੌਰੀ, ਮੈਂ ਤਾਂ ਫਿਰ ਮੈਨੂੰ ਲੱਗਦਾ ਉੱਚੀ ਬੋਲਿਆ ਗਿਆ। ਇੱਕ ਤਾਂ ਮੈਨੂੰ ਲੋਕਾਂ ਦੀ ਬਹੁਤ ਟੈਨਸ਼ਨ ਹੋਈ ਪਈ ਹੈ, ਉਹ ਕੀ ਕਹਿਣਗੇ, 2 ਅਫਸਰਾਂ ਦੀ ਭੈਣ ਨੰਗਾ ਦੇ ਵਿਆਹਤੀ। ਲੋਕਾਂ ਦਾ ਕੀ ਏ, ਲੋਕ ਤਾਂ ਤਮਾਸ਼ਾ ਵੇਖਦੇ। ਇਹ ਕੀ ਹੈ? ਆ 10 ਵਜੇ ਵਾਲੀ ਰੀਲ ਆ, ਪਾਣੀ ਭੁੱਲ ਗਈ ਸੀ। ਹਾਏ ਰੱਬਾ, ਇੱਕਾ ਤੇਰੀਆਂ ਰੀਲਾਂ ਤੇ ਉੱਤੋਂ ਆ ਸਾਡੇ ਜੀਜੇ ਨੇ ਲਹੂ ਪੀਤਾ ਪਿਆ। ਓ ਹੈਲੋ, ਐਕਸਕਿਊਜ਼ ਮੀ, ਮੇਰੀਆਂ ਰੀਲਾਂ ਨੂੰ ਕੁਛ ਨਹੀਂ ਮੇਰਾ ਕਹਿਣਾ। ਦਿਮਾਗ ਫਟਣਾ ਹੋਇਆ ਪਿਆ, ਤੈਨੂੰ ਰੀਲਾਂ ਦੀ ਪਈ ਹੈ। ਉਹ ਮੈਨੂੰ ਬਦਨਾਮੀ ਤੋਂ ਡਰ ਆ, ਜੇ ਆ ਹੋ ਗਿਆ ਨਾ ਵਿਆਹ, ਉੱਥੇ ਬਦਨਾਮੀ ਹੋ ਜੂ ਸਾਡੀ। ਤੁਹਾਨੂੰ ਪਤਾ ਹੈ, ਮੇਰੇ ਮੰਮਾ ਕਹਿੰਦੇ ਨੇ ਜਿੰਨੇ ਵੀ ਮਹਾਨ ਲੋਕ ਨੇ ਨਾ, ਸ਼ੁਰੂਆਤ ਚ ਉਹਨਾਂ ਨੂੰ ਬਦਨਾਮ ਹੀ ਕਿਹਾ ਗਿਆ ਹੈ। ਅੱਛਾ, ਤੇਰੇ ਮੰਮਾ ਬਹੁਤ ਮਹਾਨ ਨੇ? ਹਾਂਜੀ। ਜ਼ਰੂਰ ਜੀ, ਫਿਰ ਬਹੁਤ ਬਦਨਾਮ ਹੀ ਹੋਣਗੇ। ਕੀ? ਕੁਛ ਨਹੀਂ, ਮੈਂ ਇਹ ਕਹਿ ਰਿਹਾ ਵੀ ਯਾਰ ਜੀਜਾ ਹੀ ਕਰਕੇ ਮੈਨੂੰ ਬਹੁਤ ਟੈਨਸ਼ਨ ਹੋਈ ਪਈ, ਉਹਨਾਂ ਨੇ ਗਲਤ ਫੈਸਲਾ ਲੈ ਲਿਆ। ਯਾਰ ਤੁਸੀਂ ਟੈਨਸ਼ਨ ਕਿਉਂ ਲੈਂਦੇ ਹੋ? ਜੀਜਾ ਜੀ ਨੇ ਜੋ ਵੀ ਕੁਝ ਕੀਤਾ ਹੋ, ਸੋਚ ਸਮਝ ਕੇ ਕੀਤਾ ਹੋ ਨਾ। ਸਵਾਹ ਸੋਚ ਸਮਝ ਕੇ ਕੀਤਾ ਹੋ ਜੋ ਕੀਤਾ ਹੋ। ਜੀਜਾ ਹੀ ਨਾ ਉੱਥੇ ਵਿਆਹ ਤਾਂ ਕਰ ਰਹੇ ਨੇ ਸਾਡੀ ਭੈਣ ਦਾ, ਤਾਂ ਕਿ ਉਹਦੇ ਬਾਪ ਤੇ ਨਾ ਲੱਤ ਰਹੇ ਜੀਜਾ ਜੀ ਦੀ। ਮੇਰਾ ਜੀਜਾ ਹੀ ਤੇ ਬਸ ਚੱਲਣਾ, ਮੈਂ ਫੜ ਕੇ ਮਤੋਂ ਫੜਿਆ ਵੀ ਨਹੀਂ ਜਾਣਾ। ਉਹ ਤੁਸੀਂ ਐ ਮੂੰਹ ਕਿਉਂ ਲਟਕਾਇਆ ਹੈ? ਖੁਸ਼ੀ ਦਾ ਮਾਹੌਲ ਹੈ, ਖੁਸ਼ ਹੋ। ਉਹ ਸਾਡੀ ਰੂਪੀ ਦਾ ਰਿਸ਼ਤਾ ਹੋਇਆ ਹੈ। ਰਿਸ਼ਤਾ ਬੜਾ ਬਾਦਲਾਂ ਦੇ ਕੀਤਾ ਵੀ ਅਸੀਂ ਖੁਸ਼ ਹੋਈਏ। ਹੁਣ ਡੀਜੇ ਸੱਦ ਕੇ ਭੰਗੜੇ ਪਾਉਣ ਲੱਗ ਪਈਏ ਕਿ ਪੰਮੀ ਬਾਈ ਬਣ ਜੀਏ। ਜਿਹੋ ਜਿਹੇ ਘਰੇ ਰਿਸ਼ਤਾ ਕੀਤਾ ਨਾ, ਮੇਰਾ ਜੀ ਕਰਦਾ ਵੀ ਅਸੀਂ ਰਲ ਕੇ ਕਰੀਏ। ਛੀ ਸਾਨੂੰ ਸਾਫ਼-ਸਾਫ਼ ਦੱਸੋ ਵੀ ਹੋਇਆ ਕੀ ਹੈ? ਸਾਫ਼-ਸਾਫ਼ ਗੱਲ ਇਹ ਆ ਕਿ ਸਾਨੂੰ ਮੁੰਡੇ ਦਾ ਪਿਓ ਨਹੀਂ ਪਸੰਦ। ਬਈ ਰਿਸ਼ਤਾ ਤੁਸੀਂ ਮੁੰਡੇ ਨੂੰ ਕਰਨਾ ਹੈ, ਮੁੰਡੇ ਦੇ ਪਿਓ ਤੋਂ ਕੀ ਲੈਣਾ ਹੈ? ਤੇ ਵਿਆਹ ਤੋਂ ਬਾਅਦ ਵੀ ਪਿਓ ਘਰੇ ਹੀ ਰਹੂਗਾ ਕਿ ਵਿਆਹ ਤੋਂ ਬਾਅਦ ਮੁੰਡਾ ਨਵਾਂ ਪਿਓ ਲੈ ਆਊ? ਮੁੰਡੇ ਦੇ ਮੂੰਹ ਤੇ ਜੀਜੇ ਦੀ ਜਿੱਦ ਨੂੰ, ਰਿਸ਼ਤੇ ਨੂੰ ਤਾਂ ਅਸੀਂ ਹਾਂ ਕਰ ਆਏ ਆ, ਪਰ ਹੁਣ ਸਾਨੂੰ ਇਹ ਫਿਕਰ ਆ ਵੀ ਸਾਡੀ ਲਾਡਲੀ ਭੈਣ ਰੂਪੀ ਦਾ ਕੀ ਬਣੂ, ਇਹਦਾ ਖਰਚਾ ਕੌਣ ਚੱਕੂ? ਮੈਂ ਆਪਣੇ ਖਰਚੇ ਆਪ ਚੱਕ ਸਕਦੀ ਹਾਂ। ਓਏ ਕਿਉਂ ਰੌਲਾ ਪਾਇਆ ਤੁਸੀਂ ਬਾਕੀ ਦੀਆਂ ਗੱਲਾਂ ਛੱਡੋ। ਦਿਲ ਸਾਫ਼ ਹੋਣਾ ਚਾਹੀਦਾ। ਉਹ ਦੁਗਾਣਾ ਜੋੜੀ ਗਾਣੇ ਫੇਰ ਗਾਲਿਓ, ਪਹਿਲਾਂ ਮੁੱਦੇ ਤੇ ਆਓ। ਮੁੱਦਾ ਹੁਣ ਕੀ ਹੈ? ਨਾ ਤੁਹਾਨੂੰ ਮੁੰਡਾ ਪਸੰਦ ਨਹੀਂ? ਹਾਂ। ਨਹੀਂ, ਮੁੰਡਾ ਪਹਿਲਾਂ ਵਾਲੇ ਜੀਜੇ ਤੋਂ ਤਾਂ 100 ਗੁਣਾ ਵਧੀਆ। ਪਤਲਾ ਵੀ ਹੈ, ਸਾਊ ਵੀ ਆ, ਸੁਸ਼ੀਲ ਹੈ। ਤੁਸੀਂ ਨਾ ਮੁੰਡੇ ਦੀ ਤਾਰੀਫ ਘੱਟ ਤੇ ਜੀਜੇ ਦੀ ਬੇਇੱਜ਼ਤੀ ਵੱਧ ਕਰ ਰਹੇ ਹੋ। ਤੇ ਕਰੀਏ ਨਾ ਕੀ? ਕੋਲੈਬੋਰੇਸ਼ਨ। ਉਹ ਕੋਚ ਸਾਹਿਬ, ਤੁਹਾਡੇ ਉਹ ਗੋਲਾ ਲੋਹੇ ਦਾ ਸਿੱਟਦੇ ਹੁੰਦੇ ਨੇ, ਇਹਦੇ ਸਿਰ ਤੇ ਸਿਟਾ ਦਿਓ। ਰੂਪੀ ਤੂੰ ਦੱਸ, ਤੈਨੂੰ ਮੁੰਡਾ ਪਸੰਦ ਹੈ ਨਾ? ਮੈਂ ਆਪਦੇ ਵੀਰਾਂ ਦਾ ਕਿਹਾ ਕਦੇ ਨਹੀਂ ਮੋੜ ਸਕਦੀ। ਚਾਹੇ ਫਿਰ ਉਹ ਮੈਨੂੰ ਜੰਗਲ 'ਚ ਛੱਡ ਆਉਣ ਜਾਂ ਪਹਾੜਾਂ 'ਚ, ਚਾਹੇ ਮੈਨੂੰ ਖੂਹ 'ਚ ਕਿਉਂ ਨਾ ਧੱਕਾ ਦੇ ਦੇਣ। ਕੁੜੀਏ, ਅਸੀਂ ਤੈਨੂੰ ਖੂਹ 'ਚ ਧੱਕਾ ਨਹੀਂ ਦੇ ਸਕਦੇ। ਪਰ ਜੇ ਹੁਣ ਤੁਸੀਂ ਇਹ ਰਿਸ਼ਤਾ ਤੋੜਿਆ ਨਾ, ਤਾਂ ਤੁਹਾਡੇ ਜੀਜੇ ਨੇ ਰਾਣੋ ਨੂੰ ਇੱਥੇ ਛੱਡ ਜਾਣਾ। ਇੱਕ ਭੈਣ ਦਾ ਘਰ ਵਸਾਉਂਦੇ ਦੂਜੀ ਦਾ ਨਾ ਤੜਾ ਬੈਠੇ ਹੋ। ਓਹੋ ਭਾਬੀ, ਤੁਸੀਂ ਇੰਨੀ ਦੂਰ ਦਾ ਕਿਉਂ ਸੋਚ ਰਹੇ ਹੋ? ਤੁਸੀਂ ਸਾਰੇ ਨਾ ਮੇਰੇ ਕਰਕੇ ਦੁਖੀ ਨਾ ਹੋਵੋ, ਮੈਂ ਉੱਥੇ ਖੁਸ਼ ਰਹੂੰਗੀ। ਮੇਰੀ ਗੱਲ ਸੁਣੋ ਸਾਰੇ, ਆਪਾਂ ਐਂ ਕਰਦੇ ਆ, ਕੋਈ ਐਸਾ ਪਲਾਨ ਬਣਾਉਣੇ ਆ ਕਿ ਸੱਪ ਵੀ ਮਰ ਜੇ ਤੇ ਲਾਠੀ ਵੀ ਨਾ ਟੁੱਟੇ। ਤੇ ਸੱਪ ਨੂੰ ਲਾਠੀ ਨਾਲ ਮਾਰਨਾ ਹੀ ਕਿਉਂ ਆ? ਇੱਟ ਨਾਲ ਮਾਰਦੇ ਆ। ਉਹ ਮੇਰੀ ਮਾਂ ਕਹਾਵਤ ਹੈ, ਇਹ ਸਿਆਣਿਆਂ ਨੇ ਕਿਹਾ। ਉਹ ਪਰ ਜੋ ਵੀ ਹੈ, ਹੁਣ ਅੱਖੀਂ ਵੇਖ ਕੇ ਮੱਖੀ ਤਾਂ ਨਹੀਂ ਨਿਕਲੀ ਜਾਂਦੀ। ਪਰ ਮੱਖੀ ਨਿਗਲਣੀ ਕਿਉਂ ਆ? ਓਏ ਹੋਏ, ਉਹ ਇਹਨੇ ਤਾਂ ਹੋਰ ਹੀ ਸਟੇਸ਼ਨ ਫੜ ਲਿਆ। ਤੁਸੀਂ ਆਪਣੀ ਗੱਲ ਕਰੋ। ਕੰਮ ਦੀ ਗੱਲ ਇਹ ਆ, ਜਿਹੜਾ ਮੁੰਡੇ ਦਾ ਪਿਓ ਆ ਨਾ, ਆਪਾਂ ਸਾਰੇ ਰਲ ਕੇ ਉਹਨੂੰ ਪੈਸੇ ਦੇ ਦਿੰਨੇ। ਕਿਉਂ? ਲਾਲਚੀ ਬੰਦਾ, ਉਹਨੇ ਵਿਕ ਜਾਣਾ। ਉਹਨੂੰ ਕਵਾਂਗੇ ਹੁਣ ਰਿਸ਼ਤੇ ਨੂੰ ਤੂੰ ਹੀ ਨਾ ਕਰ ਦੇ। ਵੱਡੇ ਵੀਰ, ਜੇ ਆ ਗੱਲ ਉਹਨੇ ਆਪਣੇ ਜੀਜੇ ਨੂੰ ਦੱਸਤੀ ਫੇਰ? ਨਾ, ਆਪਦੇ ਜੀਜੇ ਨੂੰ ਨਹੀਂ ਦੱਸਦਾ। ਉਹ ਲਾਲਚੀ ਆ, 5 ਲੱਖ 'ਚ ਵਿਕ ਜਾਣਾ ਉਹਨੇ। ਹੁਣ ਜੋ ਵੀ ਕਰਨਾ, ਜੀਜੇ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਤੇ ਰਾਣੋ ਇਸ ਘਰ 'ਚ ਨਹੀਂ ਆਉਣੀ ਚਾਹੀਦੀ, ਬਸ। ਅੰਕਲ ਜੀ, ਇਹ ਚੱਪਲ ਜੁੜ ਗਈ, ਤੈਨੂੰ ਪੈਰਾਂ 'ਚ ਪਾਲੋ, ਅਸੀਂ ਪੈਰੀਂ ਵੀ ਪੈਣਾ। ਓ ਨਵੇਂ ਰਿਸ਼ਤੇਦਾਰ, ਉਹ ਤੁਸੀਂ ਕਿਦੋਂ ਆ ਗਏ? ਅਸੀਂ ਤਾਂ ਘੰਟੇ ਦੇ ਘੰਟੀ ਖੜਕਾਈ ਜੰਨੇ, ਤੁਸੀਂ ਬਾਹਰ ਹੀ ਨਹੀਂ ਖੋਲਿਆ। ਉਹ ਸੌਰੀ, ਉਹ ਮੈਂ ਬੈਲ ਦਾ ਕਨੈਕਸ਼ਨ ਕਟਾਇਆ ਹੋਇਆ। ਉਹ ਜਿਹੜਾ ਆਉਂਦਾ ਬੈਲ ਦੱਬੀ ਰੱਖਦਾ। ਉਹਨੇ ਰਿਸ਼ਤੇਦਾਰ ਨਹੀਂ ਆਉਂਦੇ ਜਿੰਨਾ ਬਿਜਲੀ ਦਾ ਬਿੱਲ ਆ ਜਾਂਦਾ। ਅੰਕਲ ਜੀ, ਬੈਲ ਦਾ ਤਾਂ ਕਨੈਕਸ਼ਨ ਕੱਟੇ ਹੋਇਆ, ਜਿਹੜੀ ਸੁੱਚ ਹੈ ਉਹਨੂੰ ਵੀ ਲਾ ਕੇ ਵੇਚ ਦਿਓ, 10-20 ਰੁਪਏ ਤੇ ਵਿਕੀ ਜਾਊ। ਵੈਰੀ ਗੁੱਡ, ਆਈ ਲਾਈਕ ਇਟ। ਸੁੱਚ ਵੇਚਾਂਗੇ, 4 ਪੈਸੇ ਆਉਣਗੇ, ਮੁੰਡੇ ਦੇ ਵਿਆਹ ਵੇਲੇ ਕੰਮ ਆਉਣਗੇ। ਦੇਖੋ ਜੀ, ਦਿਖਾਓ। ਮੇਰਾ ਮਤਲਬ ਸੁਣੋ। ਸੁਣਾਓ। ਪਹਿਲਾਂ ਵਾਲੀ ਦੇਖੋ, ਠੀਕ ਹੈ, ਦਿਖਾ ਹੀ ਦੇਣਾ ਮੈਂ ਤੁਹਾਨੂੰ। ਆਹ ਲਓ ਜੀ, ਇਹ ਹੈ 5 ਲੱਖ ਰੁਪਈਆ।
5 ਲੱਖ? ਇੰਨੇ ਸਿਆਣੇ ਰਿਸ਼ਤੇਦਾਰ ਜਿਹੜੇ ਵਿਆਹ ਤੋਂ ਪਹਿਲਾਂ ਹੀ ਕੁੜੀ ਦਾ ਦਾਜ ਦੇਣ ਆ ਗਏ। ਦਾਜ ਨਹੀਂ, ਇਹ ਤਾਂ ਰਿਸ਼ਵਤ ਹੈ। ਜਿਹੜਾ ਤੁਸੀਂ ਆਪਦੇ ਮੁੰਡੇ ਦਾ ਰਿਸ਼ਤਾ ਸਾਡੀ ਭੈਣ ਨਾਲ ਜੋੜਿਆ ਉਹਨੂੰ ਤੋੜਨ ਵਾਸਤੇ ਤੁਹਾਨੂੰ 5 ਲੱਖ ਰੁਪਏ ਦੇ ਰਿਹਾ। ਤੁਹਾਨੂੰ ਕੀ ਲੱਗਦਾ ਮੈਂ 5 ਲੱਖ ਚ ਵਿਕ ਜੂ? ਉਹ ਨਹੀਂ ਵਿਕ ਤੁਸੀਂ 150 ਰੁਪਏ ਚ ਹੀ ਜਾਣਾ। 5 ਲੱਖ ਤਾਂ ਅਸੀਂ ਆਪਦੇ ਲਈ ਦਿੱਤਾ ਤਾਂ ਕਿ ਜੇ ਬਾਹਰ ਗੱਲ ਫੈਲੇ ਤਾਂ ਲੋਕੀ ਘੱਟੋ ਘੱਟ ਕਹਿਣ ਤਾਂ ਸਹੀ ਵੀ 2 ਭਰਾਵਾਂ ਨੇ 5 ਲੱਖ ਰੁਪਇਆ ਦੇ ਕੇ ਉਹਦੀ ਭੈਣ ਦਾ ਰਿਸ਼ਤਾ ਤੜਾਇਆ। ਪਰ ਇੱਕ ਗੱਲ ਹੋਰ ਨੋਟ ਕਰ ਲਓ, ਇਹ ਗੱਲ ਕੰਨੋਂ ਕੰਨ ਵੀ ਸਾਡੇ ਜੀਜੇ ਤੱਕ ਨਹੀਂ ਪਹੁੰਚਣੀ ਚਾਹੀਦੀ। ਨਾ ਦੂਜੇ ਨੂੰ, ਨਾ ਤੀਜੇ ਨੂੰ, ਨਾ ਹੀ ਤੁਹਾਡੇ ਜੀਜੇ ਨੂੰ। ਕੰਨੋਂ ਕੰਨ ਖਬਰ ਨਹੀਂ ਹੁੰਦੀ। ਜੈ ਹੋ ਜੈ ਹੋ। ਥੋੜਾ ਡਰ ਚ ਸਾਹ ਭਰੋ, ਜਗਦੇਵ ਸਿੰਘ ਦਾ ਸਵਾਗਤ ਕਰੋ। ਮੈਂ ਆਪਣੇ ਆਪ ਨੂੰ ਇਸ਼ਾਰਾ ਕੀਤਾ ਬੈਠਣ ਲਈ, ਤੁਸੀਂ ਖੜੇ ਰਹੋ। ਓਏ ਟਿਪ ਆਪਾਂ ਨੂੰ ਸਹੀ ਮਿਲੀ। ਬਲੈਕ ਮਨੀ ਕਾਲੇ ਹੱਥੀ ਵੜੇ ਗਏ। ਨਹੀਂ ਜਨਾਬ, ਇਹ ਤਾਂ ਮੈਂ ਡਾਈ ਲਾਉਂਦਾ ਸੀ, ਉਹ ਡਾਈ ਵਾਲਾ ਰੰਗ ਲੱਗ ਗਿਆ ਹੱਥਾਂ। ਓ ਡਾਈ ਕੱਲੀ ਮੁੱਛਾਂ ਤੇ ਲਾਈ, ਦਾੜੀ ਤੇ ਨਹੀਂ ਘਸਾਈ। ਦਾੜੀ ਤੇ ਤਿੱਗਣਾ ਖਰਚਾ ਆ ਜਾਂਦਾ ਜਨਾਬ। ਖਰਚਾ ਜ਼ਿਆਦਾ ਆ ਜਾਂਦਾ। ਐਨੇ ਕਿ ਨਾ ਬੰਦਾ ਜੰਗ ਦਿਖਦਾ। ਹਾਏ ਯੰਗ। ਹਾਂਜੀ, ਜਵਾਨੀ ਤਾਂ ਵੀ ਬੜੀ ਮੇਨਟੇਨ ਰੱਖੀ ਹੋਈ ਹੈ ਤੁਸੀਂ। ਇੰਨੇ ਸਾਲ ਤੁਸੀਂ ਮਿਹਨਤ ਕੀਤੀ ਹੈ ਜਵਾਨੀ ਮੇਨਟੇਨ ਰੱਖਣ ਤੇ। ਦੇਖੋ ਹੁਣ ਕਾਨੂੰਨ ਦਾ ਫਰਜ਼ ਬਣਦਾ, ਅਸੀਂ ਜਵਾਨੀ ਤੁਹਾਡੀ ਮੇਨਟੇਨ ਰੱਖਾਂਗੇ। 4-5 ਸਾਲ ਕਾਨੂੰਨ ਨਾਲ ਬਿਤਾਓ। ਹੈ ਕਿੱਥੇ ਜਨਾਬ? ਫਾਰਮ ਹਾਊਸ ਆ ਜੀ? ਚਾਰਮ ਹਾਊਸ ਜੇਲ੍ਹ ਚ ਸਾਡੇ ਨਾਲ। ਜਨਾਬ ਜੇਲ੍ਹ ਤਾਂ ਮੇਰਾ ਜੀ ਨਹੀਂ ਲੱਗਣਾ ਜੀ। ਅਸੀਂ ਕਾਹਦੇ ਲਈ ਆ? ਅਸੀਂ ਲਵਾਵਾਂਗੇ ਨਾ ਜੀ, ਬਿਠਾ ਕੇ ਖਵਾਵਾਂਗੇ, ਲੰਬੇ ਪਾ ਕੇ ਲਾਵਾਂਗੇ। ਹਾਂ ਤੇ ਜਨਾਬ ਤੁਹਾਨੂੰ ਕਿਸੇ ਨੇ ਗਲਤ ਜਾਣਕਾਰੀ ਦੇਤੀ, ਇਹ ਤਾਂ ਆਪ ਲੈ ਕੇ ਆਏ ਨੇ। ਓ ਆਪ ਲੈ ਕੇ ਆਏ ਆ। ਅਸੀਂ ਤੈਨੂੰ ਜਾਣਦੇ ਨਹੀਂ। ਉਹ ਇਹਦੇ ਤਾਂ ਘਰ ਮੂਰ ਦੀ ਮੰਗ ਤਾਂ ਡਰਦਾ ਮਾਰਾ ਨਹੀਂ ਨਿਕਲਦਾ ਵੀ ਜੇ ਘਰ ਮੂਰੇ ਨਿਕਲ ਗਏ ਸਾਡੇ ਤੋਂ ਭਾਣ ਨਾ ਖੋਲੇ। ਤੇ ਤੂੰ ਇਹਨਾਂ ਨੂੰ ਨਾਲ ਇੱਥੇ ਬਿਠਾਈ ਬੈਠਾ ਹੈ। ਉਈ ਇੱਕ ਸਟੋਰੀ ਸੁਣੋ। Once there was a beggar. Excuse me, sir. We don't know English. Oh, I really sorry. एक बार एक भिखारी था। सर हमें हिंदी नहीं आती। क्षमा चाहता हूँ। अकड़ निस्तड़ो पड़ा ना पड़े पोपड़ी सुपा। सानू कन्नड़ भी नहीं आउंदी। ਚਲੋ ਪਿਆਰੇ ਪੰਜਾਬੀ ਜਾਓ ਤੁਸੀਂ। ਹਾਂਜੀ ਇੱਕ ਵਾਰ ਇੱਕ ਮੰਗਤਾ ਇਹਦੇ ਘਰ ਦੇ ਅੱਗੇ ਆ ਕੇ ਕਹਿੰਦਾ ਅੱਲਾ ਦੇ ਨਾਂ ਤੇ ਮੈਨੂੰ ਕੁਛ ਦੇ ਦੇ ਕੁਛ ਦੇ ਦੇ। ਇਹਨੇ ਮਾਂ ਦੇ ਪੁੱਤ ਨੇ ਸਾਈਕਲ ਕੱਢਿਆ, ਕੱਢ ਕੇ ਉਹਨੂੰ ਉੱਪਰ ਬਿਠਾਇਆ, 2 ਝੂਟੇ ਦਿੱਤੇ, ਕਹਿੰਦਾ ਹੁਣ ਖੁਸ਼ ਹੈ। ਇਹ ਤਾਂ ਹੋ ਗਿਆ ਹਾਸਿਆਂ ਖੇਡੀਆਂ। ਚਲੋ ਹੁਣ ਥਾਣੇ ਚੱਲਦੇ ਆ। ਫੋਲੋ ਦਾ ਮੇਨ ਜੀ। ਮੇਨ ਜੀ ਆਪਾਂ ਅੱਧੇ ਕਰ ਲਈਏ। ਓਏ ਸਦਕੇ ਤੇਰੇ ਕੰਜੂਸੀ ਦੇ ਹਰਾਮ ਦੀ ਮਾਇਆ ਚੋਂ ਵੀ ਅੱਧੇ ਕਰਨ ਨੂੰ ਫਿਰਦਾ। ਚਾਹੀਦਾ ਤਾਂ ਇਹ ਸੀ ਤੂੰ ਮੈਨੂੰ ਸਾਰੇ ਦੇ ਸਾਰੇ ਦਿੰਦਾ ਤੇ ਨਾਲ ਇਹਦੇ ਹੋਰ ਧਰਦਾ ਤੇ ਮੈਨੂੰ ਰਿਕੁਐਸਟ ਕਰਦਾ ਕਿ ਐਡਜਸਟਮੈਂਟ ਕਰ ਲਓ। ਸ਼ਾਇਦ ਮੈਂ ਲਾਲਚ ਦੇ ਵਿੱਚ ਆ ਕੇ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਦਾ ਮੈਂ। ਚਲੋ ਥਾਣੇ। ਸਰ ਜੀ, ਸਰ ਅਸੀਂ ਬਹੁਤ ਸ਼ਰੀਫਾ ਜੀ, ਬਾਲੀ ਕਲਾ ਤੁਹਾਡੀ ਡੀਐਸਪੀ ਮੈਡਮ ਨਾਲ ਗੱਲ ਕਰਾ ਦਈਏ। ਡੀਐਸਪੀ ਮੈਡਮ? ਓਏ ਹੋਏ ਓਏ ਕੀ ਨਾ ਲੈਤਾ ਓਏ। ਓ ਰਿਸ਼ਵਤ ਅਰੇ ਮਤਲਬ ਸੱਚੀ ਡੀਐਸਪੀ ਮੈਡਮ ਨਾਲ ਗੱਲ ਹੋ ਸਕਦੀ ਹੈ? ਹਾਂਜੀ ਸਾਡੇ ਲਿਹਾਜੀ ਨੇ ਜੀ, ਉਹ ਜਾਣਦੇ ਰਿਸ਼ਤੇਦਾਰੀ ਹੈ ਜੀ। ਮਜ਼ਾਕ ਤਾਂ ਨਹੀਂ ਕਰ ਰਹੇ? ਨਾ ਸਰ। ਕਿਡਿੰਗ ਤਾਂ ਨਹੀਂ ਹੋ ਰਹੀ? ਨਹੀਂ ਸਰ, ਮੇਰੀ ਭੂਆ ਨੂੰ ਚੰਗੀ ਤਰ੍ਹਾਂ ਜਾਣਦੇ ਆ। ਓਏ ਮੈਂ ਪਿਛਲੇ 4-5 ਸਾਲਾਂ ਤੋਂ ਟਰਾਈ ਕਰ ਰਿਹਾ। ਮੈਂ ਇੱਕ ਦਿਨ ਚੋਰੀ 'ਚ ਫੋਨ ਨੰਬਰ ਵੀ ਸਿੱਟਿਆ ਮੈਡਮ ਦੇ ਕੋਲੇ। ਮੈਡਮ ਕਹਿੰਦੀ ਬਦਤਮੀਜ਼, ਸ਼ਰਮ ਨਹੀਂ ਆਉਂਦੀ, ਫੋਨ ਨੰਬਰ ਸਿੱਟਦਾ ਜਵਾਕਾਂ ਵਾਂਗੂ। ਆਪਾਂ 11ਵੀਂ 12ਵੀਂ 'ਚ ਪੜ੍ਹਦੇ ਹੈ। ਕੀ ਬੁਲਸ਼ਿਟ ਹੈ? ਮੈਂ ਥੋੜਾ ਜਿਹਾ ਸਮਝਿਆ, ਫਿਰ ਮੈਂ ਇੰਸਟਾਗ੍ਰਾਮ ਤੇ ਫੋਲੋ ਕੀਤਾ। ਮੈਂ ਫੋਲੋ ਜੇ ਕੀਤਾ ਹੀ ਸੀ, ਬਲੌਕ ਕਰਤਾ। ਮੈਂ ਫਿਰ ਇੰਸਟਾਗ੍ਰਾਮ ਨੂੰ ਛੱਡ ਕੇ ਸਨੈਪਚੈਟ ਤੇ ਉੱਥੇ ਅਕਾਊਂਟ ਬਣਾਇਆ।
फिर मैं स्नैपचैट भेजी, उन्हें पर्चा करता। ਸਰ ਜੀ ਸਨੈਪਚੈਟ ਤੇ ਕੌਣ ਪਰਚਾ ਕਰਦਾ ਜੀ? यार मैं सेल्फी खिंच के मिस यू लिखना सी, एम दी जगह के पा गया ते ਕਿਹੋ ਜਿਹਾ ਬੰਦਾ ਸਰ ਜੀ ਮੈਡਮ ਵੀ ਮੈਚੁਰ ਨੇ, ਤੁਸੀਂ ਵੀ ਸੁੱਖ ਨਾਲ ਮੈਚੁਰ ਹੋ। ਦਿਲ ਦੀ ਗੱਲ ਸਿੱਧੀ ਕਿਉਂ ਨਹੀਂ ਦੱਸ ਦਿੰਦੇ? बस रहन दे छेड़ना तरता नु, डुबी तां जे साह नहीं आया। मैं जदों भी अपने दिल दी गल ਕਰਨ ਨੂੰ ਫਿਰਦਾ ਨਾ, ਨਾਲ ਉਹਦਾ ਹਸਬੈਂਡ ਹੁੰਦਾ ਹੈ। ਲੈ ਸਰ ਜੀ ਜਦੋਂ ਮੈਡਮ ਹੋਰੀ ਮੈਰਿਡ ਨੇ ਤਾਂ ਵਾਈ ਆਰ ਯੂ ਟਰਾਈਂਗ? आयश और जंग में सब कुछ माफ है, बस दिल साफ होना ਇਹ ਨਵਾਂ ਥੋੜਾ ਹੈ, ਪਹਿਲਾਂ ਨਹੀਂ ਹੈ ਕਦੇ ਨਵਾਂ। ਨੋ 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 Is it? ਇਹ ਰੀਲਾਂ ਤੇ ਬਹੁਤ ਚੱਲੂ ਸਰ। Is it? ਯੈਸ ਪੱਕਾ? ਹਾਂਜੀ ਹਾਂਜੀ यार किन्ने स्वीट हो तुसी यार, मतलब डीएसपी। ਹਾਂਜੀ ਡਨ ਹੈ ਪੱਕਾ ਜੀ? देख लो। ਹਾਂਜੀ ਸਰ ਡਨ ਹੋ ਗਿਆ ਜੀ। ਇੰਨੇ ਨਾਈਸ, ਇੰਨੇ ਕੂਲ, ਇਮਾਨਦਾਰ, ਮਾਸੂਮੀਅਤ ਤੁਹਾਡੇ ਚਿਹਰੇ ਤੇ। ਜੇ ਮੇਰੇ ਕੋਲੇ ਪਾਵਰ ਹੁੰਦੀ, ਵਰਦੀ ਨਾ ਪਾਈ ਹੁੰਦੀ ਨਾ, ਮੈਂ ਤੁਹਾਡੇ 100 ਖੂਨ ਮਾਫ ਕਰਾ ਦਿੰਦਾ। ਪਰ ਮੈਂ ਇਮਾਨਦਾਰ ਹਾਂ ਆਪਣੀ ਡਿਊਟੀ ਪ੍ਰਤੀ, ਤੇ ਸਜ਼ਾ ਤਾਂ ਤੁਹਾਨੂੰ ਬਰਾਬਰ ਦੀ ਮਿਲੂਗੀ। ਸਰ ਹਾਂ, ਜਾਣਾ ਪੈਣਾ ਤੁਹਾਨੂੰ ਜੇਲ੍ਹ, ਟਿਪ ਹੋਗੀ ਸੱਚੀ। ਜਨਾਬ ਤੁਹਾਨੂੰ ਟਿਪ ਦਿੱਤੀ ਕਿਹਨੇ ਆ ਜੀ? ਮਤਲਬ ਯਾਰ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਟਿਪ ਮੈਨੂੰ ਜੰਗ ਬਹਾਦਰ ਸਿੰਘ ਨੇ ਦਿੱਤੀ ਹੈ। ਇਹ ਕੌਣ ਹੈ ਸਾਲਾ? ਸਾਲਾ ਨਹੀਂ ਜੀਜਾ। ਉਹ ਸਾਲਿਓ, ਮੇਰੇ ਤੇ ਇੰਨੀ ਬੇਤਵਾਰੀ ਸੀ ਕਿ ਮੇਰਾ ਕਰਾਇਆ ਹੋਇਆ ਰਿਸ਼ਤਾ ਪੈਸੇ ਨਾ ਤੋੜਨ ਆ ਗਏ। ਜੀਜਾ ਜੀ ਅਸੀਂ ਕੀ ਕਰਦੇ? ਤੁਸੀਂ ਸਾਡੀ ਜ਼ਿੰਦਗੀ ਨਰਕ ਬਣਾਈ ਹੋਈ ਹੈ। ਤੁਸੀਂ ਸਾਡੇ ਗਲ 'ਚ ਪਏ ਮਰੇ ਹੋਏ ਸਾਪੋਂ ਇਹ ਰਿਸ਼ਤਾ ਵੀ ਤੁਸੀਂ ਤਾਂ ਹੀ ਕਰਾ ਰਹੇ ਹੋ ਵੀ ਤੁਹਾਡੀ ਲੱਤ ਉੱਤੇ ਰਵੇ। ਤੁਹਾਡੇ ਕਰਕੇ ਸਾਨੂੰ ਦਿਨ ਚ ਤਾਰੇ ਦਿੰਦੇ ਸੀ, ਮੈਨੂੰ ਲੱਗਦਾ ਤੁਹਾਡੇ ਕਰਕੇ ਸਾਨੂੰ ਜੇਲ੍ਹ ਵੀ ਦੇਖਣੀ ਪਊਗੀ। ਖਾਲੀ ਪੁਲ 'ਚ ਢਿੱਡ ਰੱਖ ਕੇ ਆਈਆਂ ਹੀ ਕਰਨ ਵਾਲਿਆ, ਹੁਣ ਅਸੀਂ ਤੇਥੋਂ ਨਹੀਂ ਡਰਾਂਗੇ। ਸਾਡੇ ਨਾਲ ਸਾਡੇ ਭਰਾ ਨੇ। ਹਾਂ, ਜਿਵੇਂ ਦੇ ਮੂੰਹ ਦੀ ਲੰਘ ਕੇ 30 버ਗਰ ਖਾਣ ਵਾਲਿਆ, ਹੁਣ ਅਸੀਂ ਨਹੀਂ ਡਰਦੇ, ਸਾਡੇ ਨਾਲ ਵੱਡੇ ਭਰਾ ਨੇ। ਓਏ ਓਏ ਓਏ, ਕਿੰਨੇ ਮਾਸੂਮ, ਕਿੰਨੇ ਸ਼ਰੀਫ, ਇਹ ਫੁੱਲ ਆਫ ਹਿਊਮਰ ਬੱਚੇ ਕਿੰਨੇ ਦੁਖੀ ਨੇ, ਤੈਨੂੰ ਬਦਦੁਆਵਾਂ ਦੇ ਰਹੇ ਨੇ। ਓਏ ਇਹ ਬਦਦੁਆਵਾਂ ਨਾ ਲੈ, ਇਹੋ ਜਿਹੇ ਸ਼ਰੀਫ ਬੱਚੇ ਤਾਂ ਸ਼ਹਿਰ 'ਚ ਇੱਕ ਦੋ ਹੋਣੇ ਚਾਹੀਦੇ ਨੇ। ਭਾਜੀ ਸ਼ਹਿਰ 'ਚ ਇੱਕ ਦੋ ਨਹੀਂ, ਘਰ ਘਰ ਹੁੰਦਾ। ਫਿਰ ਸਾਡਾ ਕਿਵੇਂ ਕੰਮ ਚੱਲੂਗਾ? ਸਾਨੂੰ ਤਾਂ ਇੱਕ ਸ਼ਰੀਫ ਪਿੱਛੇ 99 ਬਦਮਾਸ਼ ਚਾਹੀਦੇ ਨੇ ਨਾ। ਉਹ ਧਰਤੀ ਤੇ ਬੋਝ, ਤੈਨੂੰ ਤਾਂ ਜਿੰਨੀਆਂ ਲਾਹਨਤਾਂ ਪਾਈਏ ਉਨੀਆਂ ਥੋੜੀਆਂ ਨੇ ਲਾਹਨਤੀਆਂ। ਬਸ ਕਰੋ ਵੀਰ ਜੀ। ਰੂਪੀ ਮੈਂ ਜੀਜਾ ਜੀ ਬਾਰੇ ਹੋਰ ਕੁਝ ਨਹੀਂ ਸੁਣ ਸਕਦੀ। ਰੂਪੀ ਤੈਨੂੰ ਕੁਝ ਨਹੀਂ ਪਤਾ, ਤੂੰ ਬਹੁਤ ਭੋਲੀ ਆ। ਮੈਨੂੰ ਸਭ ਪਤਾ ਹੈ ਵੀਰੇ, ਪਰ ਤੁਹਾਨੂੰ ਇਹ ਨਹੀਂ ਪਤਾ ਇਹ ਰਿਸ਼ਤਾ ਜੀਜਾ ਜੀ ਦੀ ਪਸੰਦ ਨਹੀਂ, ਮੇਰੀ ਪਸੰਦ ਸੀ। ਉਹ ਰੂਪੀ ਨਹੀਂ ਨਹੀਂ ਜੀਜਾ ਜੀ ਪਲੀਜ਼ ਮੈਨੂੰ ਸਭ ਸੱਚ ਦੱਸ ਲੈਣ ਦਿਓ। ਤੁਸੀਂ ਸਾਰੇ ਤਾਂ ਵੈਸੇ ਹੀ ਲਵ ਮੈਰਿਜ ਦੇ ਇੰਨੇ ਖਿਲਾਫ ਸੀ। ਮੈਨੂੰ ਲੱਗਿਆ ਜੇ ਮੈਂ ਘਰੇ ਲਵ ਮੈਰਿਜ ਦੀ ਗੱਲ ਕੀਤੀ ਨਾ, ਤੁਸੀਂ ਸਾਰਿਆਂ ਨੇ ਕਲੇਸ਼ ਪਾ ਕੇ ਬਹਿ ਜਾਣਾ, ਤਾਂ ਕਰਕੇ ਅਸੀਂ ਫੈਸਲਾ ਕੀਤਾ ਜੀਜਾ ਜੀ ਦੀ ਹੈਲਪ ਲੈਣ ਦਾ। ਹਾਂ ਰੂਪੀ, ਕੀ ਜ਼ਰੂਰੀ ਗੱਲ ਕਰਨੀ ਹੈ ਮੇਰੇ ਨਾਲ? ਸਾਡੇ ਦੋਹਾਂ ਬਾਰੇ ਹੈ ਜੀ। ਦੋਹਾਂ ਬਾਰੇ? ਜੀਜਾ ਜੀ ਮੈਂ ਨਾ ਉੱਥੇ ਵਿਆਹ ਨਹੀਂ ਕਰਾਉਣਾ। ਕਿਉਂ? ਕਿਉਂਕਿ ਅਸੀਂ ਵਿਆਹ ਕਰਾਉਣਾ ਚਾਹੁੰਦੇ ਆ, ਪਿਆਰ ਕਰਦੇ ਇੱਕ ਦੂਜੇ ਨੂੰ। ਓ ਵੱਡਾ ਹੀਰ ਰਾਂਝਾ ਹੁੰਦਾ ਹੈ। ਪਤਾ ਮੈਨੂੰ, ਇਹ ਵੀ ਪਤਾ ਹੈ ਕਿ ਰਾਂਝੇ ਨੇ ਹੀਰ ਦਾ 12 ਸਾਲ ਗੋਹਾ ਚੱਕਿਆ ਸੀ। ਹੀਰ ਦਾ ਨਹੀਂ ਜੀ, ਹੀਰ ਦੀਆਂ ਮੱਝਾਂ ਦਾ ਚੱਕਿਆ ਸੀ। ਕਾਕਾ ਜੀ, ਹੀਰਾ ਇਹ ਵਿਆਹ ਤੋਂ ਪਹਿਲਾਂ ਹੀ ਹੁੰਦੀਆਂ ਨੇ, ਵਿਆਹ ਤੋਂ ਬਾਅਦ ਮੱਝਾਂ ਹੀ ਬਣ ਜਾਂਦੀਆਂ। ਮਜ਼ਾਕ ਛੱਡੋ, ਅਸੀਂ ਸੱਚੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ। ਤੇ ਕਰੀ ਜਾਓ। ਕੌਣ ਕਹਿੰਦਾ ਕਿ ਪਿਆਰ ਕਰਨ ਲਈ ਵਿਆਹ ਕਰਾਉਣਾ ਜ਼ਰੂਰੀ ਆ? ਮੈਂ ਵੀ ਆਪਣੀ ਘਰ ਵਾਲੀ ਨਾਲ ਸਿਰਫ ਵਿਆਹ ਹੀ ਕੀਤਾ ਹੋਇਆ। ਪਿਆਰ ਮੈਂ ਆਪਣੀ ਐਕਸ ਮਸ਼ੂਕ ਨੂੰ ਹੀ ਕਰਦਾ। ਜੀਜਾ ਜੀ ਕੀ ਜੀਜਾ ਜੀ? ਪਲੀਜ਼ ਸਾਡੀ ਹੈਲਪ ਕਰੋ। ਇਹ ਗੱਲ ਇਹ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਦੱਸਦੀ ਕਿ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ? ਕਿਉਂਕਿ ਮੇਰੇ ਘਰ ਦੇ ਲਵ ਮੈਰਿਜ ਦੇ ਖਿਲਾਫ ਨੇ। ਬਈ ਵਾਹ, ਪੁੱਛਦਾ ਇੱਕ ਨੂੰ ਆ, ਜਵਾਬ ਦੂਆ ਦਿੰਦਾ। ਤੁਹਾਡੇ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ। ਵੀਰ ਜੀ, ਮੈਂ ਮੰਨਦਾ ਸਾਡੇ ਇਸ ਪਲਾਨ 'ਚ ਕਾਫੀ ਝੂਠ ਸੀ, ਪਰ ਸਾਡਾ ਪਿਆਰ ਸੱਚਾ ਹੈ। ਮੇਰੇ ਡੈਡੀ ਜਿਹੋ ਜੀ ਮਰਜ਼ੀ ਹੋਣ, ਮੈਂ ਵਾਅਦਾ ਕਰਦਾ ਮੈਂ ਰੂਪੀ ਨੂੰ ਹਮੇਸ਼ਾ ਖੁਸ਼ ਰੱਖੂੰਗਾ। ਇਹ ਸਭ ਤਾਂ ਠੀਕ ਆ, ਪਰ ਜੀਜਾ ਜੀ ਨੂੰ ਇਹ ਸਭ ਕਿਵੇਂ ਪਤਾ ਲੱਗਾ? ਜਦੋਂ ਤੁਸੀਂ ਗਗਨ ਦੇ ਡੈਡੀ ਨੂੰ ਪੈਸੇ ਦੇਣ ਦੀ ਗੱਲ ਕਰ ਰਹੇ ਸੀ, ਮੈਂ ਉੱਥੇ ਤਾਂ ਸੀ। ਜੀਜਾ ਜੀ ਅਸੀਂ ਜੋ ਵੀ ਮਨ 'ਚ ਤੁਹਾਨੂੰ ਗੰਦੀਆਂ ਗਾਲਾਂ ਕੱਢੀਆਂ, ਤੁਹਾਡੇ ਬਾਰੇ ਮਾੜਾ ਸੋਚਿਆ, ਉਹ ਸਾਨੂੰ ਨਹੀਂ ਸੋਚਣਾ ਚਾਹੀਦਾ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਬੰਦਾ ਦਿਲ ਨਾਲ ਆਪਣਾ ਕੰਮ ਕਰਦਾ, ਉਹ ਲੋਕਾਂ ਤੋਂ ਗਾਲਾਂ ਖਾਂਦਾ ਹੀ ਖਾਂਦਾ। ਵਾਹ ਕਿਆ ਗੱਲ ਕਹੀ ਹੈ, ਮੈਂ ਪਹਿਲੀ ਵਾਰ ਸੁਣੀ ਹੈ ਯਾਰ। ਤਾਂ ਹੀ ਸਾਨੂੰ ਗਾਲਾਂ ਪੈਂਦੀਆਂ ਨੇ ਪੁਲਿਸ ਨੂੰ। ਅੱਗੇ ਤੋਂ ਮਾਈਂਡ ਨਹੀਂ ਕਰਨਾ ਇਸ ਗੱਲ ਨੂੰ, ਮੈਂ ਕਦੇ ਸੁਣੀ ਹੀ ਨਹੀਂ ਗੱਲ।
थैंक यू फॉर शेयरिंग दिस। थैंक यू। रिलैक्स हो जाओ, कोई गल नहीं। ਇਹ ਨਕਲੀ ਪੁਲਿਸ ਹੈ। ਮੈਂ ਵੀ ਕਹਾਂ ਪਾਸਪੋਰਟ ਸਾਈਜ਼ ਪੁਲਿਸ ਕਿੱਥੋਂ ਆ ਗਈ ਇੱਥੇ? ਓਏ ਨਕਲੀ ਪੁਲਿਸ ਨਹੀਂ ਆ, ਇਹ ਅਸਲੀ ਪੁਲਿਸ ਆ। ਹੈ ਮੈਂ ਤਾਂ ਇਹਨਾਂ ਨੂੰ ਹਾੜੇ ਕੱਢ ਕੇ ਬੁਲਾਇਆ ਇੱਥੇ। ਜੀਜਾ ਜੀ ਤੁਸੀਂ ਵੀ ਕਿਸੇ ਦੇ ਹਾੜੇ ਕੱਢਦੇ ਹੋ? ਮੈਂ ਸਿਰਫ ਇੱਕੋ ਬੰਦੇ ਦੇ ਹਾੜੇ ਕੱਢਦਾ, ਉਹਨੇ ਇਹ ਮੇਰੇ ਜੀਜਾ ਜੀ। ਇਹਨਾਂ ਦਾ ਰੁਤਬਾ ਮੇਰੇ ਲਈ ਬਹੁਤ ਉੱਤੇ। ਸਾਨੂੰ ਮਾਫ ਕਰ ਦਿਓ ਜੀਜੇ ਤੇ ਜੀਜਾ ਜੀ। ਲੈ ਬਈ ਰਾਣੋ, ਤੇਰਾ ਸੁਪਨਾ ਸੱਚ ਹੋ ਗਿਆ। ਅੱਛਾ, ਕੀ ਹੋਇਆ ਤੁਹਾਡੀ ਮਾਂ ਨੂੰ? ਓਏ ਤੇਰਾ ਸੁਪਨਾ ਸੀ ਨਾ ਕਿ ਤੇਰੀ ਭੈਣ ਦਾ ਰਿਸ਼ਤਾ ਕਿਸੇ ਚੰਗੀ ਥਾਂ ਤੇ ਹੋਵੇ। ਹੀਰਾ ਮੁੰਡਾ ਲੱਭ ਕੇ ਦਿੱਤਾ ਇਹਨੂੰ। ਮੈਨੂੰ ਤਾਂ ਸਮਝ ਨਹੀਂ ਆਉਂਦਾ ਮੈਂ ਕਿਸ ਮੂੰਹ ਨਾਲ ਤੁਹਾਡਾ ਧੰਨਵਾਦ ਕਰਾਂ। ਇਸੇ ਮੂੰਹ ਨਾਲ ਕਰੇਗਾ ਜਾਂ ਧੰਨਵਾਦ ਕਰਨ ਲਈ ਕੋਈ ਹੋਰ ਮੂੰਹ ਲੈ ਕੇ ਆਏਗਾ? ਨਹੀਂ ਜੀ। ਕਰ ਧੰਨਵਾਦ। ਧੰਨਵਾਦ ਜੀ। ਸੱਚੀ ਦੀਦੀ, ਜੀਜਾ ਜੀ ਨੇ ਨਾ ਸਾਡੀ ਬਹੁਤ ਹੈਲਪ ਕੀਤੀ ਹੈ ਰਿਸ਼ਤਾ ਸਿਰੇ ਚੜਾਉਣ ਦੇ ਲਈ। ਤੇ ਮੈਂ ਨਾ ਗਗਨ ਨੂੰ ਬਹੁਤ ਪਿਆਰ ਕਰਦੀ ਹਾਂ। ਅੱਛਾ, ਮੈਂ ਐਵੇਂ ਇਹਨਾਂ ਨੂੰ ਮਾੜਾ ਸਮਝਦੀ ਰਹੀ। ਮੈਨੂੰ ਨਹੀਂ ਸੀ ਪਤਾ ਕਿ ਤੇਰੇ ਜੀਜਾ ਜੀ ਇੰਨੇ ਕੰਮ ਦੀ ਚੀਜ਼ ਨੇ। ਜੀਜਾ ਜੀ ਬਹੁਤ ਕੰਮ ਦੇ ਨੇ, ਬਹੁਤ ਵੱਡਾ ਮਸਲਾ ਹੱਲ ਕੀਤਾ ਹੈ ਜੀਜਾ ਜੀ ਨੇ। जहां मसले बड़े होते हैं वहां जीजा जी खड़े होते हैं। वाह वाह करीदा हुंदा। वाह 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 वाह। 12ਵੀਂ ਦਾ ਨਤੀਜਾ ਤੇ ਅਫਸਰਾਂ ਦਾ ਜੀਜਾ ਜੇ ਚੰਗੇ ਹੋਣ ਤਾਂ ਕੰਮ ਆਈ ਜਾਂਦੇ ਆ। ਵਾਹ 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 ਵਾਹ। ਸਾਨੂੰ ਬਹੁਤ ਹੀ ਪਿਆਰਾ ਅਸੀਂ ਘਰ ਤੋਂ ਚੁਬਾਰਾ ਸਾਡੀ ਭੈਣ ਦਾ ਸਹਾਰਾ ਨੋਟ ਵਾਰ-ਵਾਰ ਸਾਲਿਆਂ ਤੋਂ ਢਿੱਲਾ ਕਰ ਲੋ ਗੀਜਾ ਜੀ। ਵੈਲਕਮ ਜੀਜਾ ਜੀ ਵੈਲਕਮ ਜੀਜਾ ਜੀ ਵੈਲਕਮ ਜੀਜਾ ਜੀ ਵੈਲਕਮ ਜੀਜਾ ਜੀ। ਸਾਲੇ ਸਾਲੀਆਂ ਚ ਘਿਰਿਆ ਏ ਜੀਜਾ ਸਾਲੇ ਸਾਲੀਆਂ ਚ ਘਿਰਿਆ ਏ ਜੀਜਾ ਤੇ ਚੜੇ ਇਹਨੂੰ ਚੌ ਦੇਖ ਲੋ ਸਾਡੀ ਭੈਣ ਤੋਂ ਬਿਨਾਂ ਇੱਕ ਵਾਰੀ ਲੈ ਕੇ ਤੁਸੀਂ ਸਾਹ ਦੇਖ ਲੋ। ਸਾਲੇ ਸਾਲੀਆਂ ਚ ਘਿਰਿਆ ਏ ਜੀਜਾ ਸਾਲੇ ਸਾਲੀਆਂ ਚ ਘਿਰਿਆ ਏ ਜੀਜਾ ਤੇ ਚੜੇ ਇਹਨੂੰ ਚੌ ਦੇਖ ਲੋ ਸਾਡੀ ਭੈਣ ਤੋਂ ਬਿਨਾਂ ਇੱਕ ਵਾਰੀ ਲੈ ਕੇ ਤੁਸੀਂ ਸਾਹ ਦੇਖ ਲੋ। ਤੁਹਾਡੇ ਘਰ ਭੈਣ ਸਾਡੀ ਪੱਕੀ ਹੋ ਗਈ ਚਾਹੀਦਾ ਨਾ ਵੀਜ਼ਾ ਜੀ। ਵੈਲਕਮ ਜੀਜਾ ਜੀ ਵੈਲਕਮ ਜੀਜਾ ਜੀ ਵੈਲਕਮ ਜੀਜਾ ਜੀ ਵੈਲਕਮ ਜੀਜਾ ਜੀ। ਗੋਲ ਗੱਪੇ ਵਰਗੇ ਹੋ ਤੁਸੀਂ ਜੀਜਾ ਜੀ ਤੇ ਭੈਣ ਸਾਡੀ ਤਿੱਖੀ ਚਟਨੀ ਰਾਣੀਆਂ ਦੇ ਵਾਂਗੂ ਅਸੀਂ ਰੱਖੀ ਆ ਤੇ ਉਵੇਂ ਤੁਹਾਨੂੰ ਭੈਣੀ ਰੱਖਣੀ। ਗੋਲ ਗੱਪੇ ਵਰਗੇ ਹੋ ਤੁਸੀਂ ਜੀਜਾ ਜੀ ਤੇ ਭੈਣ ਸਾਡੀ ਤਿੱਖੀ ਚਟਨੀ ਰਾਣੀਆਂ ਦੇ ਵਾਂਗੂ ਅਸੀਂ ਰੱਖੀ ਆ ਤੇ ਉਵੇਂ ਤੁਹਾਨੂੰ ਭੈਣੀ ਰੱਖਣੀ।